वाहिगुरू जी का खालसा वाहिगुरू जी की फतेह। अस्सलाम वालेकुम आदाब जमात ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। अज 12 जनवरी 2023 30 ਪੋ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਸਟ ਕੇਬਲ ਇਨ ਕੈਨੇਡਾ ਰੂਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਨਵਤੇਜ ਸਿੰਘ ਚੋਰਾਂ ਵੱਲੋਂ। ਸੋ ਇਹਨਾਂ ਬੇਨਤੀ ਕੀਤੀ ਹੈ ਕਿ ਅਸੀਂ ਸਿਆਸਤਦਾਨਾਂ ਤੋਂ ਕੋਈ ਵੀ ਆਸ ਨਹੀਂ ਰੱਖ ਸਕਦੇ। ਰਾਹੁਲ ਗਾਂਧੀ ਕਿਵੇਂ ਪਖੰਡ ਕਰ ਰਿਹਾ ਹੈ, ਸੁਖਬੀਰ ਬਾਦਲ ਨੂੰ ਅਜੋਕੇ ਸ਼ਹੀਦਾਂ ਦੀ ਯਾਦ ਆ ਰਹੀ ਹੈ, ਭਗਵੰਤ ਮਾਨ ਬੇਈਮਾਨੀ ਨਾਲ ਰਿਪੇਰੀਅਨ ਜਿਹੜੇ ਕਾਨੂੰਨ ਨੂੰ ਛੱਡ ਕੇ ਬਾਕੀ ਸਭ ਬੇਤੁਕੀਆਂ ਦਲੀਲਾਂ ਦੇ ਰਿਹਾ ਹੈ। ਸੋ ਇਹਨਾਂ ਦਿੱਲੀ ਅੱਗੇ ਸਿਰ ਝੁਕਾਉਣ ਵਾਲਿਆਂ ਨੇ ਕਦੇ ਪੰਜਾਬ ਜਾਂ ਸਿੱਖਾਂ ਦਾ ਭਲਾ ਨਹੀਂ ਕਰਨਾ। ਸੋ ਸਾਨੂੰ ਖੁਦ ਹੀ ਹੀਲੇ ਵਸੀਲੇ ਲੱਭ ਮੁਖਤਿਆਰੀ ਦੇ ਰਾਹ ਤੇ ਤੁਰਨਾ ਪਵੇਗਾ। ਸੋ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਗੈਰ ਸਾਡੇ ਮਸਲੇ ਹੱਲ ਨਹੀਂ ਹੋਣੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਨਵਤੇਜ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੈਫਰੈਂਡਮ ਦੇ ਹਵਾਲੇ ਨਾਲ ਕਿ 29 ਜਨਵਰੀ ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਨੇ ਉਹ ਪੈਣ ਜਾ ਰਹੀਆਂ ਨੇ ਔਰ ਭਾਰਤੀ ਏਜੰਸੀਆਂ ਵੱਲੋਂ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਜਿਹੜੀ ਮੁਹਿੰਮ ਹੈ ਉਹ ਲਗਾਤਾਰਤਾ ਨਾਲ ਜਾਰੀ ਹੈ। ਸੋ ਹੁਣ ਮੈਲਬਰਨ ਵਿੱਚ ਕਿਸੇ ਹਿੰਦੂ ਮੰਦਿਰ ਤੇ ਲਿਖੇ ਗਏ ਖਾਲਿਸਤਾਨੀ ਨਾਰਿਆਂ ਨੂੰ ਮੰਦਿਰ ਤੇ ਹਮਲਾ ਦੱਸ ਕੇ ਪ੍ਰਚਾਰਿਆ ਜਾ ਰਿਹਾ ਹੈ ਔਰ ਜਦੋਂ ਕਿ ਹਕੀਕਤ ਵਿੱਚ ਇਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਇਹਨਾਂ ਦੇ ਆਪਣਾ ਹੀ ਕਾਰਾਂ ਹੁੰਦੀਆਂ ਨੇ। ਸੋ ਯੂਕੇ ਤੇ ਕੈਨੇਡਾ ਵਿੱਚ ਭਾਰਤੀ ਏਜੰਸੀਆਂ ਨੇ ਰੈਫਰੈਂਡਮ ਤੋਂ ਪਹਿਲਾਂ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਵੀ ਦਿੱਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਆਪਣੇ ਵੀਰ ਨਵਤੇਜ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਨੌਜਵਾਨ ਨੇ ਔਰ ਹਮੇਸ਼ਾ ਹੀ ਟੀਵੀ 84 ਦੇ ਨੈਰੇਟਿਵ ਨੂੰ ਪਸੰਦ ਕਰਦੇ ਨੇ। ਹੁਣ ਵੀ ਜੋ ਪਖੰਡਬਾਜ਼ੀ ਚੱਲ ਰਹੀ ਹੈ ਹਰ ਇੱਕ ਨੇ ਕਦੇ ਇਹ ਸੁਣਦੇ ਹੁੰਦੇ ਸੀ ਕਿ ਸੱਪ ਜਿਹੜਾ ਉਹ ਆਪਣੀ ਕੁੰਝ ਛੱਡ ਦਿੰਦਾ ਹੈ ਉਸ ਦੀ, ਕਿਉਂਕਿ ਸੱਪ ਦੀ ਤੁਸੀਂ ਲਿਸ਼ਕ ਦੀ ਸਕਿਨ ਵੀ ਦੇਖੋ ਤੇ ਇਵੇਂ ਹੀ ਹੁੰਦਾ ਹੈ ਵੀ ਹੌਲੀ ਹੌਲੀ ਉਹਦੀ ਕੁੰਝ ਬਣੀ ਹੁੰਦੀ ਹੈ ਉਹਦੇ ਚੋਂ ਨਿਕਲ ਜਾਂਦਾ ਤੇ ਉਹ ਉਵੇਂ ਹੀ ਪਈ ਰਹਿ ਜਾਂਦੀ ਹੈ ਤੇ ਕਈ ਵਾਰ ਦੂਰੋਂ ਦੇਖਿਓ ਸੱਪ ਵਾਂਗ ਹੀ ਲੱਗਦੀ ਹੈ। ਸੋ ਸੱਪ ਤਾਂ ਕੁਦਰਤ ਦੇ ਆਪਣੇ ਰੰਗ ਦੇ ਵਿੱਚ ਜਾਂ ਕੁਦਰਤ ਨੇ ਜਿਵੇਂ ਹਰ ਇੱਕ ਦੇ ਵਜੂਦ ਨੂੰ ਬਣਾਇਆ ਉਹਦੇ ਮੁਤਾਬਕ ਕੁੰਝ ਛੱਡਦਾ ਹੋਏਗਾ। ਪਰ ਇਹ ਜਿਹੜੇ ਮੌਕਾ ਪ੍ਰਸਤ ਵਿਕੇ ਹੋਏ ਔਰ ਘਟੀਆ ਕਰਪਟ ਸਿਆਸਤਦਾਨ ਨੇ ਇਹ ਤਾਂ ਹਰ ਰੋਜ਼ ਹੀ ਆਪਣੀ ਕੁੰਝ ਬਦਲਦੇ ਰਹਿੰਦੇ ਨੇ। ਹਰ ਰੋਜ਼ ਇਹਨਾਂ ਦਾ ਤੁਹਾਨੂੰ ਇੱਕ ਨਵਾਂ ਰੰਗ ਨਜ਼ਰ ਆਉਂਦਾ ਹੈ। ਪਰ ਅਫਸੋਸ ਇਹ ਨਹੀਂ ਹੈ ਬਾਕੀ ਚੋਰ ਨੇ ਤਾਂ ਚੋਰੀ ਕਰਨੋਂ ਹਟਣਾ ਨਹੀਂ, ਫਰਾਡੀਆਂ ਨੇ ਵੀ ਫਰਾਡ ਕਰੀ ਜਾਣਾ। ਲੇਕਿਨ ਅਫਸੋਸ ਆਪਣੇ ਲੋਕਾਂ ਤੇ ਹੁੰਦਾ ਹੈ ਜਦੋਂ ਕਿ ਅਸੀਂ ਜਿਹੜਾ ਇੱਕ ਕੁੰਝ ਛੱਡ ਕੇ ਨਵੀਂ ਸ਼ਕਲ ਵਟਾ ਕੇ ਆਉਂਦਾ ਉਸ ਦੇ ਉੱਤੇ ਕਿਤੇ ਨਾ ਕਿਤੇ ਫੇਰ ਭਰੋਸਾ ਕਰਨ ਲੱਗ ਜਾਂਦੇ ਹੈ ਜਾਂ ਆਸ ਬੰਨ ਲੈਂਦੇ ਆ ਵੀ ਨਹੀਂ ਹੁਣ ਉਹ ਨਹੀਂ ਹੈ ਹੁਣ ਉਹ ਬਦਲ ਗਿਆ। ਜਾਂ ਜਿਵੇਂ ਅਸੀਂ ਤਾਂ ਅਜੇ ਫਰਵਰੀ ਦੇ ਮਹੀਨੇ 'ਚ ਹੀ ਦੇਖਿਆ ਬੀਤੇ ਵਰ੍ਹੇ 'ਚ ਕਿ ਕਿਵੇਂ ਉਹੀ ਕੇਜਰੀਵਾਲ ਜਿਸ ਕੇਜਰੀਵਾਲ ਨੇ ਕਿਵੇਂ ਇੱਕ ਇੱਕ ਕਰਕੇ
ਹਰ ਸਿੱਖ ਚਿਹਰੇ ਨੂੰ ਖੁਆਰ ਕੱਢ ਕਰਕੇ ਬਿਲਕੁਲ ਜਾਂ ਪਾਰਟੀ ਚੋਂ ਕੱਢਿਆ ਜਾਂ ਛੱਡਣ ਤੇ ਮਜਬੂਰ ਕੀਤਾ, ਜਾਂ ਜਰਨੈਲ ਸਿੰਘ ਵਰਗੇ ਵਿਚਾਰੇ ਕੋਵਿਡ ਦੇ ਉਸ ਪੀਰੀਅਡ 'ਚ ਮਰ ਗਏ, ਉਹਨਾਂ ਨੂੰ ਆਕਸੀਜਨ ਤੱਕ ਪ੍ਰੋਵਾਈਡ ਨਹੀਂ ਕੀਤੀ। ਲੇਕਿਨ ਉਹੀ ਪੰਜਾਬ ਦੇ ਅੰਦਰ ਜਦੋਂ ਆਉਂਦਾ ਹੈ, ਔਰ ਹਾਲਾਂਕਿ ਉਹ ਅੰਮ੍ਰਿਤਸਰ ਵਰਗੇ ਗੁਰੂ ਕੀ ਨਗਰੀ ਵਾਲੇ ਉਸ ਮੁਕਾਮ ਦੇ ਉੱਤੇ ਵੀ ਰੋਡ ਸ਼ੋਅ ਕਰਨ ਦੀ ਜੁਰਤ ਕਰਦਾ, ਜਿੱਥੇ ਕਿ ਕੋਈ ਰੋਡ ਸ਼ੋਅ ਨਹੀਂ, ਉੱਥੇ ਤਾਂ ਤੁਸੀਂ ਇਹਦੀ ਹਿਊਮਿਲਿਟੀ ਦਰਸ਼ਨ ਕਰਨ ਆਉਂਦੇ ਹੋ। ਔਰ ਜਿਸ ਕਿਸਮ ਦੇ ਮਾਹੌਲ, ਇੱਕ ਪਾਸੇ ਉਹ ਕਿਸਾਨ ਲੀਡਰਸ਼ਿਪ ਦੇ ਨਾਲ ਜਿਹੜਾ ਹੈ ਉਹ ਇੱਟੀ ਸਿੱਟੀ ਉਹਨੇ ਰਲਾਈ ਹੋਈ ਹੈ, ਉਹਨਾਂ ਦੀ ਤਾਕਤ ਨੂੰ ਵੀ ਉਹ ਜਿਹੜਾ ਬਿਲਕੁਲ ਡਿਊਪ ਕਰਦਾ ਹੈ, ਜਿਹੜਾ ਚੀਫ ਮਿਨਿਸਟਰੀ ਦਾ ਛੁੰਛੁਣਾ ਦਿਖਾ ਕੇ। ਦੂਸਰੇ ਪਾਸੇ ਉਹ ਆਪਣੀ ਖੇਡ ਖੇਡ ਰਿਹਾ ਵਿਦਨ ਪਾਰਟੀ ਵੀ, ਉਹਨੇ ਕਿਸ ਕਿਸਮ ਦੇ ਚਿਹਰਿਆਂ ਨੂੰ ਅੱਗੇ ਲਿਆਂਦਾ, ਔਰ ਕਿਵੇਂ ਜਿਹੜੇ ਮਾੜੇ ਮੋਟੇ ਇਮਾਨਦਾਰੀ ਨਾਲ ਜਾਂ ਜੁਰਤ ਨਾਲ ਕੋਈ ਵਿਦਨ ਸਿਸਟਮ ਕੰਮ ਕਰ ਸਕਦੇ ਸੀ। ਹਾਲਾਂਕਿ ਖਾਲਿਸਤਾਨ ਦੇ ਐਂਗਲ ਤੋਂ ਤਾਂ ਉਹ ਸਾਰੇ ਹੀ ਜਿਹੜੇ ਨੇ ਉਹ ਨਿਕੰਮੇ ਹੀ ਨੇ। ਕੁੰਵਰ ਵਿਜੇ ਪ੍ਰਤਾਪ ਵਰਗੇ ਜਾਂ ਦੂਜੇ ਤੁਸੀਂ ਉਹਨਾਂ ਨੂੰ ਦੇਖੋਗੇ ਕਿ ਉਹਨਾਂ ਨੂੰ ਕਿਵੇਂ ਗੁੱਠੇ ਲਾਇਆ, ਕਿਉਂਕਿ ਜੀ ਹਜ਼ੂਰੀਆਂ ਦੀ ਟੀਮ ਔਰ ਏਜੰਡਾ ਉਹੀ ਜੋ ਕਿ ਨੈਸ਼ਨਲਿਜ਼ਮ ਦੇ ਨਾਂ ਥੱਲੇ ਹਿੰਦੂਤਵਾਦ ਹੈ। ਇਸੇ ਲਈ ਜਦੋਂ ਅਸੀਂ ਬੀਜੇਪੀ, ਕਾਂਗਰਸ ਔਰ ਕੇਜਰੀਵਾਲ ਇਹਨਾਂ ਨੂੰ ਦੇਖਦੇ ਤੇ ਇਹ ਤੁਸੀਂ ABC ਕੈਟਾਗਰੀ 'ਚ ਇਹਨਾਂ ਨੂੰ ਦੇਖਦੇ ਹੋ, ਇਸ ਤੋਂ ਬਿਨਾਂ ਨਹੀਂ ਦੇਖਦੇ। ਲੇਕਿਨ ਸਾਡੇ ਲੋਕ ਡਿਊਪ ਹੋਏ ਔਰ 92 ਸੀਟਾਂ ਇਹਨਾਂ ਦੀ ਝੋਲੀ ਪਾਈਆਂ। ਹੁਣ ਅਸੀਂ ਉਹੀ ਰੁਝਾਨ ਜਿਹੜਾ ਹੈ ਉਹ ਕਾਂਗਰਸ ਦੇ ਹਵਾਲੇ ਨਾਲ ਵੀ, ਜਿਸ ਕਾਂਗਰਸ ਨੂੰ ਇਹ ਕਦੇ ਜਿਹੜਾ 47 ਤੋਂ ਪੋਸਟ 47 ਸਾਰੀਆਂ ਐਂਟੀ ਸਿੱਖ ਪਾਲਿਸੀਜ਼, ਕ੍ਰਿਮੀਨਲ ਟ੍ਰਾਈਬ ਸਿੱਖਾਂ ਨੂੰ ਐਲਾਨਣ ਤੋਂ ਲੈ ਕੇ ਨਹਿਰੂ ਦੇ ਪੀਰੀਅਡ 'ਚ ਖਾਲਿਸਤਾਨ ਜ਼ਿੰਦਾਬਾਦ ਨਾਰੇ ਦੇ ਉੱਤੇ ਵੀ ਪਾਬੰਦੀ, ਜਦੋਂ 12 ਸਾਲ ਦਾ ਨੌਜਵਾਨ ਈਵਨ ਬੱਚਾ ਜਿਹੜਾ ਇੰਦਰਜੀਤ ਸਿੰਘ ਕਰਨਾਲ ਦੇ ਵਿੱਚ ਟੌਰਚਰ ਕਰਕੇ ਖੂਹ ਦੇ ਵਿੱਚ ਸੁੱਟ ਦਿੱਤਾ ਜਾਂਦਾ, ਫਿਰ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਉੱਤੇ ਪਾਬੰਦੀ, ਲੰਗੜਾ ਲੂਲਾ ਜਿਹੜਾ ਹੈ ਉਹ ਪੰਜਾਬੀ ਸੂਬਾ ਦੇਣਾ। ਉਸੇ ਦੌਰ 'ਚ ਸਰ ਦਰਸ਼ਨ ਸਿੰਘ ਫੇਰੂਮਾਨ ਦੀ ਵੀ ਸ਼ਹਾਦਤ 74 ਦਿਨ ਵਰਤ ਰੱਖ ਕੇ, ਔਰ ਫਿਰ ਇੰਦਰਾ ਗਾਂਧੀ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਫੁੱਲ ਸਕੇਲ ਸਿੱਖਾਂ ਦੇ ਖਿਲਾਫ ਭਰਪਾ ਟੋਟਲ ਵਾਰ। ਔਰ ਉਦੋਂ ਜਦੋਂ ਕਿ ਜੂਨ ਦਾ ਉਹ ਸਾਰਾ ਪੀਰੀਅਡ ਅਸੀਂ ਦੇਖਦੇ ਹਾਂ, ਜੂਨ 84 ਦਾ, ਫਿਰ ਪੰਜਾਬ ਭਰ ਦੇ ਵਿੱਚ ਪੰਜਾਬ ਦੇ ਪਿੰਡਾਂ 'ਚ ਸਿੱਖ ਨੌਜਵਾਨੀ ਦੀ ਹੰਟਿੰਗ। ਕਦੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਕਾਂਗਰਸ ਦੇ ਪੈਰ ਕਦੇ ਪੰਜਾਬ 'ਚ ਲੱਗਣਗੇ, ਜਿਸ ਕਾਂਗਰਸ ਨੇ ਸਾਡਾ ਅਕਾਲ ਤਖਤ ਢਾਇਆ। ਪਰ ਅਸੀਂ ਦੇਖਦੇ ਹਾਂ ਕਿ ਇਕੱਲਾ ਇਹੀ ਨਹੀਂ, 92 ਦਾ ਤਾਂ ਸਮਝ ਆ ਸਕਦਾ ਹੈ ਕਿ ਭਾਈ ਉਹ ਤਾਂ ਬਾਈਕਾਟ ਸੀ ਇੱਕ ਪਾਸੇ, ਔਰ 8-9% ਵੋਟਾਂ ਦੇ ਨਾਲ ਜਿਹੜੀਆਂ ਪੰਜਾਬ ਦੇ ਹਿੰਦੂਆਂ ਨੇ ਹੀ ਪਾਈਆਂ। ਬੇਅੰਤੇ ਦੀ ਸਰਕਾਰ ਇੱਕ ਮਖੌਟੇ ਵਾਂਗ ਜਿਹੜਾ ਕਿ ਸਟੇਟ ਦਾ ਟੈਰਰ ਸੀ, ਉਸ ਨੂੰ ਇੰਪਲੀਮੈਂਟ ਕਰਨ ਦੇ ਲਈ ਲਾਗੂ ਕੀਤੀ ਗਈ। ਫਿਰ ਅਸੀਂ ਦੇਖਦੇ ਹਾਂ ਕਿ 10 ਸਾਲ ਬਾਅਦ ਜਦੋਂ ਕਿ ਅਮਰਿੰਦਰ ਸਿੰਘ ਦਾ ਪਾਵਰ ਦੇ ਵਿੱਚ ਆਣਾ, ਹਾਲਾਂ ਉਦੋਂ ਇਹ ਲੋਕਾਂ 'ਚ ਵਿਚਿਆ ਗਿਆ, ਦੇਖੋ ਜੀ ਅਮਰਿੰਦਰ ਨੇ ਤਾਂ ਜੂਨ 84 ਦੇ ਹਮਲੇ ਵੇਲੇ ਰਿਜ਼ਾਈਨ ਕਰ ਦਿੱਤੀ ਸੀ ਪਾਰਲੀਮੈਂਟ ਦੀ ਸੀਟ। ਇਸ ਲਈ ਉਹੀ ਜ਼ਹਿਰ ਜਿਹੜਾ ਹੈ ਉਹ ਇੱਕ ਹੋਰ ਟ੍ਰੇਟਰ ਦੇ ਚਿਹਰੇ ਨੂੰ ਸਾਹਮਣੇ ਰਖਾ ਕੇ ਜਿਹੜਾ ਵਲੇਟ ਕੇ ਉਸ ਦੇ ਵਿੱਚ ਸਾਨੂੰ ਪਰੋਸਿਆ ਗਿਆ। ਔਰ ਨਤੀਜੇ ਦੇ ਤੌਰ ਤੇ ਅਸੀਂ ਦੇਖਦੇ ਹਾਂ ਕਿ ਭਾਈ 2004 ਤੱਕ ਪਹੁੰਚਦੇ ਹਾਂ, ਜਿਹੜਾ 2003 ਜਾਂ 2 ਜਿਹੜੀ ਵੀ ਅਸੈਂਬਲੀ ਇਲੈਕਸ਼ਨ ਹੋਈ, ਕਿਉਂਕਿ 2022 ਤੋਂ ਪਹਿਲਾਂ 2017 ਦੇ ਵਿੱਚ ਵੀ ਜਿਹੜੀ ਹੈ ਉਹ ਅਮਰਿੰਦਰ ਦੀ ਸਰਕਾਰ ਫੇਰ ਬਣਾਈ, ਔਰ ਆਲਮੋਸਟ 2007 ਤੋਂ 17 ਤੱਕ ਉਹੀ ਬਾਦਲ ਕੇ ਜਿਹੜੇ ਉਸ ਸਾਰੀ ਕੰਸਪੀਰੇਸੀ ਦਾ ਹਿੱਸਾ ਸੀ। ਸੋ ਅਸੀਂ ਇਹ ਦੇਖਦੇ ਹਾਂ ਕਿ 2002 ਤੋਂ 2007 ਤੱਕ ਅਮਰਿੰਦਰ ਨੂੰ ਬਣਾਉਣਾ, ਫਿਰ 2017 ਦੇ ਵਿੱਚ ਕਾਂਗਰਸ ਨੂੰ ਵਾਪਸ ਲਿਆਉਣਾ, ਔਰ ਫਿਰ ਇਹ ਬਦਲ ਕੱਢਣਾ। ਹੁਣ ਇਸ ਨੂੰ ਅਸੀਂ, ਔਰ ਇਹ ਗੱਲ ਜਿਹੜੀ ਹੈ ਕਿਸੇ ਨੇ ਇੱਕ ਵਾਰ ਬੰਗਾਲੀ ਇੱਕ ਸਕਾਲਰ ਨੇ ਕਹੀ, ਉਹਨੇ ਕਿਹਾ ਜੀ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਤੁਸੀਂ ਕਿਵੇਂ ਉਹਨਾਂ ਹੀ ਲੋਕਾਂ ਨੂੰ ਜਿਨ੍ਹਾਂ ਨੇ ਤੁਹਾਡੇ ਤੇ ਜ਼ੁਲਮ ਕੀਤੇ ਨੇ ਉਹਨਾਂ ਨੂੰ ਪਾਵਰ 'ਚ ਵਾਪਸ ਲਿਆਂਦਾ। ਉਹਨੇ ਫਿਰ ਉਦਾਹਰਣ ਦਿੱਤੀ, ਉਹਨਾਂ ਨੇ ਕਿਹਾ ਜੀ ਕਿ ਸਿਧਾਰਥ ਸ਼ੰਕਰ ਰੇ ਬੰਗਾਲ ਦਾ ਚੀਫ ਮਿਨਿਸਟਰ ਹੈ, ਔਰ ਉਹ ਲਾਸਟ ਚੀਫ ਮਿਨਿਸਟਰ ਸੀ। ਉਸ ਤੋਂ ਬਾਅਦ ਬੰਗਾਲ ਦੇ ਵਿੱਚ, ਵੈਸਟ ਬੰਗਾਲ 'ਚ ਕਾਂਗਰਸ ਪਾਰਟੀ ਦਾ ਨਾਮੋ ਨਿਸ਼ਾਨ ਅਸੀਂ ਮਿਟਾ ਦਿੱਤਾ। ਔਰ ਉਹਨੇ ਕਿਹਾ ਇਹਦਾ ਕਾਰਨ ਕਿ ਸਿਧਾਰਥ ਸ਼ੰਕਰ ਰੇ ਦੇ ਵੇਲੇ ਉਸ ਨੇ ਬੰਗਾਲੀ ਮੁੰਡਿਆਂ ਨੂੰ ਜਿਹੜਾ ਨਕਸਲਵਾਦੀ ਕਹਿ ਕੇ ਮਾਰਿਆ ਸੀ। ਔਰ ਕਦੇ ਵੀ, ਔਰ ਜਦੋਂ ਉਹਨੇ ਮੈਨੂੰ ਇਹ ਗੱਲ ਕਹੀ ਤਾਂ ਮੈਨੂੰ ਇੱਕਦਮ ਯਾਦ ਆਇਆ ਕਿ ਸਿਧਾਰਥ ਸ਼ੰਕਰ ਰੇ ਜਿਹੜਾ ਸੁਪਰੀਮ ਕੋਰਟ ਦਾ ਅਟਰਨੀ ਵੀ ਸੀ, ਇੰਦਰਾ ਗਾਂਧੀ ਦੇ ਬਹੁਤ ਨੇੜੇ ਸੀ, ਔਰ ਪੰਜਾਬ ਦੇ ਵਿੱਚ ਵੀ 84 ਤੋਂ ਬਾਅਦ ਇੱਕ ਪੀਰੀਅਡ 'ਚ ਉਹਨੂੰ ਪੰਜਾਬ ਦਾ ਗਵਰਨਰ ਲਾਇਆ ਗਿਆ ਸੀ।
ਔਰ ਪੀਜੀਆਈ ਚੰਡੀਗੜ੍ਹ ਦੇ ਵਿੱਚ ਇੱਕ ਨੈਸ਼ਨਲ ਲੈਵਲ ਦੀ ਮੈਡੀਕਲ ਕਾਨਫਰੰਸ ਸੀ ਜਿਹਨੂੰ ਰੇ ਨੇ ਪ੍ਰੀਜ਼ਾਈਡ ਕਰਨਾ ਸੀ ਐਜ਼ ਏ ਗਵਰਨਰ ਪੰਜਾਬ। ਔਰ ਜਿਉਂ ਹੀ ਉਹ ਖੜਾ ਹੋਇਆ ਬੋਲਣ ਦੇ ਲਈ, ਜਿਹੜੇ ਬੰਗਾਲ ਤੋਂ ਆਏ ਹੋਏ ਡਾਕਟਰ ਸੀ ਉਹ ਸਾਰੇ ਦੇ ਸਾਰੇ ਵਾਕਆਊਟ ਕਰਕੇ ਚਲੇ ਗਏ ਕਿ ਵੀ ਇਹ ਬੰਦਾ ਜਿਹੜਾ ਹੈ ਇਹਦੇ ਥੱਲੇ ਸਾਡੇ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਨੇ। ਔਰ ਉਸ ਤੋਂ ਬਾਅਦ ਕਦੇ ਕਾਂਗਰਸ ਦੇ ਪੈਰ ਜਿਹੜੇ ਨੇ ਉੱਥੇ ਨਹੀਂ ਲੱਗੇ। ਸੋ ਹੁਣ ਤੱਕ ਤਾਂ ਅਸੀਂ ਤਾਂ ਸਭ ਨੂੰ ਅਜਮਾਇਆ ਹੋਇਆ ਸੀ, ਕਾਂਗਰਸ ਤਾਂ ਪਹਿਲਾਂ ਹੀ ਅਜਮਾਈ ਹੋਈ ਸੀ। ਬੀਜੇਪੀ ਦਾ ਕੀ ਰੋਲ ਰਿਹਾ ਹੈ ਵਾਜਪਾਈ ਦੀਆਂ ਸਰਕਾਰਾਂ ਵੇਲੇ, ਅਸੀਂ ਦੇਖਦੇ ਹਾਂ ਵੀ ਕਸ਼ਮੀਰ ਦੇ ਵਿੱਚ ਕਿਵੇਂ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਦਾ 20 ਮਾਰਚ 2000 ਨੂੰ ਭਾਰਤ ਦੌਰਾ ਸ਼ੁਰੂ ਹੁੰਦਾ ਹੈ ਤੇ ਵਾਜਪਾਈ ਪ੍ਰਾਈਮ ਮਿਨਿਸਟਰ ਹੈ, ਅਡਵਾਨੀ ਹੋਮ ਮਿਨਿਸਟਰ ਹੈ, ਔਰ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ 'ਚ 35 ਸਿੱਖਾਂ ਨੂੰ, ਮੇਲ ਸਿੱਖਾਂ ਨੂੰ ਘਰਾਂ ਚੋਂ ਕੱਢ ਕੇ ਗੁਰਦੁਆਰਿਆਂ ਦੀ ਕੰਧ ਨਾਲ ਖੜੇ ਕਰਕੇ ਐਲ ਕੈਪੋਨੇ ਸਟਾਈਲ ਦੇ ਨਾਲ ਉਹਨਾਂ ਦਾ ਕੋਲਡ ਬਲੱਡਡ ਮਰਡਰ ਕਰ ਦਿੱਤਾ ਜਾਂਦਾ। ਔਰ ਉਹੀ ਨੀਤੀਆਂ ਅਡਵਾਨੀ, ਆਪਣੀ ਉਹਦੀ ਕਿਤਾਬ ਪੜ੍ਹ ਲਓ, ਕਿਵੇਂ ਵੈਲਕਮ ਹੀ ਨਹੀਂ ਕਰਦੀ ਬੀਜੇਪੀ, ਸਗੋਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਵਿੱਚ ਵੀ 90 ਤੋਂ ਜ਼ਿਆਦਾ ਕੇਸ ਆਰਐਸਐਸ ਵਲੰਟੀਅਰਸ ਦੇ ਖਿਲਾਫ ਵੀ ਸੀ ਜਿਨ੍ਹਾਂ ਨੇ ਸਿੱਖਾਂ ਨੂੰ ਜਿਉਂਦੇ ਸਾੜਿਆ, ਪਰ ਵਾਜਪਾਈ ਦੀ ਸਰਕਾਰ ਵੇਲੇ ਉਹ ਵਾਪਸ ਲੈ ਲਏ ਗਏ। ਪਰ ਅਸੀਂ ਇਹਦੇ ਬਾਵਜੂਦ ਉਹਨਾਂ ਹੀ ਬਾਦਲਕਿਆਂ ਨੂੰ, ਜਿਹੜੇ ਨਾਲ ਜਿਨ੍ਹਾਂ ਨੇ ਧਰਮਯੁੱਧ ਮੋਰਚੇ ਦੇ ਚੱਲਦਿਆਂ 18 ਤੋਂ ਜ਼ਿਆਦਾ ਮੀਟਿੰਗਾਂ, ਖੁਫੀਆ ਮੀਟਿੰਗਾਂ ਜਿਹੜੀਆਂ ਨੇ ਇੰਦਰਾ ਗਾਂਧੀ ਜਾਂ ਉਹਦੀ ਟੀਮ ਦੇ ਨਾਲ ਕੀਤੀਆਂ, ਉਹਨਾਂ ਨੂੰ ਵੀ ਪਾਵਰ 'ਚ ਲਿਆਂਦਾ। ਅਕਾਲੀ ਦਲ ਬੀਜੇਪੀ ਦਾ 50 ਸਾਲ ਦਾ ਦੇ ਲਗਭਗ ਜਿਹੜਾ ਕੋਲੀਸ਼ਨ ਸੀ, ਵਨ ਵੇ ਔਰ ਦਾ ਅਦਰ, ਜਾਰੀ ਰਿਹਾ। ਔਰ ਹੁਣ ਅਸੀਂ ਉਹੀ ਰਾਹੁਲ ਗਾਂਧੀ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਆਇਆ ਦੁਬਾਰਾ, ਔਰ ਉਹ ਡਰਾਮਾ ਕਰ ਰਿਹਾ ਕੇਸਰੀ ਪੱਗ ਬੰਨ੍ਹ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਿਹਾ, ਫਿਰ ਲਾਲ ਪੱਗ ਬੰਨ੍ਹ ਕੇ ਫਤਿਹਗੜ੍ਹ ਸਾਹਿਬ ਦੇ ਕਰ ਰਿਹਾ। ਔਰ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਜਾਂ ਦੂਸਰੇ ਵੀ, ਜੇ ਕੋਈ ਕਾਂਗਰਸ ਦੀ ਕਾਰਗੁਜ਼ਾਰੀ ਰਿਮਾਈਂਡ ਕਰਵਾਉਣ ਦੀ ਕੋਸ਼ਿਸ਼ ਕਰਦਾ ਤੇ ਅੱਗੋਂ ਇਹ ਕਿਹਾ ਜਾਂਦਾ ਕਿ ਜੀ ਜੋ ਉਹਦੇ ਪਿਓ ਨੇ ਕੀਤਾ ਜਾਂ ਉਹਦੀ ਦਾਦੀ ਨੇ ਕੀਤਾ ਜਾਂ ਦਾਦੀ ਦੇ ਪਿਓ ਨੇ ਕੀਤਾ, ਇਹਦਾ ਕੀ ਕਸੂਰ ਹੈ, ਇਹਨੇ ਕੀ ਕੀਤਾ। ਸੋ ਇਹ ਜਿਹੜਾ ਸਾਡਾ ਵਰਤਾਰਾ ਹੈ, ਕਿਤੇ ਨਾ ਕਿਤੇ ਅਸੀਂ ਜੇ ਬਾਰ-ਬਾਰ ਮਾਰ ਖਾਂਦੇ ਹਾਂ ਜਾਂ ਬਾਰ-ਬਾਰ ਉਸ ਕਿਸਮ ਦਾ ਹੀ ਜਿਹੜਾ ਪਾਰਟ ਕਰਦੇ ਹਾਂ, ਇਵੇਂ ਹੀ ਜਦੋਂ ਇੱਥੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਬਾਹਰੋਂ ਝਾੜੂ ਨਾਲ ਪੈਸੇ ਇਕੱਠੇ ਕਰ ਰਹੇ ਸੀ, ਇਕੱਲਾ ਇਹੀ ਨਹੀਂ ਵੀ ਝਾੜੂ ਉਹਨਾਂ ਦਾ ਨਿਸ਼ਾਨ ਸੀ, ਔਰ ਕਰੋੜਾਂ ਡਾਲਰ ਜਿਹੜੇ ਨੇ ਬਾਹਰਲੇ ਸਿੱਖਾਂ ਨੇ ਦਿੱਤੇ ਪਹਿਲੀ 2014 ਵੇਲੇ। ਔਰ ਉਦੋਂ ਚੰਗੇ ਭਲੇ ਬੰਦੇ ਜਿਹੜੇ ਨੇ ਉਹ ਵਿਰੋਧ ਦੇ ਵਿੱਚ ਸਾਡੇ ਖਲੋ ਗਏ ਸੀ ਕਿ ਜੀ ਤੁਸੀਂ ਤਾਂ ਹਰ ਇੱਕ ਦਾ ਵਿਰੋਧ ਹੀ ਕਰਨਾ ਹੁੰਦਾ ਹੈ। ਔਰ ਉਹੀ ਜਦੋਂ ਵਕਤ ਬੀਤ ਜਾਂਦਾ ਹੈ ਫਿਰ ਤਾਂ ਇਹੀ ਕਹਿਣ ਜੋਗੇ ਹੁੰਦਾ ਜੀ ਤੁਸੀਂ ਠੀਕ ਹੀ ਕਿਹਾ ਸੀ। ਜਦੋਂ ਫਿਰ ਇਹੀ ਕੁਝ ਸੁਣ ਕੇ ਹੁਣ ਤਾਂ ਕੰਨ ਹੀ ਪੱਕ ਗਏ। ਹੁਣ ਤਾਂ ਮੈਂ ਐਕਸਪੈਕਟ ਵੀ ਨਹੀਂ ਕਰਦਾ ਹੁੰਦਾ ਕਿ ਕੋਈ ਜਿਹੜਾ ਉਸ ਤੋਂ ਮੈਂ ਉਹਦਾ ਜਵਾਬ ਚਾਹਾਂ ਕਿ ਭਾਈ ਮੈਂ ਜੋ ਕਿਹਾ ਉਹ ਠੀਕ ਹੈ ਕਿ ਗਲਤ ਹੈ, ਕਿਉਂਕਿ ਇਸ ਕਿਸਮ ਦਾ ਵਰਤਾਰਾ ਬਣਿਆ। ਔਰ ਬਿਲਕੁਲ ਇਹੀ ਗੱਲ ਵੀਰ ਨਵਤੇਜ ਸਿੰਘ ਹੋਰਾਂ ਨੇ ਕਹੀ ਹੈ। ਸੁਖਬੀਰ ਬਾਦਲ, ਉਹੀ ਅੱਜ ਮੈਂ ਇੱਕ ਇੰਟਰਵਿਊ ਸੁਖਦੇਵ ਸਿੰਘ ਭੌਰ ਦਾ ਸੁਣ ਰਿਹਾ ਸੀ ਜਿਹਦੇ 'ਚ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਉਹ ਗੱਲ ਕਰ ਰਿਹਾ, ਉਦੋਂ ਜਨਰਲ ਸੈਕਟਰੀ ਸੀ ਸ਼੍ਰੋਮਣੀ ਕਮੇਟੀ ਦਾ, ਕਿ ਕਿਵੇਂ ਸੁਖਬੀਰ ਬਾਦਲ ਜਦੋਂ ਪ੍ਰੈਜ਼ੀਡੈਂਟ ਬਣਦਾ ਹੈ ਅਕਾਲੀ ਦਲ ਦਾ, ਔਰ ਕਿਵੇਂ ਵਨ ਸਾਈਡਡ ਜਿਹੜਾ ਕਿਹਨੂੰ ਖੁਸ਼ ਕਰਨ ਦੇ ਲਈ ਉਸ ਨਾਨਕਸ਼ਾਹੀ ਕੈਲੰਡਰ ਨੂੰ ਜਿਹੜਾ 2003 ਤੋਂ 2010 ਤੱਕ ਲਾਗੂ ਰਿਹਾ, ਉਹਨੂੰ ਇੱਕ ਹੁਕਮ ਦੇ ਨਾਲ ਉਹ ਭੌਰ ਕਹਿੰਦਾ ਕਿ ਜਦੋਂ ਅਵਤਾਰ ਸਿੰਘ ਮੱਕੜ ਜਿਹੜਾ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ, ਉਹਨੂੰ ਮੈਂ ਕਨਫਰੰਟ ਕੀਤਾ ਇੰਟਰਮ ਕਮੇਟੀ ਦੀ ਮੀਟਿੰਗ ਦੇ ਵਿੱਚ ਕਿ ਬਈ ਇਹ ਕੀ ਹੈ, ਤਾਂ ਉਹਨੇ ਕਿਹਾ ਜੀ ਉੱਪਰੋਂ ਹੁਕਮ ਹੈ। ਹੁਣ ਉੱਪਰੋਂ ਤੁਹਾਨੂੰ ਪਤਾ ਹੀ ਹੈ ਵੀ ਕਿਹਦਾ ਹੁਕਮ ਹੋਣਾ ਤੇ ਕੀ ਹੋਣਾ, ਤੇ ਹੁਣ ਇਹ ਖੇਖਣ ਕਰ ਰਹੇ ਨੇ ਸੁਖਬੀਰ ਬਾਦਲ ਹੋਏ ਦੂਜਾ ਹੋਏ। ਸੋ ਇਹ ਜੇ ਅਸੀਂ ਇਸ ਗੱਲ ਨੂੰ ਔਰ ਇਹ ਗੱਲ ਜਦੋਂ ਅਸੀਂ ਸੰਤ ਪਿੰਡਾਂ ਵਾਲਿਆਂ ਦੇ ਕਾਂਟੈਕਟ ਬਾਰ-ਬਾਰ ਇਹ ਦੁਹਰਾਉਂਦੇ ਹਾਂ, ਔਰ ਮੈਂ ਉਹਨਾਂ ਦੀ ਇਹ ਕੋਟ ਜਿਹੜਾ ਗ੍ਰੈਂਡ ਤਾਜ ਬੈਂਕੁਏਟ ਹਾਲ ਦੇ ਵਿੱਚ ਸੈਮੀਨਾਰ ਵੀ ਸੀ, ਸਿਕਸ ਪ੍ਰੈਜ਼ੈਂਟ ਐਂਡ ਫਿਊਚਰ, ਉਸ ਦੇ ਵਿੱਚ ਮੈਂ ਇਹ ਕਹੀ ਸੀ ਕਿ ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼ ਨੇ, ਸ਼ਹੀਦਾਂ ਦਾ ਖੂਨ ਪੀ ਕੇ ਨਰਕ ਧਾਰੀਆਂ ਨੂੰ ਬਾਪੂ ਕਹਿ ਕੇ ਕੇਸਰੀ ਨਿਸ਼ਾਨ ਦੀ ਦੁਰਵਰਤੋਂ ਕਰਕੇ ਜੋ ਆਪਣੀ ਕੁਰਸੀ ਕਾਇਮ ਰੱਖਣਾ ਚਾਹੁੰਦਾ ਖਾਲਸਾ ਜੀ, ਉਸ ਨੂੰ ਤੁਸੀਂ ਪਛਾਣਨਾ। ਹੁਣ ਸ਼ਹੀਦਾਂ ਦਾ ਖੂਨ ਕਿਹਨੇ ਪੀਤਾ? ਇਹੀ ਸਾਰੇ ਨੇ ਜਿਹੜੇ ਉਸ ਖੂਨ ਦੀ ਬਦੌਲਤ ਕੁਰਸੀ ਤੇ ਬੈਠ ਕੇ, ਔਰ ਕਿਵੇਂ ਇਹਨਾਂ ਨੇ ਜੇ ਭਾਈ ਗੁਰਦੇਵ ਸਿੰਘ ਕੌਂਕੇ ਟਾਰਚਰ ਕਰਕੇ ਸ਼ਹੀਦ ਹੁੰਦੇ ਨੇ, ਔਰ ਉਸ ਵੇਲੇ ਵੀ ਜੋ ਕਰਨ ਵਾਲਾ ਸਵਰਨਾ ਘੋਟਣਾ ਉਸ ਨੂੰ ਪ੍ਰੋਟੈਕਟ ਬਾਦਲ ਕਰਦਾ ਹੈ,
ਜੇ ਤਿਵਾੜੀ ਕਮਿਸ਼ਨ ਰਿਪੋਰਟ ਆਉਂਦੀ ਹੈ ਉਹਨੂੰ ਫ੍ਰਿਜ 'ਚ ਫਰੀਜ਼ ਕਰਤਾ ਜਾਂਦਾ ਹੈ ਔਰ ਉਹਨਾਂ ਹੀ ਕਾਤਲਾਂ ਨੂੰ ਉਹ ਰਮੇਸ਼ਿੰਦਰ ਸਿੰਘ ਦਾ ਚੀਫ ਸੈਕਟਰੀ ਬਣਿਆ ਹੋਏ ਬਾਦਲ ਦਾ ਉਹੀ ਰਮੇਸ਼ਿੰਦਰ ਸਿੰਘ ਜਿਹੜਾ ਜਦੋਂ ਗੁਰਦੇਵ ਸਿੰਘ ਬਰਾੜ ਜੂਨ ਦੇ ਪਹਿਲੇ ਹਫਤੇ ਜੂਨ 84 ਚ ਡਿਪਟੀ ਕਮਿਸ਼ਨਰ ਨੇ ਔਰ ਉਹ ਹੁਕਮ ਮੰਨਣ ਤੋਂ ਇਨਕਾਰੀ ਹੁੰਦੇ ਨੇ ਤਾਂ ਉਹਨਾਂ ਨੂੰ ਲੌਂਗ ਲੀਵ ਤੇ ਭੇਜ ਦਿੱਤਾ ਜਾਂਦਾ ਹੈ ਤੇ ਰਮੇਸ਼ਿੰਦਰ ਸਿੰਘ ਆ ਕੇ ਦਸਤਖਤ ਕਰਦਾ ਫੌਜ ਦੇ ਹਵਾਲੇ ਕਰਨ ਦਾ ਔਰ ਬਾਅਦ ਚੋਂ ਬੀਜੇਪੀ ਵੀ ਜੁਆਇਨ ਕਰਦਾ। ਸੋ ਇਹ ਸ਼ਹੀਦਾਂ ਦੇ ਖੂਨ ਪੀਣ ਵਾਲੇ ਨੇ। ਜਦੋਂ ਤੁਸੀਂ ਬਾਦਲ ਟੱਬਰ ਜਾਂ ਅਕਾਲੀਆਂ ਵੱਲ ਦੇਖੋ ਤੇ ਨਰਕਧਾਰੀਆਂ ਨੂੰ ਵੀ ਬਾਪੂ ਕਿਹਨੇ ਕਿਹਾ? 13 ਅਪ੍ਰੈਲ 1978 ਦਾ ਵਾਕਿਆ ਵੀ ਉਦੋਂ ਹੀ ਹੁੰਦਾ ਜਦੋਂ ਪੰਜਾਬ ਦੇ ਵਿੱਚ ਬਾਦਲ ਦੀ ਸਰਕਾਰ ਹੈ ਔਰ ਬਾਦਲ ਦੇ ਹੁਕਮਾਂ ਥੱਲੇ ਉਸ ਨਰਕਧਾਰੀ ਨੂੰ ਸੇਫਲੀ ਅੰਮ੍ਰਿਤਸਰ ਤੋਂ ਦਿੱਲੀ ਪਹੁੰਚਾਇਆ ਜਾਂਦਾ ਹੈ ਔਰ ਈਵਨ ਅੰਮ੍ਰਿਤਸਰ ਦੇ ਵਿੱਚ ਟ੍ਰਾਇਲ ਵੀ ਨਹੀਂ ਹੁੰਦਾ ਕਿ ਜੀ ਉਹ ਕਰਨਾਲ ਸ਼ਿਫਟ ਕਰ ਦਿੱਤਾ ਜਾਂਦਾ ਹੈ। ਕੇਸਰੀ ਨਿਸ਼ਾਨ ਦੀ ਦੁਰਵਰਤੋਂ ਜਿੰਨੀ ਇਸ ਟੱਬਰ ਨੇ ਕੀਤੀ ਉਹ ਉਸ ਦਾ ਕੋਈ ਸਾਨੀ ਨਹੀਂ ਹੈ। ਤੇ ਜੇ ਫਿਰ ਵੀ ਬਾਰ-ਬਾਰ ਅਸੀਂ ਘੁੰਮਾ ਕੇ ਇਹਨਾਂ ਦੇ ਹੀ ਚੁੰਗਲ 'ਚ ਫਸਣਾ ਤੇ ਫਿਰ ਉਹ ਜਿਵੇਂ ਸਾਡੇ ਵੀਰ ਉੱਥੋਂ ਸੈਨ ਫਰਾਂਸਿਸਕੋ ਤੋਂ ਜਤਿੰਦਰ ਸਿੰਘ ਕਹਿੰਦਾ ਹੁੰਦਾ ਨੇ ਕਿ ਭਾਈ ਜੇ ਇੱਕੋ ਕਿਸਮ ਦਾ ਤਜਰਬਾ ਜਿਹੜਾ ਇੱਕ ਵਾਰੀ ਫੇਲ ਹੋ ਚੁੱਕਾ ਹੈ ਉਹੀ ਸੰਦ ਇਸਤੇਮਾਲ ਕਰਕੇ ਉਹੀ ਤਕਨੀਕ ਇਸਤੇਮਾਲ ਕਰਕੇ ਉਹ ਤਜਰਬਾ 20 ਸਾਲ ਬਾਅਦ ਵੀ ਕਰੋਗੇ ਨਤੀਜਾ ਉਹੀ ਨਿਕਲੇਗਾ ਜਿਹੜਾ ਪਹਿਲਾਂ ਨਿਕਲਿਆ ਸੀ। ਸੋ ਵੀਰ ਨਵਤੇਜ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਕਿ ਇਸ ਬਹਾਨੇ ਨਾਲ ਉਹਨਾਂ ਨੇ ਸਾਨੂੰ ਵੀ ਇਹ ਯਾਦ ਦਹਾਨੀ ਕਰਵਾਈ ਕਿ ਭਾਈ ਜਿੱਥੇ ਤੁਸੀਂ ਦੇਖੋਗੇ ਉਸ ਦਾ ਇੱਕ ਤਾਂ ਇਹ ਉਹ ਲੋਕ ਨੇ ਹਾਲਾਂਕਿ ਕਿਸੇ ਨੇ ਕਦੇ ਨਾ ਸਮਝ ਲੋਕਾਂ ਦੇ ਲਈ ਕਿਹਾ ਸੀ ਲੇਕਿਨ ਇਹ ਤਾਂ ਅਸੀਂ ਬੇਈਮਾਨਾਂ ਦੀ ਗਾਥਾ ਸੁਣਾ ਰਹੇ ਹਾਂ ਔਰ ਉਹਨਾਂ ਨਾ ਸਮਝ ਲੋਕਾਂ ਬਾਰੇ ਕਿਸੇ ਨੇ ਸ਼ੇਰ ਕਿਹਾ ਸੀ ਕਿ ਹਰ ਸ਼ਾਖ पे उल्लू बैठा है अंजाम गुलिस्तां क्या होगा बर्बाद गुलिस्तां करने को जब एक ही उल्लू काफी है। इतने जिते ਤੁਸੀਂ ਨਜ਼ਰ ਮਾਰਦੇ ਹੋ ਉੱਲੂ ਬੈਠੇ ਨੇ ਇੱਥੇ ਤਾਂ ਬੇਈਮਾਨਾਂ ਦੀ ਔਲਾਦ ਬੈਠੀ ਹੈ ਚੋਰ ਬੈਠੇ ਨੇ ਸੱਪ ਬੈਠੇ ਨੇ ਜਿਹੜੇ ਬਾਰ-ਬਾਰ ਡਸ ਰਹੇ ਨੇ ਔਰ ਅਸੀਂ ਬਾਰ-ਬਾਰ ਦੇ ਉਹ ਲਾਸ਼ਾਂ ਚੁੱਕਦੇ ਆ ਜਿਨ੍ਹਾਂ ਨੂੰ ਇਹਨਾਂ ਨੇ ਦੱਸਿਆ ਹੁੰਦਾ ਤੇ ਫਿਰ ਜਿਹੜਾ ਅਸੀਂ ਉਹਨਾਂ ਦੇ ਅੱਗੇ ਜਾ ਕੇ ਸ਼ੇਸ਼ਨਾਗ ਜੀ ਮਹਾਰਾਜ ਅਸੀਂ ਲੈ ਕੇ ਫਿਰ ਜਿਹੜਾ ਉਹਨਾਂ ਦੀ ਆਰਤੀ ਉਤਾਰਨ ਤੱਕ ਜਾਂਦੇ ਤੇ ਫਿਰ ਅਸੀਂ ਹੱਕਦਾਰ ਹੋਵਾਂਗੇ ਜੇ ਅਸੀਂ ਇਹ ਸਾਰੀ ਗੇਮ ਨੂੰ ਨਹੀਂ ਸਮਝਦੇ। ਹੁਣ ਗੱਲ ਭਾਰਤੀ ਸਿਸਟਮ ਦੀ ਕਰੀਏ ਇਧਰ ਤਾਂ ਉਹਨਾਂ ਨੇ ਸਿੱਖਾਂ ਨੂੰ ਬੈਫੂਲ ਡਿਊਪ ਚੀਟ ਜੋ ਮਰਜ਼ੀ ਲਫ਼ਜ਼ ਕਹੋ ਕਰਨ ਦੇ ਲਈ ਇਸ ਕਿਸਮ ਦੇ ਜਿਹੜੇ ਨੇ ਉਹ ਛੱਡੇ ਹੋਏ ਨੇ ਛਲੇਡੇ ਪਰ ਦੂਸਰੇ ਪਾਸੇ ਜਿੱਥੇ ਡਾਇਸਪੋਰਾ ਸਿੱਖਾਂ ਦੀ ਤਾਕਤ ਜ਼ਾਹਰ ਹੈ ਕਿ ਪਿਛਲੇ ਇਹਨਾਂ 38 ਸਾਲਾਂ 'ਚ ਕੰਸੋਲੀਡੇਟ ਹੋਈ ਹੈ ਇਹਦੇ ਬਾਵਜੂਦ ਇੰਡੀਅਨ ਏਜੰਸੀਆਂ ਨੇ ਕੈਨੇਡਾ ਦੇ ਵਿੱਚ ਕਨਿਸ਼ਕਾ ਵਰਗਾ ਕਾਂਡ ਕਰਵਾਇਆ ਔਰ ਇਸੇ ਤਰ੍ਹਾਂ ਯੂਕੇ ਹੋਏ ਅਮਰੀਕਾ ਹੋਏ ਹਰ ਥਾਂ ਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਦੀਆਂ ਐਮਬੈਸੀਆਂ ਇਹਨਾਂ ਦੇ ਹਾਈ ਕਮਿਸ਼ਨ ਇਹਨਾਂ ਦੇ ਕੌਂਸੂਲੇਟ ਆਫਿਸ ਲਗਾਤਾਰਤਾ ਦੇ ਨਾਲ ਕੁਛ ਨਾ ਕੁਛ ਲਗਾਤਾਰ ਉਹ ਕਰਦੇ ਰਹੇ ਨੇ ਬੈਠੇ ਨਹੀਂ ਨੇ ਉਹਨਾਂ ਨੇ ਇੱਕ ਅੱਧਾ ਜਿਹੜਾ ਹੈ ਉਹ ਆਫੀਸ਼ੀਅਲੀ ਇਸ ਕੰਮ ਦੇ ਲਈ ਬਿਠਾਇਆ ਹੋਇਆ ਹੈ ਗੁਰਦੁਆਰਿਆਂ 'ਚ ਵੀ ਇੰਟਰਵੀਨ ਕਰਦੇ ਨੇ ਇੰਟਰਫੀਅਰ ਕਰਦੇ ਨੇ ਲੇਕਿਨ ਜਿੱਥੇ ਸਿੱਖਾਂ ਨੇ ਸਿਆਣਪ ਦਾ ਸਬੂਤ ਦਿੰਦੇ ਆ ਆਪਣੀ ਪੋਜੀਸ਼ਨ ਨੂੰ ਕੰਸੋਲੀਡੇਟ ਕੀਤਾ ਹੈ ਔਰ ਜੋ ਇਹਨਾਂ ਦਾ 에ਅਰ ਇੰਡੀਆ ਕਨਿਸ਼ਕਾ ਦਾ ਇਹਨਾਂ ਦੀ ਕਰਾਈ ਕਰਤੂਤ ਸੀ ਉਸ ਦੀ ਸ਼ੈਡੋ 'ਚ ਉੱਭਰਦੇ ਆ ਭਾਵੇਂ ਵਕਤ ਲੱਗਾ ਪਰ ਉਸ ਨੂੰ ਸਿੱਖਾਂ ਨੇ ਪਿੱਛੇ ਛੱਡਦੇ ਆ ਇੱਕ ਨਵੇਂ ਜਲਾਲ ਦੇ ਨਾਲ ਔਰ ਇੱਕ ਨਵੀਂ ਸਟ੍ਰੈਟਜੀ ਦੇ ਨਾਲ ਕੌਮੀ ਕਰ ਖਾਲਿਸਤਾਨ ਦੀ ਪ੍ਰਾਪਤੀ ਦੀ ਲੜਾਈ ਨੂੰ ਅੱਗੇ ਤੋਰਿਆ। ਉਸ ਦੇ ਵਿੱਚ ਮੈਂ ਸਮਝਦਾ ਹਾਂ ਵੀ ਖਾਲਿਸਤਾਨ ਰੈਫਰੈਂਡਮ 2020 ਇੱਕ ਬਹੁਤ ਵੱਡੀ ਮੁਹਿੰਮ ਹੈ। ਇਸ ਦੇ ਲਈ ਪ੍ਰੋਪਰਲੀ ਗਰਾਊਂਡ ਵੀ ਤਿਆਰ ਕੀਤੀ ਗਈ। ਇਸ ਤੋਂ ਪਹਿਲਾਂ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਰੈਕਗਨਾਈਜ਼ ਕਰਵਾਉਣ ਦੀ ਮੰਗ ਬਾਹਰਲੇ ਮੁਲਕਾਂ ਦੇ ਵਿੱਚ ਖਾਸ ਤੌਰ ਤੇ ਅਮਰੀਕਾ 'ਚ ਜਿਹੜੇ ਉੱਥੋਂ ਦੇ ਕ੍ਰਿਮੀਨਲ ਸੀ ਉਹਨਾਂ ਦਾ ਦਾਖਲਾ ਰੋਕਣ ਦੇ ਲਈ ਉਹਨਾਂ ਦਾ ਰਸਤਾ ਰੋਕਣ ਦੀ ਗੱਲ ਔਰ ਇਵੈਂਚੁਅਲੀ ਜਿਹੜਾ ਰੈਫਰੈਂਡਮ 2020 ਲੰਡਨ ਦੇ ਵਿੱਚ ਔਰ ਫਿਰ ਅਸੀਂ ਦੇਖਦੇ ਹਾਂ ਇਟਲੀ ਦੇ ਵਿੱਚ ਫਰਾਂਸ ਦੇ ਵਿੱਚ ਔਰ ਟੋਰਾਂਟੋ ਕੈਨੇਡਾ ਦੇ ਵਿੱਚ ਸਫਲਤਾ ਨਾਲ ਹੋਇਆ ਔਰ 29 ਜਨਵਰੀ ਨੂੰ ਆਸਟ੍ਰੇਲੀਆ ਦੇ ਵਿੱਚ ਉਸ ਦੀਆਂ ਵੋਟਾਂ ਮੈਲਬਰਨ 'ਚ ਪੈਣੀਆਂ ਨੇ ਔਰ ਅਸੀਂ ਪਿਛਲੇ ਪੀਰੀਅਡ ਜਦੋਂ ਇਸ ਨੂੰ ਲੈ ਕੇ ਜਿਵੇਂ ਉਸ ਮੁਰਡੌਕ ਦੇ ਪੇਪਰ ਦਾ ਆਸਟ੍ਰੇਲੀਅਨ ਦੇ ਵਿੱਚ
ਜਿਹੜੀਆਂ ਨੇ ਉਹ ਵਿਲੀਫਾਈਂਗ ਸਿੱਖ ਵਿਲੀਫਾਈਂਗ ਸਟੋਰੀਜ਼ ਪਲਾਂਟ ਕੀਤੀਆਂ ਗਈਆਂ ਜੀ। ਉਸ ਦੇ ਉੱਤੇ ਬੜੇ ਚੰਗੇ ਢੰਗ ਨਾਲ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਨੇ, ਗੁਰਦੁਆਰਾ ਕਮੇਟੀਆਂ ਨੇ, ਸਿੱਖ ਸੰਸਥਾਵਾਂ ਨੇ, ਪੋਲੀਟੀਕਲ ਲੈਵਲ ਦੇ ਉੱਤੇ ਮੈਂਬਰਸ ਆਫ ਪਾਰਲੀਮੈਂਟ ਔਰ ਦੂਸਰਿਆਂ ਦੇ ਨਾਲ ਕੰਮ ਕਰਕੇ ਉਹਨੂੰ ਕਾਊਂਟਰ ਕੀਤਾ। ਦਾ ਆਸਟ੍ਰੇਲੀਅਨ ਦਾ ਵੀ ਮੂੰਹ ਭੰਨਿਆ ਔਰ ਇੰਡੀਆ ਨੂੰ ਵੀ ਕਾਫੀ ਹੱਦ ਤੱਕ ਐਕਸਪੋਜ਼ ਕੀਤਾ। ਇਹਨਾਂ ਨੇ ਉਸੇ ਪੀਰੀਅਡ 'ਚ ਆਪਣਾ ਚੀਥੜਾ ਯੈਲੋ ਜਰਨਲਿਜ਼ਮ ਜਿਹਨੂੰ ਕਿਹਾ ਜਾਂਦਾ ਦਾ ਆਸਟ੍ਰੇਲੀਅਨ ਟੁਡੇ ਉਸ ਚੁਣਾਂ ਦਾ ਬਰਾਬਰ ਜਾਰੀ ਰਿਹਾ। ਨਾਲ ਦੀ ਨਾਲ ਜਿਹੜੇ ਇਹਨਾਂ ਦੇ ਆਪਣੇ ਆਪ ਇੰਡੀਆ ਨਾਂ ਦੀ RSS ਦੀ ਆਊਟਫਿਟ ਹੈ ਔਰ ਪਿੱਛੇ ਵੀ ਇਸ ਬਾਰੇ ਜਿਵੇਂ ਅਸੀਂ ਦੇਖਦੇ ਹਾਂ ਉਹ ਪੰਚ ਜਨੇ ਹੋਏ ਜਾਂ ਦਾ ਆਬਜ਼ਰਵਰ ਹੋਏ ਉਸ ਦੇ ਵਿੱਚ ਉੱਥੇ ਰੱਖਿਆ। ਪਰ ਇਹਨਾਂ ਨੇ ਈਵਨ ਜਿਹੜੀ ਇਹਨਾਂ ਦੀ ਨੈਸ਼ਨਲ ANI ਨਿਊਜ਼ ਏਜੰਸੀ ਹੈ ਜਿਹਦੀਆਂ ਸਟੋਰੀਜ਼ ਸਿਰਫ ਪ੍ਰਿੰਟ ਮੀਡੀਆ ਇੱਕ ਜ਼ਮਾਨੇ 'ਚ ਸੀ, ਲੇਕਿਨ ਹੁਣ ਤਾਂ ਈਵਨ ਬਾਹਰਲੇ ਚੈਨਲ ਵੀ ਬਹੁਤ ਵਾਰ ਅਸੀਂ CNN ਜਿਹੜਾ IPN ਦੇ ਥੱਲੇ ਇੰਡੀਆ 'ਚ ਦੇ ਨਾਲ ਜਿਹੜਾ ਉਹ ਕੋਲੈਬੋਰੇਟ ਕਰਦਾ ਜਾਂ ਹੋਰ ਚੈਨਲ ਵੀ, ਮੈਨੂੰ ਹਰ ਪਾਸੇ ਜਿਹੜੀ ਇੰਡੀਆ ਨਾਲ ਰਿਲੇਟਡ ਖਬਰ ਹੈ ANI ਦੀ ਸੋਰਸ ਤੋਂ ਹੀ ਨਜ਼ਰ ਆਉਂਦੀ ਹੈ ਕਿਉਂਕਿ ANI ਹੈ ਹੀ ਰਾਹ ਦੀ ਆਊਟਫਿਟ ਔਰ ਉਸ ਰਾਹੀਂ ਉੱਥੇ ਵੀ ਔਰ ਜਿਸ ਕਿਸਮ ਦਾ 600 ਤੋਂ ਜ਼ਿਆਦਾ ਚੈਨਲ ਇਹਨਾਂ ਨੇ ਆਪਣਾ ਬਿਠਾਇਆ ਹੋਇਆ ਹੈ ਪਰ ਉਹਨਾਂ 'ਚ ਖਾਸ ਤੌਰ ਤੇ ਜਿਹੜਾ ਬਾਹਰਲੇ ਸਿੱਖਾਂ ਨੂੰ ਟਾਰਗੇਟ ਕਰਨ ਲਈ ਉਛਲ ਕੇ ਜਿਹੜੀਆਂ ਉਹ 4-4 ਫੁੱਟ ਦੀਆਂ ਐਂਕਰਾਂ 8-8 ਫੁੱਟ ਉਛਲ ਰਹੀਆਂ ਹੁੰਦੀਆਂ ਨੇ ਉਹ ਦਾ ਰਿਪਬਲਿਕ ਹੁੰਦਾ ਜਾਂ ਅਰੁਣ ਗੋਸਵਾਮੀ ਇੱਕ ਹੋਰ ਉਥੋਂ ਅਸਾਮ ਦੇ ਜੰਗਲਾਂ ਚੋਂ ਫੜ ਕੇ ਲਿਆਂਦਾ ਬਾਂਦਰ ਹੈ ਜਿਸ ਨੂੰ ਨਚਾ ਰਹੇ ਹੁੰਦੇ ਨੇ ਔਰ ਇਸ ਸਾਰੇ ਨੂੰ ਉੱਥੇ ਸਿੱਖਾਂ ਦੇ ਅੰਦਰ ਡਰ ਪੈਦਾ ਕਰਨ ਲਈ ਵੀ ਔਰ ਬਦਨਾਮ ਕਰਨ ਲਈ ਵੀ ਤੇ ਉੱਥੇ ਵੀ ਉਹਨਾਂ ਨੇ ਆਪਣੇ ਉਸ ਕਿਸਮ ਦੇ ਹੀ ਫਿਰ ਟੁਚੇ ਜਿਹੜੇ ਪੱਗਾਂ ਵਾਲੇ ਨੇ ਉਹਨਾਂ ਨੂੰ ਲਿਆ ਕੇ ਉਹਨਾਂ ਤੋਂ ਹੀ ਜਿਹੜੀ ਬਾਹਰਲੀ ਐਕਟੀਵਿਟੀ ਇਹਨਾਂ ਦੀ ਨੈਗੇਟਿਵਿਟੀ ਕੀਤੀ ਹੁੰਦੀ ਹੈ ਉਸ ਨੂੰ ਕੰਡੈਮ ਕਰਾ ਰਹੇ ਹੁੰਦੇ ਨੇ ਦੱਸਣ ਲਈ ਕਿ ਜਿਹੜੀ ਫੇਕ ਸਟੋਰੀ ਇਹਨਾਂ ਨੇ ਕ੍ਰੀਏਟ ਕੀਤੀ ਔਰ ਉਹ ਵੀ ਜਿਹੜੇ ਵਿਕੇ ਹੋਏ ਰੈਂਟਾ ਸਿੱਖ ਨੇ ਉਹਨਾਂ ਨੂੰ ਕੋਈ ਸ਼ਰਮ ਨਹੀਂ ਹੁੰਦੀ ਕਿ ਵੀ ਤੁਸੀਂ ਕਿਸੇ ਖਬਰ ਦੀ ਤਹਿਕੀਕਾਤ ਕੀਤੇ ਬਿਨਾਂ ਕਿਵੇਂ ਬੈਠ ਕੇ ਖੰਡਨ ਮੰਡਨ ਕਰਨ ਬਹਿ ਜਾਂਦੇ ਹੋ, ਖੰਡਨ ਔਰ ਉਹ ਸਿੱਖਾਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰਦੇ ਹੋ। ਔਰ ਆਸਟ੍ਰੇਲੀਆ ਦੇ ਸਿੱਖਾਂ ਨੇ ਬਿਲਕੁਲ ਰਾਈਟ ਅਪਰੋਚ ਲਈ ਜਦੋਂ ਕਿ ਦਾ ਆਸਟ੍ਰੇਲੀਅਨ ਔਰ ਦਾ ਆਸਟ੍ਰੇਲੀਅਨ ਟੁਡੇ ਦਾ ਸਹਾਰਾ ਲੈ ਕੇ ਔਰ ਜਿਹੜੇ ਇੰਡੀਅਨ ਕੌਂਸੂਲੇਟ ਜਨਰਲ ਜਿਹੜੇ ਪਤਤ ਨੇ ਪਰ ਉਹ ਆਪਣੀ ਸਿੱਖੀ ਬੈਕਗਰਾਉਂਡ ਦੇ ਸਿਰ ਤੇ ਗੁਰਦੁਆਰਿਆਂ 'ਚ ਵੜਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦਾ ਮੂੰਹ ਭੰਨਿਆ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜਾ ਸਾਡਾ ਦੁਸ਼ਮਣ ਹੈ ਇਹ ਕੋਈ ਗਿਵ ਅਪ ਕਰਨ ਵਾਲਾ ਨਹੀਂ ਹੈ। ਉਹਨਾਂ ਦੇ ਇੰਨੇ ਇੱਕ ਤਰੀਕੇ ਨੇ ਔਰ ਇਹ ਲੱਗ ਰਿਹਾ ਸੀ ਕਿ ਵੀ ਜਿਉਂ-ਜਿਉਂ ਖਾਲਿਸਤਾਨ ਰੈਫਰੈਂਡਮ ਦੀ ਤਰੀਕ ਨੇੜੇ ਆ ਰਹੀ ਹੈ ਔਰ ਇਹ ਕਹਾਣੀ ਕਿਉਂਕਿ ਤੁਹਾਨੂੰ ਜੇ ਇਹਦੇ ਲਈ ਕੋਈ ਰਾਕਟ ਸਾਇੰਸ ਦੀ ਜਾਂ ਕੋਈ ਬ੍ਰੇਨ ਸਰਜਨ ਹੋਣ ਦੀ ਲੋੜ ਨਹੀਂ ਹੈ। ਜੇ ਅੱਜ ਦੇ ਕੰਟੈਕਸਟ ਹੁਣ ਤਾਂ ਬ੍ਰੇਨ ਸਰਜਰੀ ਵੀ ਕੋਈ ਬਹੁਤ ਜ਼ਿਆਦਾ ਡਿਫਿਕਲਟ ਵਾਲਾ ਪਾਰਟ ਨਹੀਂ ਰਿਹਾ, ਬਹੁਤ ਵੱਡੇ ਨਿਊਰੋ ਸਰਜਨ ਨੇ, ਲੇਕਿਨ ਇਹ ਵੀ ਇੱਕ ਟਰਮ ਯੂਜ਼ ਹੁੰਦੀ ਹੈ ਅਮਰੀਕਾ ਜਾਂ ਰਾਕਟ ਸਾਇੰਸ ਜਾਂ ਬ੍ਰੇਨ ਸਰਜਰੀ ਜਾਂ ਨਿਊਰੋ ਸਰਜਰੀ। ਤੁਹਾਨੂੰ ਪੈਟਰਨ ਤੋਂ ਸਮਝ ਆ ਜਾਂਦੀ ਹੈ ਕਿ ਵੀ ਇਹੀ ਕੁਛ ਇਹਨਾਂ ਨੇ ਕਿਉਂਕਿ ਪਹਿਲਾ ਰੈਫਰੈਂਡਮ ਲੰਡਨ 'ਚ ਹੋਇਆ ਉਦੋਂ ਵੀ ਉਸ ਤੋਂ ਪਹਿਲਾਂ ਕਾਰ ਰੈਲੀ ਉਸ ਤੋਂ ਪਹਿਲਾਂ ਪ੍ਰੋਟੈਸਟ ਕਿਉਂਕਿ ਜਦੋਂ ਹੋਣਾ ਸੀ ਉਸ ਤੋਂ ਪਹਿਲਾਂ 15 ਅਗਸਤ ਜਾਂ 26 ਜਨਵਰੀ ਜਾਂ ਕੋਈ ਪ੍ਰੋਟੈਸਟ ਸੀ ਉਹਨੂੰ ਵਾਇਲੈਂਟ ਕਰਨ ਦੀ ਜਿਹੜੀ ਹੈ ਉਹ ਖਬਰਾਂ ਲਾਈਆਂ ਗਈਆਂ ਕਿ ਜੀ ਕੌਂਸੂਲੇਟ ਤੇ ਅੰਦਰ ਵੜ ਗਏ ਫਲਾਣਾ ਔਰ ਕੁਛ ਨਹੀਂ ਸੀ। ਉਹ ਮਾੜੀਆਂ ਜਿਹੀਆਂ ਘਟਨਾਵਾਂ ਜਿਹੜੀਆਂ ਪੁਲਿਸ ਦੇ ਨਾਲ ਹੀ ਤੁਹਾਡਾ ਥੋੜਾ ਬਹੁਤ ਹੁੰਦਾ ਉਹਨੂੰ ਉਹਨਾਂ ਨੇ ਆਪਣੇ ਖਾਤੇ 'ਚ ਭੁਗਤਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨੂੰ ਆਧਾਰ ਬਣਾ ਕੇ ਇਹ ਪ੍ਰੈਸ਼ਰਾਈਜ਼ ਕਰਨ ਦਾ ਹੀ ਯਤਨ ਸੀ UK ਗਵਰਨਮੈਂਟ ਨੂੰ ਕਿ ਹੁਣ ਕਿਉਂਕਿ ਪਹਿਲਾਂ ਤਾਂ ਇਹ ਜਿਹੜੇ ਇਨਸਾਈਡ ਦਿੰਦੇ ਨੇ ਪ੍ਰੋਟੈਸਟ ਜਾਂ ਕੈਨੇਡਾ ਜਿਵੇਂ ਡਿਮਾਰਸ਼ੇ ਜਾਂ ਟਰੈਵਲ ਐਡਵਾਈਜ਼ਰੀ ਕਿ ਗਵਰਨਮੈਂਟ ਹੀ ਬੈਨ ਕਰ ਦੇ ਪਾਬੰਦੀ ਲਾ ਦੇ ਹੁਣ ਉਹ ਕੋਈ ਰੀਜ਼ਨ ਨਹੀਂ ਹੈ ਕਿਉਂਕਿ ਤੁਹਾਡੇ ਕੋਲ ਹੱਕ ਹੈ ਇਹਨਾਂ ਮੁਲਕਾਂ ਦੇ ਵਿੱਚ ਤੁਸੀਂ ਪੀਸਫੁਲ ਰੈਫਰੈਂਡਮ ਕਰਵਾਉਂਦੇ ਹੋ। ਫਿਰ ਇਹਨਾਂ ਨੂੰ ਲੱਗਦਾ ਕਿ ਹੁਣ ਦੂਸਰਾ ਆਰਗੂਮੈਂਟ ਜਿਹੜਾ ਬਲੌਕ ਕਰਨ ਲਈ ਤੇ ਜੇ ਬਲੌਕ ਨਹੀਂ ਵੀ ਕਰ ਸਕਦੇ ਘੱਟੋ ਘੱਟ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣ ਦੇ ਲਈ ਇਹ ਬਣ ਜਾਂਦਾ ਹੈ ਕਿ ਤੁਸੀਂ ਕਹੋ ਜੀ ਕਿ ਇਹਨੇ ਇੱਥੋਂ ਦੀ ਪੀਸ ਨੂੰ ਡਿਸਟਰਬ ਕੀਤਾ ਇਹਨਾਂ ਦੇ ਐਕਸ਼ਨ ਇੱਥੋਂ ਦੀ ਹਿੰਦੂ ਕਮਿਊਨਿਟੀ ਦੇ ਖਿਲਾਫ ਨੇ ਔਰ ਇਹਨੂੰ ਤੁਸੀਂ ਇੱਕ ਸਿਵਲ ਰਾਈਟਿੰਗ ਵਾਲੀ ਕੈਟਾਗਰੀ ਚ ਕਨਵਰਟ ਕਰ ਦਿਓ ਤਾਂ ਕਿ ਜਿਹੜੀ ਹੈ ਐਡਮਿਨਿਸਟ੍ਰੇਸ਼ਨ ਜਾਂ ਦੂਜਾ ਜਿਹੜਾ ਹੈ ਉਹਨੂੰ ਪੁਸ਼ ਕੀਤਾ ਜਾ ਸਕੇ ਕਿ ਉਹ ਕਲੈਂਪ ਡਾਊਨ ਕਰ ਦੇ। UK 'ਚ ਤੁਸੀਂ ਦੇਖੋਗੇ ਉਹੀ ਪੈਟਰਨ ਫੋਲੋ ਹੋਇਆ। ਕੈਨੇਡਾ 'ਚ 2 ਰੈਫਰੈਂਡਮ ਹੋਏ ਟੋਰਾਂਟੋ ਦੇ ਵਿੱਚ
ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਇਹੀ ਪੈਟਰਨ, ਹੁਣ ਮੈਂ ਆਸਟ੍ਰੇਲੀਆ ਦਾ ਜ਼ਿਕਰ ਇਸ ਲਈ ਕਰ ਰਿਹਾ ਕਿ ਇੱਕ ਜਿਹੜੀ ਮੇਨ ਖਬਰ ਆਸਟ੍ਰੇਲੀਆ ਤੋਂ ਅੱਜ ਜਿਹੜੀ ਓਰੀਜਿਨੇਟ ਹੋਈ, ਇਹਨਾਂ ਦੀ ANI ਨਿਊਜ਼ ਏਜੰਸੀ ਨੇ ਵੀ ਇਹਨੂੰ ਚੁੱਕਿਆ, ਔਰ ਰਿਪਬਲਿਕ TV ਤੋਂ ਲੈ ਕੇ ਇਹਨਾਂ ANI ਦੇ ਸਾਰੇ ਵਰਨੈਕੂਲਰ ਜਿਹੜੇ ਨੇ ਰੀਜਨਲ ਅਖਬਾਰ ਵੀ, ਉਹਨਾਂ ਨੇ ਵੀ ਇਸ ਸਟੋਰੀ ਨੂੰ ਚੁੱਕਿਆ ਕਿ ਜੀ ਮੈਲਬਰਨ ਦੇ ਮਿਲ ਪਾਰਕ ਏਰੀਆ ਦੇ ਵਿੱਚ ਸਥਿਤ ਬਾਪਸ ਸਵਾਮੀ ਨਾਰਾਇਣਨ ਟੈਂਪਲ ਦੇ ਉੱਤੇ ਅਟੈਕ ਕਰਤਾ ਗਿਆ। ਜਦੋਂ ਖਬਰ ਦੀ ਹੈਡਲਾਈਨ ਹੀ ਅਟੈਕ ਹੈ, ਫਿਰ ਜੇ ਤੁਸੀਂ ਖਬਰ ਦੇ ਅੰਦਰ ਜਾ ਕੇ ਦੇਖਦੇ ਹੋ ਫਿਰ ਗ੍ਰੈਫਿਟੀ ਕਿ ਜੀ ਉਹਦੇ ਤੇ ਖਾਲਿਸਤਾਨ ਜ਼ਿੰਦਾਬਾਦ ਲਿਖਤਾ, ਉਸ ਦੇ ਪਿੰਡਰਾਂ ਵਾਲੇ ਸ਼ਹੀਦ ਮਾਰਟੀਅਰ ਸੰਤ ਪਿੰਡਰਾਂ ਵਾਲੇ ਲਿਖ ਦਿੱਤਾ, ਔਰ ਇਹੀ ਪੈਟਰਨ, ਔਰ ਇਸ ਦੇ ਲਈ ਇਹ ਸਵਾਮੀ ਨਾਰਾਇਣਨ ਟੈਂਪਲ ਔਰ ਬਾਪਸ ਦੀ ਪੂਰੀ ਫਾਰਮ ਬਣਦੀ ਹੈ ਬੋਕੈਨ ਸਵਾਮੀ ਅਕਸ਼ਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ। ਹੁਣ ਇਹਨਾਂ ਨੂੰ ਅਕਸ਼ਧਾਮ ਮੰਦਿਰ ਵੀ ਕਹਿੰਦੇ ਨੇ, ਸਵਾਮੀ ਨਾਰਾਇਣਨ ਵੀ ਹੈ, ਇਹਨਾਂ ਦਾ ਸੰਬੰਧ ਗੁਜਰਾਤ ਦੇ ਨਾਲ ਹੀ ਜਾ ਕੇ ਜੁੜਦਾ, ਔਰ ਇਹਨਾਂ ਦੇ ਨਾਲ ਈਵਨ ਜਿਹੜਾ ਇਹਨਾਂ ਦਾ ਹਿੰਦੂਤਵਾ ਵਾਲਿਆਂ ਦਾ ਪਾਰਟ ਰਿਹਾ ਇੱਕ ਸਟੇਜ ਤੇ, ਇਹਨਾਂ ਨਾਲ ਕਲੇਸ਼ ਵੀ ਰਿਹਾ, ਕਿਉਂਕਿ ਇਹ ਆਸਾਰਾਮ ਜਾਂ ਦੂਜੇ ਤੀਜੇ ਜਿਹੜਾ ਹਿੰਦੂਤਵਾ ਇਹ ਬ੍ਰਾਂਡ ਕਰਦੇ ਨੇ, ਉਦੋਂ ਨਾਲ ਉਹਨਾਂ ਦੀ ਕੋਈ ਡਿਫਰੈਂਸ ਸੀ, ਪਰ ਅਲਟੀਮੇਟਲੀ ਇਹ ਇੱਕ ਦੂਜੇ ਦੇ ਨਾਲ ਜਾ ਕੇ ਜੁੜ ਜਾਂਦੇ ਨੇ। ਔਰ ਮੋਦੀ ਵੀ ਅਕਸ਼ਧਾਮ ਮੰਦਿਰ ਜਾਂ ਸਵਾਮੀ, ਪਰ ਇਹ ਜਿਹੜੇ ਸਵਾਮੀ ਨਾਰਾਇਣਨ ਅਕਸ਼ਧਾਮ ਵਾਲੇ ਨੇ, ਇਹਨਾਂ ਦਾ ਵਿਜ਼ੀਬਲ ਕੋਈ ਪੋਲੀਟੀਕਲ ਏਜੰਡਾ ਨਹੀਂ ਹੁੰਦਾ। ਜਿਹੜੇ ਹੁਣ ਜਿਵੇਂ ਇਹਨਾਂ ਦੇ ਜਿਹੜੇ ਮੱਠ ਨੇ ਜਾਂ ਇਹਨਾਂ ਦੀਆਂ ਪੁਰੀਆਂ ਨੇ, ਉਹਨਾਂ ਨੂੰ ਜਿਵੇਂ ਹਿੰਦੂਤਵੀ ਵਰਤਦੇ ਨੇ, ਕੋਈ ਅਕਸ਼ਧਾਮ ਜਾਂ ਸਵਾਮੀ ਨਾਰਾਇਣਨ ਵਾਲਿਆਂ ਦਾ ਇਹ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ ਤੇ ਕ੍ਰਿਸ਼ਨਾ ਭਗਤੀ ਦੇ ਵਿੱਚ ਕਰਦੇ ਨੇ, ਪਰ ਇਹਨਾਂ ਦੇ ਦੁਨੀਆ ਭਰ ਦੇ ਵਿੱਚ ਬਹੁਤ ਵੱਡੇ ਗ੍ਰੈਂਡ ਟੈਂਪਲ ਬਣਾਏ ਹੋਏ ਨੇ। ਹਾਲਾਂਕਿ ਇੱਥੇ ਨਿਊ ਜਰਸੀ ਦਾ ਇੱਕ ਇਸ ਕਿਸਮ ਦਾ ਹੀ ਸਵਾਮੀ ਨਾਰਾਇਣਨ ਟੈਂਪਲ ਜਿਹੜਾ ਉਹ ਅਦਾਲਤੀ ਮੁਕੱਦਮੇ ਦੇ ਘੇਰੇ 'ਚ ਹੈ ਕਿ ਵੀ ਉਹਨਾਂ ਨੇ ਬਹੁਤ ਸਾਰੇ ਬੰਦੇ ਉੱਥੋਂ ਲਿਆ ਕੇ ਜਿਹੜੇ ਨੇ ਉਹਨਾਂ ਨੂੰ ਕਿਵੇਂ ਲੇਬਰ ਨੂੰ ਐਕਸਪਲੋਇਟ ਕੀਤਾ, ਉਹਨਾਂ ਨੂੰ ਪੈਸੇ ਨਹੀਂ ਦਿੰਦੇ, ਔਰ ਇਲੀਗਲ, ਔਰ ਦੂਜਾ ਉਹ ਕਾਫੀ। ਲੇਕਿਨ ਜਿੱਥੇ ਵੀ ਤੁਹਾਨੂੰ ਬਹੁਤ ਜਾਇੰਟ ਸਟਰਕਚਰ ਮਿਲਣਗੇ ਉਹ ਅਕਸ਼ਧਾਮ ਮੰਦਿਰ ਔਰ ਜਾਂ ਇਹਨਾਂ ਨੂੰ ਸਵਾਮੀ ਨਾਰਾਇਣਨ ਟੈਂਪਲ ਕਹਿੰਦੇ ਨੇ। ਔਰ ਇਹਨਾਂ ਦਾ ਜਿਹੜਾ ਸਵਾਮੀ ਵੀ ਸੀ, ਉਸ ਦੀ ਪਿੱਛੇ ਜੇ 100th ਐਨੀਵਰਸਰੀ ਬਰਥ ਦੀ ਜਿਹੜੀ ਸਵਾਮੀ ਮਹਾਰਾਜ ਦੀ, ਉਸ ਦੇ ਉੱਤੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਮੈਸੇਜ ਵੀ ਦਿੱਤਾ, ਦੂਜਾ ਵੀ ਦਿੱਤਾ, ਔਰ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦੇ ਨੇ। ਹੁਣ ਜਦੋਂ ਕੈਨੇਡਾ 'ਚ ਵੀ ਰੈਫਰੈਂਡਮ ਤੋਂ ਠੀਕ ਪਹਿਲਾਂ ਇਹ ਆਇਆ ਜੀ ਮੰਦਿਰ ਤੇ ਹਮਲਾ, ਉਹ ਵੀ ਅਕਸ਼ਧਾਮ ਹਮਲਾ ਕੀ ਸੀ, ਇਹੀ ਕਿ ਜੀ ਨਾਰੇ ਲਿਖਤੇ ਖਾਲਿਸਤਾਨ ਦੇ ਜਾਂ ਦੂਜੇ ਤੀਜੇ। ਔਰ ਦਿਲਚਸਪ ਗੱਲ ਇਹ ਹੈ ਕਿ ਵੀ ਹੁਣ ਜੇ ਆਸਟ੍ਰੇਲੀਆ ਦੇ ਵਿੱਚ ਵੀ ਉਹੀ ਸਵਾਮੀ ਨਾਰਾਇਣ ਮੰਦਿਰ, ਕਿਉਂਕਿ ਇਹ ਹਾਰਮਲੈਸ ਨੇ, ਉਹਨੂੰ ਚੁਣ ਲਿਆ, ਔਰ ਉਹਨੂੰ ਉਹਨਾਂ ਨੇ ਇਸ ਪਹਿਲਾਂ ਤਾਂ ਸਾਰੀ ਖਬਰ ਦੀ ਪ੍ਰੈਜੈਂਟੇਸ਼ਨ ਹੀ ਉਹਦਾ ਰਿਪਬਲਿਕਨ TV ਵਾਲੀ ਉਛਲ ਕੇ ਹਮਲਾ ਕਰਦੀ ਆ ਮੰਦਿਰ ਪਰ ਫਲਾਣਾ, ਖਬਰ ਰਹੀ ਕਿ ਜੀ ਫਿਰ ਉਹ ਕਹਿੰਦੀ ਹੈ ਕਿ ਜੀ ਉੱਥੇ ਖਾਲਿਸਤਾਨ ਜ਼ਿੰਦਾਬਾਦ ਲਿਖ ਦਿੱਤਾ ਹੈ ਜਾਂ ਸੰਤ ਪਿੰਡਰਾਂ ਵਾਲੇ ਸ਼ਹੀਦ ਲਿਖ ਦਿੱਤਾ ਹੈ। ਹੁਣ ਇਸ ਸਾਰੇ ਚੋਂ ਉਹਨਾਂ ਨੇ ਹੁਣ ਉਹੀ ਦਾ ਆਸਟ੍ਰੇਲੀਅਨ ਜਿਹੜਾ ਉਹਦਾ ਡਿਫੈਂਸਿਵ ਦੌੜਿਆ ਹੋਇਆ ਸੀ, ਜਦੋਂ ਕਿ ਆਸਟ੍ਰੇਲੀਅਨ ਪਾਰਲੀਮੈਂਟੇਰੀਅਨਸ ਨੇ ਉਹਨੂੰ ਕਾਊਂਟਰ ਕੀਤਾ। ਹੁਣ ਉਹ ਇਸ ਸਟੋਰੀ ਨੂੰ ਇਹਨਾਂ ਨੇ ਦਾ ਆਸਟ੍ਰੇਲੀਆ ਨੇ ਸਟੋਰੀ ਨਹੀਂ ਕੀਤੀ ਹੈ, ਦਾ ਆਸਟ੍ਰੇਲੀਆ ਟੁਡੇ ਜਿਹੜਾ ਇਹਨਾਂ ਦਾ ਹੀ ਆਊਟਫਿਟ ਹੈ RSS ਦਾ, ਉਹਨਾਂ ਤੋਂ ਉਹ ਕਵਾ ਰਿਹਾ ਕਿਸੇ ਪਟੇਲ ਨਾਂ ਦੇ ਬੰਦੇ ਨੂੰ, ਨਾਲ ਹੀ ਕਿਹਾ ਕਿ ਜੀ ਉਹਨੇ ਆਪਣਾ ਆਈਡੈਂਟੀਟੀ ਫਸਟ ਨਾਂ ਦੱਸਣ ਤੋਂ ਨਾ ਕਰ ਦਿੱਤੀ, ਕਿਉਂਕਿ ਉਹਨੂੰ ਲੱਗਾ ਕਿ ਵੀ ਜਿਹੜਾ ਜਾਨ ਨੂੰ ਖਤਰਾ ਹੈ ਕਿ ਵੈਨ ਆਈ ਰੀਚ ਦਾ ਟੈਂਪਲ ਟੂਡੇ ਮਾਰਨਿੰਗ ਆਲ ਵਾਲ ਵਰ ਕਲਰਡ ਵਿਦ ਗ੍ਰੈਫਿਟੀ ਆਫ ਖਾਲਿਸਤਾਨੀ ਹੇਟਡ ਟੁਵਰਡਸ ਹਿੰਦੂਜ਼। ਪਹਿਲੀ ਗੱਲ ਤਾਂ ਕੋਈ ਵੀ ਸਿੱਖ ਕਦੇ ਵੀ, ਉਹ ਮੰਦਰ ਹੋਏ, ਮਸਜਿਦ ਹੋਏ, ਚਰਚ ਹੋਏ, ਕੋਈ ਵੀ ਹੋਰ ਧਾਰਮਿਕ ਸਥਾਨ ਹੋਏ, ਉਸ ਦੀ ਬੇਹੁਰਮਤੀ ਕਦੇ ਨਹੀਂ ਕਰਦਾ। ਇਹ ਬੜੀ ਸਿੰਪਲ ਗੱਲ ਹੈ। ਔਰ ਰਾਦਰ ਇਸ ਦੇ ਉਲਟ ਇਹ ਤਜਰਬਾ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੇ ਪੀਰੀਅਡ ਦਾ ਹੋਏ, ਜਾਂ ਜਿਹੜੀਆਂ ਇਹ ਗਈਆਂ ਗੁਜ਼ਰੀਆਂ ਮਾਲਵਾ ਦੀਆਂ ਸਿੱਖ ਰਿਆਸਤਾਂ ਵੀ ਸੀ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਇਹ ਵੀ ਜਿਹੜੀਆਂ ਨੇ ਮੰਦਰਾਂ ਨੂੰ, ਮਸੀਤਾਂ ਨੂੰ ਦਿਲ ਖੋਲ ਕੇ ਡੋਨੇਸ਼ਨ ਦਿੰਦੀਆਂ ਸੀ। ਔਰ ਇਹ ਇੱਥੇ ਇਹ ਬਸ ਨਹੀਂ ਹੈ, ਈਵਨ 65 ਦੀ ਜਾਂ 71 ਦੀ ਜਦੋਂ ਭਾਰਤ ਪਾਕਿਸਤਾਨ ਕਨਫਲਿਕਟ ਹੁੰਦਾ ਤੇ ਉਦੋਂ ਈਵਨ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਜਿਹੜੀਆਂ ਉਸ
ਜੰਗ ਦੇ ਦੌਰਾਨ ਕੋਈ ਬਾਰਡਰ ਪਿੰਡਾਂ ਦੇ ਵਿੱਚ ਕੋਈ ਨੁਕਸਾਨੀਆਂ ਮਸੀਤਾਂ ਸੀ, ਉਹਦੇ ਉੱਤੇ ਚੜ੍ਹ ਕੇ ਉਹਦੀ ਰਿਪੇਅਰ ਕਰ ਰਹੇ ਨਜ਼ਰ ਸੀ ਔਰ ਇਹ ਮੀਡੀਆ ਦੇ ਵਿੱਚ ਵੱਡੀ ਖਬਰ ਬਣੀ ਸੀ ਕਿ ਭਾਈ ਕਿਵੇਂ। ਔਰ ਇਹ ਪਾਰਟ ਹੈ ਕਿ ਜਿਹੜਾ ਧਾਰਮਿਕ ਸਥਾਨ ਇਸ ਦੇ ਲਈ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਧਾਰਮਿਕ ਆਜ਼ਾਦੀਆਂ ਲਈ ਸ਼ਹਾਦਤ ਦਿੱਤੀ ਹੋਈ ਹੈ ਮੁੱਢਲੇ ਤੌਰ ਦੇ ਉੱਤੇ, ਲੇਕਿਨ ਇਹਨਾਂ ਨੂੰ ਹੁਣ ਹੋਰ ਕੁਛ ਤਾਂ ਨਜ਼ਰ ਆਉਂਦਾ ਨਹੀਂ ਕਿ ਕਿਵੇਂ ਇਹ ਬਲੌਕ ਕਰ ਸਕਣ। ਕੱਲਾ ਇਹੀ ਨਹੀਂ ਕਿ ਅਸੀਂ ਇਵੇਂ ਕਹਿ ਰਹੇ ਹਾਂ, ਈਵਨ ਕਸ਼ਮੀਰ ਮੀਡੀਆ ਸਰਵਿਸ ਦੀ ਇੱਕ ਸਟੋਰੀ ਜਿਹੜੇ ਸਾਡੇ ਵੀਰ ਜੀ ਨੇ ਉੱਥੋਂ ਟੋਰਾਂਟੋ ਤੋਂ ਸਾਨੂੰ ਭੇਜੀ, ਜ਼ਾਹਿਰ ਸ਼ਾਹ, upcoming ਖਾਲਿਸਤਾਨ ਰੈਫਰੈਂਡਮ ਇਨ ਆਸਟ੍ਰੇਲੀਆ ਫਰਸਟ੍ਰੇਟਸ ਮੋਦੀ ਰਜੀਮ। ਹੁਣ ਇਹ ਜਿਹੜੀ ਖਬਰ ਹੈ ਇਹ 10 ਜਨਵਰੀ ਡੇਟ ਲਾਈਨ ਦੀ ਹੈ ਔਰ ਇਹਦੇ ਚ ਉਹੀ ਖਬਰਾਂ ਉਹੀ ਨੇ ਜਿਹੜੀਆਂ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ, ਪਰ 10 ਦੀ ਇਹਦੀ ਹੈਡਲਾਈਨ ਹੀ ਜਿਹੜੀ ਹੈ ਕਸ਼ਮੀਰ ਮੀਡੀਆ ਸਰਵਿਸ ਦੀ ਹੈ, The upcoming Khalistan referendum in Australia has frustrated the Narendra Modi-led fascist Indian government, which is trying its best to persuade the Australian authorities to ban the voting to be held on January 29, 2023. ਹੁਣ ਇਹ ਮੰਦਰ ਵਾਲੀ ਜਿਹੜੀ ਸੋ ਕਾਲਡ ਅਟੈਕ ਦੀ ਘਟਨਾ ਤੋਂ ਪਹਿਲਾਂ ਦੀ ਸਟੋਰੀ ਹੈ 10 ਜਨਵਰੀ ਦੀ ਕਿ ਵੀ ਮੋਦੀ ਸਰਕਾਰ ਟਿੱਲ ਲਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਸਟ੍ਰੇਲੀਅਨ ਗਵਰਨਮੈਂਟ ਨੂੰ ਇਹ ਮਨਾ ਲਏ ਇਸ ਗੱਲ ਦੇ ਉੱਤੇ ਕਿ ਇਸ ਦੇ ਉੱਤੇ ਜਿਹੜਾ ਉਹ ਪਾਬੰਦੀ ਲਾ ਦੇਣ। ਔਰ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਇਨ ਦਾ ਲੇਟੈਸਟ ਅਟੈਂਪਟ ਇਨ ਦਿਸ ਕਨੈਕਸ਼ਨ the Hindu community on behest of Modi regime has raised objections over the banners being displayed by the Sikh community in the campaign for Khalistan referendum. ਕਿਉਂਕਿ ਪਿਛਲੇ ਜੇ ਦਿਨਾਂ 'ਚ ਜਦੋਂ ਅਸੀਂ ਸਰੀ ਜਾਂ ਅਸੀਂ ਕੈਨੇਡਾ ਉਸ ਤੋਂ ਪਹਿਲਾਂ ਦੇ ਦਿਨਾਂ 'ਚ ਤੁਸੀਂ ਦੇਖੋਗੇ ਤੇ ਇੱਕ ਇਹ ਵਾਰ ਵੇਜ ਕੀਤੀ ਹੋਈ ਸੀ ਕਿ ਜੀ ਅਸੀਂ ਫਲਾਂ ਥਾਂ ਬੈਨਰ ਜਿਹੜਾ ਲੱਗਾ ਸੀ ਉਸ ਸਿਟੀ ਦੇ ਮੇਅਰ ਨੂੰ ਅਪਰੋਚ ਕੀਤਾ ਔਰ ਉਹ ਅਸੀਂ ਲਵਾ ਦਿੱਤਾ ਔਰ ਦੂਜਾ ਕਰ ਦਿੱਤਾ ਔਰ ਫਿਰ ਜਵਾਬੀ ਸੀ ਕਿ ਜੇ ਅਸੀਂ ਇਸ ਤੋਂ ਵੱਡੇ ਬੈਨਰ ਲਾਵਾਂਗੇ ਦੂਜਾ। ਸੋ ਇਹ ਖੁਦ ਹੀ ਉਹਨਾਂ ਨੇ, ਕਿਉਂਕਿ ਹੁਣ ਐਨ ਬਿਲਕੁਲ ਕਲਾਈਮੈਕਸ ਆ ਰਿਹਾ ਹੈ ਔਰ ਉਸ ਤੋਂ ਪਹਿਲਾਂ ਇਹ ਮੰਦਰ ਵਾਲੀ ਘਟਨਾ ਕਰਾਉਣ ਤੋਂ ਪਹਿਲਾਂ ਉਹਨਾਂ ਨੇ ਇਹ ਬੈਨਰ ਵਾਰ ਜਿਹੜੀ ਹੈ ਵਿੱਢੀ ਹੋਈ ਸੀ। ਔਰ ਜ਼ਾਹਰ ਹੈ ਜਿਵੇਂ ਅਕਸਰ ਅਸੀਂ ਇਹ ਦੇਖਦੇ ਹਾਂ ਔਰ ਹੁਣ ਦੀ ਵੀ ਜੇ ਅਸੀਂ ਟਾਈਮਿੰਗ ਦੇਖੀਏ ਕਿ ਮੈਲਬੌਰਨ ਦੀ ਇਸ ਜਿਹੜੀ ਹੈ ਵੋਟਿੰਗ ਤੋਂ ਪਹਿਲਾਂ 15 ਜਨਵਰੀ ਨੂੰ ਕਾਰ ਰੈਲੀ ਜਿਹੜੀ ਹੈ ਸਿੱਖਸ ਫਾਰ ਜਸਟਿਸ ਨੇ ਰੱਖੀ ਹੋਈ ਹੈ ਔਰ ਇਹ ਜਿਹੜੀ ਹੈ ਜ਼ਾਹਰ ਹੈ ਕਿ ਇਹ ਸਾਰੇ ਦੇ ਉੱਤੇ ਫਿਰ ਇਹਨੂੰ ਲੈ ਕੇ ਵੀ, ਕਿਉਂਕਿ ਸ਼ਹੀਦੀ ਦਿਨ ਸੀ 6 ਜਨਵਰੀ ਭਾਈ ਸਤਵੰਤ ਸਿੰਘ ਕੇਰ ਸਿੰਘ ਦਾ, ਉਹਨਾਂ ਦੇ ਪੋਸਟਰ ਵੀ ਲੱਗੇ ਹੋਏ ਸੀ ਔਰ ਲੱਗਣੇ ਹੀ ਨੇ, ਸਾਡੇ ਸ਼ਹੀਦ ਨੇ, ਉਸ ਨੂੰ ਵੀ ਉਹਨਾਂ ਨੇ ਜਿਹੜਾ ਇੱਕ ਨੈਗੇਟਿਵਿਟੀ ਟੈਰਰਿਜ਼ਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਔਰ ਇਹ ਕਿਉਂਕਿ ਜਿਹੜੀ ਕਾਰ ਰੈਲੀ ਹੈ 15 ਜਨਵਰੀ ਦੀ, ਇਸ ਨੂੰ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਦੇ 34ਵੇਂ ਸ਼ਹੀਦੀ ਦਿਨ ਨੂੰ ਸਮਰਪਿਤ ਕੀਤਾ ਹੋਇਆ ਔਰ ਇਹ ਜਿਹੜਾ ਖਾਲਿਸਤਾਨ ਰੈਫਰੈਂਡਮ ਦਾ ਪੋਸਟਰ ਪਲੰਪਟਨ ਗੁਰਦੁਆਰੇ ਦੇ ਵਿੱਚ ਜਿਹੜਾ ਉਹ ਸੀ ਔਰ ਉਹਦੇ 'ਚ ਉਹ ਫੋਟੋਆਂ ਨੇ ਔਰ ਨਾਲ ਹੀ ਲਿਖਿਆ ਹੈ ਦਾ ਲਾਸਟ ਬੈਟਲ ਖਾਲਿਸਤਾਨ ਰੈਫਰੈਂਡਮ ਵੋਟਿੰਗ ਜਨਵਰੀ 29 ਇਨ ਮੈਲਬਰਨ। ਹੁਣ ਕਸ਼ਮੀਰ ਮੀਡੀਆ ਸਰਵਿਸ ਨੇ ਇਹ ਦੱਸ ਦਿੱਤਾ ਕਿ ਭਾਈ ਕਿੰਨੀ ਤਕਲੀਫ ਹੈ, ਕਿੱਧਰ ਚੱਲ ਰਿਹਾ, ਹਾਲਾਂਕਿ ਇਸ ਨੂੰ ਅਸੀਂ ਡਿਸਕਸ ਕਰ ਚੁੱਕੇ ਸੀ ਔਰ ਹੁਣ ਇਹ ਲਾਸਟ ਅਟੈਂਪਟ ਹੀ ਨਹੀਂ ਹੈ। ਹਾਲਾਂਕਿ ਮੰਦਰ ਦੇ ਉੱਤੇ ਅਟੈਕ ਦੀ ਜਿਹੜਾ ਨਾਰਿਆਂ ਲਿਖਣ ਨੂੰ ਹੀ ਅਟੈਕ ਕਿਵੇਂ ਜਿਵੇਂ ਉਡਾ ਦਿੱਤਾ ਹੋਏ ਬਰੂਦ ਦੇ ਨਾਲ, ਜਿਹੜਾ ਇਹਨਾਂ ਦਾ ਇਹ ਜੋ ਹੈਵੀ ਹੈ ਇਹ ਵੀ ਇਹਨਾਂ ਦਾ ਹੀ ਹੈ। ਪਰ ਅਜੇ ਜਦੋਂ ਇਹ ਕਹਿੰਦੇ ਨੇ ਕਿ ਵੀ ਅਜੇ ਲਿਪਸ ਔਰ ਚਾਹ ਦੇ ਕੱਪ ਦੇ ਵਿਚਾਲੇ ਕਾਫੀ ਵਿੱਥ ਹੈ, ਅਜੇ ਵੀ ਇਸ ਗੱਲ ਦੀਆਂ ਸੰਭਾਵਨਾਵਾਂ ਨੇ ਕਿ ਇਸ ਤੋਂ ਵੀ ਕੋਈ ਖਤਰਨਾਕ ਦਹਿਸ਼ਤਗਰਦੀ ਦੀ ਕਾਰਵਾਈ ਇਹ ਆਸਟ੍ਰੇਲੀਆ ਦੀ ਧਰਤੀ ਤੇ ਕਰਕੇ ਜਿਹੜਾ ਉਹ ਸਿੱਖਾਂ ਨੂੰ ਬਦਨਾਮ ਤਾਂ ਕਰ ਹੀ ਰਹੇ ਨੇ ਨਾਲ ਦੀ ਨਾਲ, ਲੇਕਿਨ ਰੈਫਰੈਂਡਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏਗੀ। ਔਰ ਅਸੀਂ ਸਮਝਦੇ ਹਾਂ ਕਿ ਭਾਈ ਜੇ ਸਾਡੇ ਜਿਹੜੇ ਵੀਰ ਭੈਣਾਂ ਉੱਥੇ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਹੋਏ ਕਿ ਭਾਈ ਇਹਦੀ ਅਹਿਮੀਅਤ ਕੀ ਹੈ। ਇਸ ਵੇਲੇ ਇਹ ਨਹੀਂ ਹੈ ਕਿ ਕਿਹਦੇ ਨਾਲ ਅਸੀਂ ਸਹਿਮਤ ਹੈ ਕਿਹਦੇ ਨਾਲ ਨਹੀਂ ਹੈ, ਗੱਲ ਇਸ਼ੂ ਦੀ ਹੈ ਔਰ ਅਸੀਂ ਬਿਨਾਂ ਕਿਸੇ ਪਰਸਨੈਲਿਟੀ ਗਲੋਰੀਫਿਕੇਸ਼ਨ ਜਾਂ ਪਰਸਨੈਲਿਟੀ ਨੂੰ ਜਿਹੜਾ ਉਹ ਉਹਨੂੰ ਕੀ ਕਹਿੰਦੇ ਨੇ ਨੈਗੇਟ ਕਰਨ ਦੀ ਥਾਂ ਤੇ ਮੇਰੀ ਹਮੇਸ਼ਾ ਕੋਸ਼ਿਸ਼ ਏਜੰਡਾ ਬੇਸਡ ਸਪੋਰਟ ਦੀ ਹੁੰਦੀ ਹੈ। ਕਈ ਵਾਰੀ ਆਪਸ ਦੇ ਵਿੱਚ ਕਿਸੇ ਦੀ ਕਿਸੇ ਨਾਲ ਸਹਿਮਤੀ ਹੋਏ ਨਾ ਹੋਏ, ਮੇਰਾ ਹੁੰਦਾ ਹੈ ਕਿ ਭਾਈ UN ਚਾਰਟਰ
ਇੰਟਰਨੈਸ਼ਨਲ ਲਾਅ ਦੇ ਥੱਲੇ ਰੈਫਰੈਂਡਮ ਕਰਕੇ ਆਪਣੀ ਰਾਏ ਦਾ ਇਜ਼ਹਾਰ ਕਰਨਾ ਇਹ ਬੇਸਿਕ ਡੈਮੋਕ੍ਰੈਟਿਕ ਹੱਕ ਹੈ। ਔਰ ਜੇ ਇਹ ਵੀ ਡਾਇਸਪੋਰਾ ਦੇ ਵਿੱਚ ਇਹਨੂੰ ਰੋਕਣ ਦੀ ਇੰਡੀਅਨ ਏਜੰਸੀਆਂ ਕੋਸ਼ਿਸ਼ ਕਰ ਰਹੀਆਂ ਨੇ ਔਰ ਹਰ ਘਟੀਆ ਹਰਬਾ ਵਰਤ ਰਹੀਆਂ ਨੇ, ਫਿਰ ਸਾਨੂੰ ਵੀ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਇਹ ਬਹੁਤ ਇੰਪੋਰਟੈਂਟ ਹੈ ਔਰ ਇਸ ਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਨਾ ਹੀ ਜਵਾਬ ਹੋਏਗਾ ਇੰਡੀਅਨ ਗਵਰਨਮੈਂਟ ਦੇ ਇਸ ਵਿਲੀਫਿਕੇਸ਼ਨ ਕੈਂਪੇਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਤੇ ਪੈਰਾ ਦੇ ਰਿਹਾ ਔਰ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਹਿਊਮਨ ਰਾਈਟਸ ਵਾਚ ਦੀ ਜਿਹੜੀ ਰਿਪੋਰਟ ਹੈ ਭਾਰਤ ਪ੍ਰਤੀ, ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਨੁੱਖੀ ਹੱਕਾਂ ਦੀ ਅਲਮਬਰਦਾਰ ਜਥੇਬੰਦੀ ਹਿਊਮਨ ਰਾਈਟਸ ਵਾਚ ਨੇ ਵਰਾ 2022 ਸੰਬੰਧੀ 712 ਸਫ਼ਿਆਂ ਦੀ ਰਿਪੋਰਟ ਜਾਰੀ ਕਰ ਦਿੱਤੀ ਹੈ। ਸੋ ਇਸ ਵਿੱਚ ਭਾਰਤ ਨੂੰ ਸਖਤ ਰਗੜੇ ਦਿੱਤੇ ਗਏ ਹਨ ਔਰ ਪੱਛਮੀ ਦੇਸ਼ਾਂ ਅਤੇ ਆਸਟ੍ਰੇਲੀਆ, ਜਾਪਾਨ ਆਦਿ ਨੂੰ ਕਿਹਾ ਗਿਆ ਹੈ ਕਿ ਉਹ ਭਾਰਤ ਨੂੰ ਅਹਿਮੀਅਤ ਨਾ ਦੇਣ, ਕਿਉਂਕਿ ਭਾਰਤ ਚੀਨ ਦੀ ਤਰਜ਼ ਤੇ ਹੀ ਭਾਰਤ ਵਿੱਚ ਮਨੁੱਖੀ ਹੱਕਾਂ ਦਾ ਕਾਨ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ ਕਿਵੇਂ ਇੰਡੀਅਨ ਏਜੰਸੀਜ਼ ਨਾ ਸਿਰਫ ਵਿਦਨ ਕੰਟਰੀ ਤਾਂ ਉਹਨਾਂ ਨੇ UAPA ਵਰਗੇ ਕਾਨੂੰਨਾਂ ਦੇ ਥੱਲੇ ਫਰੀडम ਆਫ ਐਕਸਪ੍ਰੈਸ਼ਨ ਉਸ ਨੂੰ ਸੈਡੀਸ਼ਨ ਔਰ ਦੇਸ਼ ਧਰੋਹ ਦੇ ਖਾਤੇ 'ਚ ਕੈਟਾਗਰੀ 'ਚ ਰੱਖ ਕੇ ਜਿਹੜੇ ਵੀ ਆਜ਼ਾਦੀ ਨਾਲ ਗੱਲ ਕਰਨ ਵਾਲੇ ਨੇ ਉਹਨਾਂ ਨੂੰ ਜੇਲ੍ਹਾਂ 'ਚ ਤੁੰਨਿਆ ਹੀ ਹੋਇਆ। ਕਿਵੇਂ ਈਵਨ ਆਜ਼ਾਦ ਸੋਚ ਵਾਲੇ ਜਿਹੜੇ ਈਵਨ ਇੰਡੀਅਨ ਨੈਸ਼ਨਲਿਸਟ ਹਿੰਦੂ ਨੇ ਉਹਨਾਂ ਦੀ ਵੀ ਹਰਾਸਮੈਂਟ ਬਰਾਬਰ ਜਾਰੀ ਹੈ। ਪਰ ਬਾਹਰ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਉਹਨਾਂ ਨੇ ਪੂਰਾ ਇੱਕ ਨੈਗੇਸ਼ਨ ਕੈਂਪੇਨ ਹੀ ਨਹੀਂ, ਡਾਇਸਪੋਰਾ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਬੇਸ਼ਰਮੀ ਦੇ ਨਾਲ ਦਖਲਅੰਦਾਜ਼ੀ ਕਰ ਰਹੇ ਨੇ ਔਰ ਜੋ ਕੁਛ ਉਹ ਇੱਥੇ ਕਰਦੇ ਨੇ ਉਸ ਦਾ ਉਹ ਪਿੱਛੇ ਜਿਹੜੇ ਨੇ ਆਪਣੇ ਰੈਂਟਾ ਸਿੱਖਾਂ ਰਾਹੀਂ ਜਾਂ ਰੈਂਟਾ ਮੁਸਲਿਮ ਵੀ ਉਹਨਾਂ ਨੇ ਰੱਖੇ ਹੋਏ ਨੇ ਉਹਨੂੰ ਆਪਣੇ ਉਹਨਾਂ ਐਕਸ਼ਨਸ ਨੂੰ ਜਸਟੀਫਾਈ ਕਰਦੇ ਨੇ। ਜਿਵੇਂ
ਜੇ ਆਸਟ੍ਰੇਲੀਆ ਦੇ ਵਿੱਚ ਇੱਕ ਮੰਦਰ ਦੀ ਬੇਹੁਰਮਤੀ ਨਾਰੇ ਲਿਖਣ ਦੇ ਉੱਤੇ ਉਹਨੂੰ ਅਟੈਕ ਦੱਸ ਰਹੇ ਨੇ ਜਾਂ ਦੂਜੇ, ਤਾਂ ਉੱਥੇ ਫੌਰਨ ਉਹਨਾਂ ਦੇ ਟੀਵੀ ਚੈਨਲਸ ਦੇ ਉੱਤੇ ਮਨਜਿੰਦਰ ਸਰਸਾ ਵੀ ਬੈਠਾ ਹੈ ਜਿਹੜਾ ਕੰਡੈਮ ਕਰ ਰਿਹਾ ਵਿੱਚ ਹੀ ਖਾਲਿਸਤਾਨੀਆਂ ਨੂੰ, ਵਿੱਚ ਹੀ ਉਹ ਸਾਰਿਆਂ ਨੂੰ ਪਾਕਿਸਤਾਨ ਨਾਲ ਜੋੜ ਕੇ। ਉਹਨਾਂ ਦੇ ਵਿੱਚ ਬੀਜੇਪੀ ਦਾ ਸਪੋਕਸਪਰਸਨ ਜਿਹੜਾ ਹੈ ਉਹ ਆਰਪੀ ਸਿੰਘ ਵੀ, ਜਿਹੜਾ ਪੱਗ ਵਾਲਾ ਆਰਐਸਐਸ ਨੇ ਗਰੂਮ ਕੀਤਾ ਹੋਇਆ, ਉਹਨੂੰ ਲਿਆ ਕੇ ਬਿਠਾ ਦਿੰਦੇ ਨੇ। ਤੇ ਉਸ ਦੇ ਨਾਲ ਨਾਲ ਈਵਨ ਅਕਾਲੀ ਦਲ ਬਾਦਲ ਦਾ ਸਪੋਕਸਪਰਸਨ ਜਿਹੜਾ ਹੈ ਦਲਜੀਤ ਸਿੰਘ ਚੀਮਾ, ਉਹ ਵੀ ਰਿਪਬਲਿਕ ਔਰ ਦੂਜਿਆਂ ਤੀਜਿਆਂ ਦੇ ਉੱਤੇ ਜਿਹੜਾ ਹੈ ਉਹੀ ਗੱਲਾਂ ਕਰ ਰਹੇ ਨੇ ਜੋ ਕਿ ਉਹ ਉਹਨਾਂ ਤੋਂ ਕਰਵਾਉਣਾ ਚਾਹੁੰਦੇ ਨੇ। ਸੋ ਇੱਕ ਪਾਸੇ ਤਾਂ ਇਹ ਗੇਮ ਚੱਲ ਰਹੀ ਹੈ, ਪਰ ਅਸੀਂ ਥੈਂਕਸ ਟੂ ਦਾ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਜਿਹੜੀਆਂ ਘੱਟੋ ਘੱਟ ਇੰਡੀਆ ਦਾ ਅਗਲੀ ਚਿਹਰਾ ਅਨਮਾਸਕ ਕਰਨ ਦੇ ਵਿੱਚ, ਉਹਨਾਂ ਚੋਂ ਨਕਾਬ ਲਾਹਣ ਦੇ ਵਿੱਚ ਇਹਨਾਂ ਰਿਪੋਰਟਾਂ ਦਾ ਵੱਡਾ ਹੱਥ ਹੈ। ਹੁਣ ਉਵੇਂ ਨਹੀਂ ਹੈ, ਜੇ ਬੇਸ਼ੱਕ ਜਦੋਂ ਅਸੀਂ ਮੁਲਕਾਂ ਦੇ ਆਪਣੇ ਵਪਾਰਕ ਹਿੱਤਾਂ ਦੀ ਗੱਲ ਕਰਦੇ ਹਾਂ ਉਹਦੇ 'ਚ ਤਾਂ ਅਜੇ ਕੋਈ ਤਬਦੀਲੀ ਨਹੀਂ ਹੋਈ ਕਿ ਜੀ ਉਹਨਾਂ ਨੇ ਉਸ ਆਧਾਰਿਤ ਸੈਂਕਸ਼ਨਸ ਲਾ ਦਿੱਤੇ। ਜਿਵੇਂ ਅਮਰੀਕਾ 'ਚ ਜੇ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ, ਜਿਨ੍ਹਾਂ ਨੇ ਮੋਦੀ ਦੀ ਆਮਦ ਅਮਰੀਕਾ 'ਚ 12 ਸਾਲ ਰੋਕੀ ਰੱਖੀ, ਪਿਛਲੇ 3-4 ਸਾਲ ਤੋਂ ਉਹਨਾਂ ਦੀ ਰਿਪੋਰਟ ਕੰਟੀਨਿਊਸਲੀ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਦੇ ਥੱਲੇ ਰੱਖਣ ਦੀ ਹੈ। ਤੇ ਇਹ ਘੱਟੋ ਘੱਟ ਦੁਨੀਆ 'ਚ ਦੇਖਿਆ ਜਾਂਦਾ ਹੈ ਕਿ ਭਾਈ ਇਵੇਂ ਹੋ ਰਿਹਾ। ਇਹਦੇ ਬਾਵਜੂਦ ਜਿਹੜੇ ਵਪਾਰਕ ਹਿੱਤ ਨੇ ਅਮਰੀਕਾ ਦੇ, ਉਹਨਾਂ ਨੂੰ ਉਹ ਪਹਿਲ ਦਿੰਦੇ ਨੇ। ਇਸੇ ਤਰ੍ਹਾਂ ਐਮਨੈਸਟੀ ਇੰਟਰਨੈਸ਼ਨਲ ਜਾਂ ਫਿਜ਼ੀਸ਼ੀਅਨਸ ਫॉर ਹਿਊਮਨ ਰਾਈਟਸ ਜਾਂ ਡਾਕਟਰਸ ਸੈਨ ਬਾਰਡਰਸ ਔਰ ਹੋਰ ਬਹੁਤ ਸਾਰੇ, ਔਰ ਇਸੇ ਤਰ੍ਹਾਂ ਜਿਹੜੀਆਂ UN ਦੀਆਂ ਰਿਪੋਰਟਸ ਵੀ ਆਉਂਦੀਆਂ ਨੇ, ਹਿਊਮਨ ਡਿਵੈਲਪਮੈਂਟ ਰਿਪੋਰਟ ਹੈ, ਪ੍ਰੈਸ ਫਰੀडम ਇੰਡੈਕਸ ਹੈ, ਉਹ ਵੀ ਭਾਰਤ ਦਾ ਪੋਲ ਖੋਲ੍ਹਦੀ ਹੈ ਕਿ ਜੀ ਇਹ ਕਿੰਨੀ ਕੁ ਉੱਥੇ ਡੈਮੋਕ੍ਰੇਸੀ ਹੈ ਤੇ ਕਿੰਨੀ ਕੁ ਜਮਹੂਰੀਅਤ ਹੈ। ਤੇ ਜੇ ਅਸੀਂ ਓਵਰਆਲ ਇਹਨਾਂ ਦਾ ਝੂਠ ਦੇਖਣਾ ਹੋਏ, ਫਿਰ ਇਹ ਵੀ ਜਦੋਂ ਇਹ ਕਹਿਣਗੇ ਜੀ ਭਾਰਤ ਬਣ ਗਿਆ, ਹੁਣ ਪਹਿਲਾਂ ਤਾਂ ਇਹ ਸੀ ਅੱਜ ਤੋਂ 2 ਸਾਲ ਪਹਿਲਾਂ ਬਿਆਨਬਾਜ਼ੀ ਸੀ ਕਿ ਭਾਰਤ ਵਿਸ਼ਵ ਗੁਰੂ ਬਣੇਗਾ, ਲੇਕਿਨ ਹੁਣ ਉਹਨਾਂ ਨੇ ਇਹ ਕਹਿਣਾ ਕਿ ਆਲਰੇਡੀ ਭਾਰਤ ਵਿਸ਼ਵ ਗੁਰੂ ਬਣ ਗਿਆ। ਦੇਖੋ ਮੋਦੀ ਦੀ ਸਲਾਹ ਇਸੇ ਲਈ G20 ਮੁਲਕਾਂ ਦੀ ਜਿਹੜੀ ਹੈ ਨੈਕਸਟ ਈਅਰ ਦਾ ਸੈਸ਼ਨ ਭਾਰਤ 'ਚ ਹੋ ਰਿਹਾ ਕਿਉਂਕਿ ਭਾਰਤ ਨੂੰ ਵਿਸ਼ਵ ਗੁਰੂ ਮੰਨ ਲਿਆ ਗਿਆ। ਲੇਕਿਨ ਇੰਨੀਆਂ ਕੁ ਖਬਰਾਂ ਹੁੰਦੀਆਂ ਨੇ ਕਿ ਵੀ ਅਸੀਂ ਅੱਡ-ਅੱਡ ਸੈਗਮੈਂਟਸ ਡਿਸਕਸ ਨਹੀਂ ਕਰ ਸਕਦੇ। ਲੇਕਿਨ ਮੈਂ ਇਹ ਦੇਖ ਰਿਹਾ ਸੀ ਕਿ ਵੀ ਹੁਣ ਇਹਨਾਂ ਨੇ ਇੱਕ ਜਿਹੜਾ ਪੂਰਾ ਸਰਵੇ ਕੀਤਾ ਦੁਨੀਆ ਦੇ ਵਿੱਚ ਕਿ ਬਈ ਜਿਹੜੇ 199 ਮੁਲਕਾਂ ਦੇ ਪਾਸਪੋਰਟ ਨੇ, ਕਿਹੜੇ ਪਾਸਪੋਰਟ ਨੇ ਜਿਨ੍ਹਾਂ ਦੇ ਥੱਲੇ ਸਭ ਤੋਂ ਵੱਧ ਮੁਲਕਾਂ ਦੇ ਵਿੱਚ ਸਿਰਫ ਉਹਨਾਂ ਦੀ ਐਂਟਰੀ ਹੈ, ਬਿਨਾਂ ਵੀਜ਼ੇ ਤੋਂ ਟਰੈਵਲ ਕੀਤਾ ਜਾ ਸਕਦਾ ਹੈ। ਤੇ 199 ਦੇਸ਼ਾਂ ਚੋਂ ਜਿਹੜਾ ਨੰਬਰ 1 ਦੇ ਉੱਤੇ ਜਿਹੜਾ ਉਹ ਸਿੰਗਾਪੁਰ, ਜਾਪਾਨ, ਇਹ ਮੁਲਕ ਨੇ। ਸਾਊਥ ਕੋਰੀਆ ਨੰਬਰ 1 ਤੇ ਜਾਪਾਨ ਹੈ, ਜਿਹਦੇ ਥੱਲੇ ਜਿਹੜਾ 192 ਦੇਸ਼ਾਂ ਦੇ ਵਿੱਚ ਜਾਪਾਨ ਦੇ ਪਾਸਪੋਰਟ ਨਾਲ ਤੁਸੀਂ ਵੀਜ਼ਾ ਫ੍ਰੀ ਜਾ ਸਕਦੇ ਹੋ। ਨੰਬਰ 2 ਦੇ ਉੱਤੇ ਸਿੰਗਾਪੁਰ ਔਰ ਸਾਊਥ ਕੋਰੀਆ ਜਿਹੜੇ 190 ਦੇਸ਼ਾਂ ਜਾ ਸਕਦੇ ਨੇ। ਫਿਰ ਜਰਮਨੀ, ਸਪੇਨ, ਈਵਨ ਇਸ ਕੈਟਾਗਰੀ ਦੇ ਵਿੱਚ UK 6ਵੇਂ ਨੰਬਰ ਤੇ ਅਮਰੀਕਾ 7ਵੇਂ ਨੰਬਰ ਤੇ ਹੈ। ਹੁਣ ਵਿਸ਼ਵ ਗੁਰੂ ਭਾਰਤ ਦਾ ਹਾਲ ਦੇਖ ਲਓ ਕਿ ਭਾਰਤ 85ਵੇਂ ਨੰਬਰ ਤੇ ਹੈ ਕਿ 85 ਮੁਲਕਾਂ ਦੇ ਵਿੱਚ ਹੀ 199 ਚੋਂ ਜਿਹੜਾ ਉਹ ਐਂਟਰੀ ਦੇ ਉੱਤੇ ਇਹਨਾਂ ਔਨ ਦਾ ਸਪੌਟ ਐਂਟਰੀ ਵਾਲੀ ਲਾ। ਹੁਣ ਇਹ ਕਿੱਡਾ ਕੁ ਵਿਸ਼ਵ ਗੁਰੂ ਹੈ ਔਰ ਇਹਦੇ ਨਾਲੋਂ ਸਿੰਗਾਪੁਰ ਕਿੰਨਾ ਕੁ ਹੈ ਜਾਂ ਸਾਊਥ ਕੋਰੀਆ ਕਿੰਨਾ ਕੁ ਹੈ। ਲੇਕਿਨ ਜੇ ਮੈਂ ਅਹਿਮੀਅਤ ਦੀ ਗੱਲ ਕਰਾਂ, ਕਿਉਂਕਿ ਇਹ ਕਈ ਵਾਰੀ ਆਪਣੇ ਲੋਕਾਂ ਨੂੰ ਵੀ ਬਾਰ-ਬਾਰ ਦੱਸਣ ਦੀ ਲੋੜ ਪੈਂਦੀ ਹੈ ਕਿ ਜੀ ਏਡੀ ਗੱਲ ਨਹੀਂ ਹੈ, ਕਿਉਂਕਿ ਉਹ ਪਿਛਲੇ ਦਿਨਾਂ 'ਚ ਮੈਂ ਜਿਵੇਂ ਦੱਸਿਆ ਕਿ ਇੱਕ ਇਕੋਨੋਮਿਸਟ, ਸਿੱਖ ਇਕੋਨੋਮਿਸਟ ਮੈਨੂੰ ਕਹਿਣ ਲੱਗਿਆ ਕਿ ਜੀ ਦੇਖੋ ਇਹ ਵੱਡੀ ਪਾਵਰ ਤਾਂ ਹੈ ਨਾ ਇੰਡੀਆ, ਇਕੋਨਮੀ ਤਾਂ ਇੰਡੀਆ ਦੀ ਜਿਹੜੀ ਹੈ ਉਹ ਸਟਰੋਂਗ ਹੈ। ਔਰ ਮੈਂ ਕਿਹਾ ਜੀ ਕਿਹੜੀ ਸਟਰੋਂਗ ਹੈ? ਪਹਿਲਾਂ ਤਾਂ ਦੁਨੀਆ ਦੀ ਕੁੱਲ ਇਕੋਨਮੀ ਦਾ 2% ਜਿਹੜਾ ਉਹ ਇੰਡੀਆ ਕੋਲ ਹੈ। ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਸੀ, ਸਰੀ ਵੀ, ਕਿ ਜਿਸ ਜ਼ਮਾਨੇ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੈਲੰਜ ਕੀਤਾ ਮਾਈਟ ਨੂੰ, ਉਸ ਵੇਲੇ ਦੇ ਦਿੱਲੀ ਤਖਤ ਨੂੰ, ਅਗਲੀ ਪੂਰੀ ਸਦੀ ਸਿੱਖ ਲੜੇ, ਜਿਹਨੂੰ ਮੁਗਲ ਇੰਡੀਆ ਕਿਹਾ ਜਾਂਦਾ ਹੈ। ਮੁਗਲ ਇੰਡੀਆ ਦੀ ਕੰਟਰੀਬਿਊਸ਼ਨ ਉਸ ਵੇਲੇ ਦੀ ਵਰਲਡ ਇਕੋਨਮੀ ਜਿਹੜੀ ਸੀ ਉਹਦਾ 22% ਸੀ। ਤੇ ਸਿੱਖ ਕਿੰਨੇ ਸੀ? 5000 ਅਨੰਦਪੁਰ ਸਾਹਿਬ ਹੋਣਗੇ ਤੇ ਫੋਲੋਇੰਗ ਦਹਾਕਿਆਂ 'ਚ ਕਿੰਨੇ ਸੀ। ਲੇਕਿਨ ਜਿਹੜੀ ਵਿਲ ਸੀ ਸਿੱਖਾਂ ਦੀ ਕਿ ਨੋ ਮੈਟਰ ਇਕਨੋਮਿਕਲੀ ਕੌਣ ਕਿੰਨਾ ਪ੍ਰੋਸਪਰਸ ਹੈ, 22% ਦੁਨੀਆ ਦੀ ਇਕੋਨਮੀ ਨੂੰ ਰਨ ਕਰਨ ਵਾਲੇ ਮੁਗਲ ਐਮਪਾਇਰ ਨੂੰ ਸਿੱਖਾਂ ਨੇ ਜਿਹੜਾ ਉਹ ਫਰੰਟ ਫਰਮ ਜਿਹਨੂੰ ਕਹਿੰਦੇ ਨੇ ਕਿ ਵੀ ਲੀਡਿੰਗ ਫਰਮ ਦਾ ਫਰੰਟ ਚੈਲੰਜ ਕੀਤਾ ਸੀ।
ਤੇ ਧਰਤੀ ਦੇ ਖਮੀਰ ਨੂੰ ਬਦਲਿਆ ਸੀ ਬਾਬਾ ਬੁੱਲੇ ਸ਼ਾਹ ਨੇ। ਫਿਰ ਇਹ ਕਿਹਾ ਸੀ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਕਿ ਭਾਈ ਕੌੜਾ ਘੁੱਟ ਉਹਨਾਂ ਨੂੰ ਕਰਨਾ ਪਿਆ, ਕਿਉਂਕਿ ਜਿਨ੍ਹਾਂ ਨੂੰ ਸਮਝਦੇ ਸੀ ਵੀ ਇਹ ਭੂਰੀਆਂ ਦੀ ਬੁੱਕਣ ਮਾਰੀ ਹੋਈ ਹੈ, ਇਹਨਾਂ ਨੇ ਰਹਿਣ ਨੂੰ ਕੋਈ ਥਾਂ ਨਹੀਂ, ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਹੀ ਇਹ ਸੌ ਜਾਂਦੇ ਨੇ, ਕੋਈ ਪੱਤਾ ਸਿੰਘਾਂ ਦਾ ਵੈਰੀ, ਇਹ ਹਾਲਾਤ ਨੇ। ਉਹਨਾਂ ਨੇ ਉਸ ਰਾਜ ਦੀ ਜੜ ਪੁੱਟ ਕੇ ਰੱਖ ਦਿੱਤੀ ਸੀ। ਇਹ ਵਿਲ ਹੈ। ਤੇ ਅੱਜ ਜਿਹੜਾ ਬਿਲਕੁਲ ਜ਼ਰਜ਼ਰ ਹੋਈ ਇਮਾਰਤ ਹੈ, ਜਿਹਦੇ 'ਚ ਕੋਈ ਪਤਾ ਨਹੀਂ ਹੈ, ਸ਼ਹਿਰ ਉਹ ਜੋਸ਼ੀ ਮਠ ਜੇ ਬਹਿ ਰਿਹਾ ਤੇ ਬੈਠ ਹੀ ਰਿਹਾ, ਉੱਥੇ 4 ਧਾਮ ਦੀਆਂ ਮਸ਼ੀਨਾਂ ਲਾਈਆਂ ਹੋਈਆਂ ਸੀ ਜੀ, ਅਸੀਂ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਉਹ ਨੈਟਵਰਕ ਰਿਲੀਜੀਅਸ ਟੂਰਿਜ਼ਮ ਦਾ ਕ੍ਰੀਏਟ ਕਰ ਰਹੇ, 4 ਧਾਮ ਕਰ ਲਓ। ਹੁਣ ਇਹ ਆ ਰਿਹਾ ਪਤਾ ਨਹੀਂ ਹੋਰ ਕਿਹੜਾ ਮੱਠ ਵੀ ਵਾਲੀ ਥਾਂ ਵੀ ਜਿਹੜੀ ਉਹ ਸਿੰਕ ਹੋਣੀ ਸ਼ੁਰੂ ਹੋ ਗਈ, ਜਿੱਥੇ ਅੰਗਰੇਜ਼ਾਂ ਦਾ ਬਣਿਆ ਪੁਲ ਜਿਹੜਾ 100 ਸਾਲ ਬਾਅਦ ਅਜੇ ਕੁਝ ਮਹੀਨੇ ਪਹਿਲਾਂ ਬਣਿਆ ਸੀ ਗੁਜਰਾਤ ਚੋਣਾਂ ਤੋਂ ਪਹਿਲਾਂ, ਉਹ ਸਭ ਕੁਝ ਥੱਲੇ ਗਿਆ। ਕਿੰਨੇ ਸੌ ਵਿਚਾਰੇ ਬੱਚੇ ਔਰ ਦੂਜੇ ਵੀ ਜਿਹੜੇ ਨੇ ਉਸ ਦੇ ਵਿੱਚ ਚਲੇ ਗਏ। ਔਰ ਕਿੰਨੀਆਂ ਕਹਾਣੀਆਂ ਜਿੱਥੇ 43 ਲੱਖ ਲੋਕ ਕੋਵਿਡ ਦੇ ਨਾਲ ਮਰ ਗਏ। ਹੁਣ ਹਰ ਤੀਸਰਾ ਦੁਨੀਆ 'ਚ ਮਰਨ ਵਾਲਾ ਬੰਦਾ ਭਾਰਤ ਦਾ ਹੋਏ, ਉਹਨੂੰ ਕਹੋ ਜੀ ਭਾਰਤ ਵਿਸ਼ਵ ਗੁਰੂ, ਭਾਰਤ ਦਾ ਫਲਾਣਾ ਸਿਸਟਮ, ਢਿਮਕਾ ਸਿਸਟਮ। ਪਰ ਮੈਂ ਥੈਂਕਫੁਲ ਹੈ ਹਿਊਮਨ ਰਾਈਟਸ ਵਾਚ। ਕਿਸੇ ਵੇਲੇ ਜਦੋਂ ਅਸੀਂ 1991-92 'ਚ ਇੱਥੇ ਐਕਟਿਵਿਜ਼ਮ ਦੀ ਸ਼ੁਰੂਆਤ ਕੀਤੀ ਤੇ ਉਦੋਂ ਇਸ ਸੰਸਥਾ ਦਾ ਨਾਂ ਏਸ਼ੀਆ ਵਾਚ ਸੀ। ਪਹਿਲੀਆਂ ਰਿਪੋਰਟਸ ਏਸ਼ੀਆ ਵਾਚ ਦੇ ਨਾਂ ਥੱਲੇ ਆਉਂਦੀਆਂ ਸੀ, ਲੇਕਿਨ ਫਿਰ ਟ੍ਰਾਂਜੀਸ਼ਨ ਨਵੀਂ ਹਿਊਮਨ ਰਾਈਟਸ ਵਾਚ, ਔਰ ਮੇਰਾ ਖਿਆਲ ਹੈ ਏਸ਼ੀਆ ਚੋਂ ਨਿਕਲ ਕੇ ਹੁਣ ਵੀ ਮੇਨ ਫੋਕਸ ਤਾਂ ਏਸ਼ੀਆ ਹੀ ਹੁੰਦਾ ਹੈ। ਲੇਕਿਨ ਇਸ ਦੀ ਹਿਊਮਨ ਰਾਈਟਸ ਵਾਚ ਦੀ ਦੁਨੀਆ ਦੇ ਵਿੱਚ ਐਜ਼ ਏ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਕ੍ਰੈਡੀਬਿਲਿਟੀ ਹੁਣ ਉਨੀ ਹੈ ਜਿੰਨੀ ਐਮਨੈਸਟੀ ਇੰਟਰਨੈਸ਼ਨਲ ਦੀ ਹੈ। ਔਰ ਉਹਨਾਂ ਨੇ ਆਪਣੀ 712 ਪੇਜਿਸ ਦੀ ਵਰਲਡ ਰਿਪੋਰਟ ਜਿਹੜੀ ਜ਼ਾਹਰ ਹੈ, ਕਿਉਂਕਿ 2023 ਜਨਵਰੀ ਸ਼ੁਰੂ ਹੋਇਆ, ਸੋ ਇਹ 2022 ਦੇ ਵਿੱਚ ਕਿਸ ਮੁਲਕ ਦੀ ਕੀ ਕਾਰਗੁਜ਼ਾਰੀ ਰਹੀ ਉਸ ਤੇ ਬੇਸਡ ਹੈ। ਮੈਂ ਇੰਡੀਆ ਵਾਲੇ ਚੈਪਟਰ ਨੂੰ ਹੀ ਕੱਢਿਆ ਔਰ ਇਹਨਾਂ ਦੇ ਆਪਣੇ ਮੀਡੀਆ ਦੇ ਵੀ ਇਸ ਦੇ ਉੱਤੇ ਹੀ ਰਿਪੋਰਟਿੰਗ ਹੈ। ਔਰ ਦਿਲਚਸਪ ਗੱਲ ਇਹ ਹੈ ਕਿ ਇੱਕ ਪਾਸੇ ਇਹਨਾਂ ਦਾ ਮੀਡੀਆ ਵੀ ਔਰ ਇਹਨਾਂ ਦੇ ਜਿਹੜੇ ਲੌਬਿਸਟ ਸੀ ਇਹ ਵੀ ਪ੍ਰਚਾਰ ਕਰ ਰਹੇ ਸੀ ਕਿ ਦੇਖੋ ਚਾਈਨਾ ਨੇ ਕਿਵੇਂ ਹਾਂਗਕਾਂਗ ਦੇ ਵਿੱਚ ਲੋਕਾਂ ਦੀ ਆਜ਼ਾਦੀਆਂ ਖੋਹਣੀਆਂ ਸ਼ੁਰੂ ਕੀਤੀਆਂ। ਫਿਰ ਤਿੱਬਤ ਦਾ ਇਸ਼ੂ ਖੜਾ ਕਰ ਦਿੱਤਾ ਇਹਨਾਂ ਨੇ ਕਿ ਜੀ ਦੇਖੋ ਤਿੱਬਤ ਨਾਲ ਕੀ ਹੋ ਰਿਹਾ, ਔਰ ਵੀਗਰ ਮੁਸਲਮਾਨਾਂ ਦੇ ਜੈਨੋਸਾਈਡ ਨੂੰ ਲੈ ਕੇ ਤਾਂ ਸਟੇਟ ਡਿਪਾਰਟਮੈਂਟ ਤੋਂ ਲੈ ਕੇ UN ਤੱਕ ਰਿਪੋਰਟਾਂ ਹੁੰਦੀਆਂ ਨੇ। ਔਰ ਇੰਡੀਆ ਕਹਿੰਦਾ ਸੀ ਕਿ ਜੀ ਦੇਖੋ ਇਹ ਚਾਈਨਾ ਰਿਪਰੈਸਿਵ ਰਜੀਮ ਹੈ ਤੇ ਜਿਹੜੀਆਂ ਤੁਹਾਡੀਆਂ ਇਨਵੈਸਟਮੈਂਟ, ਕਿਉਂਕਿ ਟਰੰਪ ਜਾਂ ਬਰਾਕ ਹੁਸੈਨ ਓਬਾਮਾ ਦੇ ਪੀਰੀਅਡ ਤੋਂ ਸ਼ੁਰੂ ਹੋ ਗਿਆ ਸੀ ਕਿ ਚਾਈਨਾ ਚੋਂ ਕੱਢੋ, ਤੇ ਉਹਨਾਂ ਨੂੰ ਸੀ ਜੀ ਰੀਅਲ ਨੀਅਰ ਬਾਈ ਇੰਡੀਆ 'ਚ ਇਨਵੈਸਟ ਕਰੋ, ਕਿਉਂਕਿ ਇੰਡੀਆ ਡੈਮੋਕ੍ਰੇਸੀ ਹੈ, ਸੇਫ ਸਾਰਾ ਵੇ ਹੈ। ਹੁਣ ਜਿਹੜੀ ਦੇਖੋ ਬਾਣੀਏ ਨੂੰ ਤੁਸੀਂ ਜ਼ਲੀਲ ਕਰੋ, ਉਹਦੇ ਮੂੰਹ ਤੇ ਚਪੇੜ ਮਾਰੋ, ਉਹ ਫਿਰ ਕਹੇਗਾ ਇਬਕੀ ਬਾਰ ਮਾਰ ਤੋਂ ਦੇਖੋ, ਪਰ ਜੇ ਉਹਦੀ ਤੁਸੀਂ ਜੇਬ ਨੂੰ ਹੱਥ ਪਾ ਲਓ ਫਿਰ ਉਹ ਚੀਕਾਂ ਮਾਰੇਗਾ, ਫਿਰ ਉਹ ਤੁਹਾਡੇ ਪੈਰ ਫੜੇਗਾ, ਕਿਉਂਕਿ ਬਾਣੀਏ ਦੀ ਸੁਰਤ ਹੀ ਉੱਥੇ ਫਸੀ ਹੋਈ ਹੈ। ਉਸ ਦਾ ਸਾਰਾ ਕੁਝ ਜਿਹੜਾ ਹੈ ਉਹ ਧਨ ਹੈ, ਪੈਸਾ ਹੈ, ਪੈਸੇ ਦੇ ਨਾਲ ਹੀ ਉਸ ਦੀ ਜ਼ਿੰਦਗੀ ਹੈ, ਪੈਸੇ ਦੇ ਨਾਲ ਹੀ ਉਹੀ ਜਿਹੜੀ ਕਹਾਣੀ ਕਿ ਜੀ ਮਰ ਗਿਆ ਬਣੀਆਂ ਔਰ ਉਹਨੂੰ ਪੁੱਛਿਆ ਉਹਨਾਂ ਨੇ ਕਿ ਵੀ 10 ਸਵਰਗ 'ਚ ਜਾਣਾ ਹੈ ਨਰਕ 'ਚ ਜਾਣਾ ਹੈ, ਬਹਿਸ਼ਤ ਕੇ ਦੋਜ਼ਖ, ਕਹਿੰਦਾ 4 ਪੈਸੇ ਜ਼ਿਆਦਾ ਕਹਾਂ ਮਿਲेंगे, ਉੱਥੇ ਜਾਣ ਨੂੰ ਤਿਆਰ ਹੈ। ਹੁਣ ਇਹ ਜਿਹੜੀ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਹੈ, ਹਾਲਾਂ ਬਾਕੀ ਵੀ ਸਟੇਟ ਡਿਪਾਰਟਮੈਂਟ ਰਿਪੋਰਟ ਵੀ ਆਈ, ਹੋਰ ਵੀ ਆਉਂਦੀਆਂ ਨੇ ਇੰਡੀਆ 'ਚ ਕੀ ਵਾਇਲੇਸ਼ਨਸ ਹੋ ਰਹੀਆਂ, ਫਰੀडम ਆਫ ਐਕਸਪ੍ਰੈਸ਼ਨ ਕਿਵੇਂ, ਪਰ ਇਹਨਾਂ ਨੇ ਸਿੱਧਾ ਇੰਡੀਆ ਦੀ ਪਾਕਟ ਨੂੰ ਹੱਥ ਪਾਇਆ ਹਿਊਮਨ ਰਾਈਟਸ ਵਾਚ ਨੇ। ਔਰ ਇਸੇ ਲਈ ਈਵਨ ਇੰਡੀਅਨ ਮੀਡੀਆ ਖਬਰ ਦੇਣ ਲੱਗਿਆ ਕਹਿੰਦਾ ਕਿ ਭਾਈ ਇਹ ਜਿਹੜਾ the latest annual report of Human Rights Watch has raised hackles in South Block here after asking the West to be circumspect in shifting supply chains from China to India because PM Narendra Modi has mimicked many of the same abuses that have enabled Chinese state repression. Opening जुमला ये है, उन्होंने कहा कि तुसी चाइना तो अपनी इन्वेस्टमेंट कढ़ रहे हो और ये कहण लई कि जी क्योंकि उत्थे रिप्रेसिव रजीम है, पर इंडिया वाल ना देखो, इंडिया उही कुछ कर रहा है, मिमिक यही है, इंडिया उही कुछ कर रहा है जो चाइना कर रहा है। क्योंकि जे चाइना वायोलेट कर रहा है ह्यूमन राइट्स वीगर्स दे जां दूसरियां दे,
ਤੇ ਇੰਡੀਆ ਵੀ ਉਹੀ ਕੁਝ ਕਰ ਰਿਹਾ। ਫਰਕ ਇੰਨਾ ਹੈ ਕਿ ਚਾਈਨਾ ਕਮਿਊਨਿਜ਼ਮ ਦੇ ਥੱਲੇ ਕਰਦਾ ਔਰ ਇੰਡੀਆ ਜਿਹੜਾ ਹੈ ਉਹ ਡੈਮੋਕ੍ਰੇਸੀ ਦੇ ਨਾਂ ਥੱਲੇ ਕਰਦਾ ਹੈ। ਔਰ ਉਹਦੇ ਚ ਉਹਨਾਂ ਨੇ ਇਕੱਲਾ ਇਹ ਨਹੀਂ ਕਿ ਵੈਸਟ ਨੂੰ ਵਾਰਨ ਕੀਤਾ ਹੈ, ਵਾਈਲ ਕ੍ਰਿਟਿਸਾਈਜ਼ਿੰਗ ਦਾ ਐਂਟਾਇਰ ਨੇਬਰਹੁੱਡ। ਹੁਣ ਨੇਬਰਹੁੱਡ 'ਚ ਕੀ ਹੈ, ਇਟ ਆਪਟਡ ਟੂ ਵਾਰਨ ਆਸਟ੍ਰੇਲੀਆ, ਜਾਪਾਨ, ਕਿਉਂਕਿ ਇਹ ਹੁਣ ਉਹੀ ਕੁਆਡ ਦੇ ਮੈਂਬਰ ਇੰਡੀਆ ਦੇ ਨਾਲ, ਔਰ ਇਧਰ ਆਕਸ ਵਾਲੇ ਵੀ ਨਾਲ, ਇੰਡੀਆ ਬਾਹਰ ਹੈ ਉਹਦੇ ਚੋਂ, ਔਰ ਆਸਟ੍ਰੇਲੀਆ, ਚਾਈਨਾ, ਆਸਟ੍ਰੇਲੀਆ, ਜਾਪਾਨ, ਕੈਨੇਡਾ, UK, ਯੂਰਪੀਅਨ ਯੂਨੀਅਨ ਐਂਡ US ਓਨਲੀ ਅਬਾਊਟ ਇੰਡੀਆ। ਹੁਣ ਇਹ ਇੰਡੀਆ ਬਾਰੇ ਹੀ ਕਿਹਾ ਕਿ ਵੀ ਚਾਈਨਾ 'ਚੋਂ ਇਨਵੈਸਟਮੈਂਟ ਕੱਢ ਕੇ ਮਤ ਇਨਵੈਸਟ ਕਰੋ ਇੰਡੀਆ 'ਚ, ਕਿਉਂਕਿ ਇੰਡੀਆ ਦੀਆਂ ਮਿਮਿਕ ਉਹੀ ਰਿਪਰੈਸਿਵ ਪਾਲਿਸੀ ਜਿਹੜੀਆਂ ਨੇ ਉਹ ਹੋ ਰਹੀਆਂ ਨੇ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਥਿੰਕਿੰਗ ਹੈ ਵੈਸਟ ਦੀ ਚਾਈਨਾ ਨਾਲ ਪਾਲਿਸੀ ਦੀ ਔਰ ਇੰਡੀਆ ਨਾਲ ਆਪਣੇ ਸੰਬੰਧ ਵਧਾਉਣ ਦੀ, ਉਹਨਾਂ ਨੇ ਕਿਹਾ ਕਿ ਵੀ HRW, Human Rights Watch said, deepening ties with India without pressure on Modi to respect rights squanders valuable leverage to protect India's increasingly endangered civil space। ਇਹ ਬਹੁਤ ਜ਼ੋਰਦਾਰ ਸਟਰਕਚਰ ਹੈ ਇਹਨਾਂ ਕੰਟਰੀਜ਼ ਨੂੰ ਕਿ ਤੁਸੀਂ ਇੰਡੀਆ ਨਾਲ ਸੰਬੰਧ ਵਧਾ ਰਹੇ ਹੋ ਨਾ, ਉਹਨੂੰ ਬਿਨਾਂ ਜਿਹੜਾ ਆਨਸਰੇਬਲ ਬਣਾਇਆ, ਜਿਹੜਾ ਸਿਵਲ ਸਪੇਸ ਨੂੰ ਉਹ ਖਾ ਰਿਹਾ। ਔਰ ਅੱਗੇ ਉਸ ਰਿਪੋਰਟ 'ਚ ਪੂਰਾ ਹੈ ਕਿ ਬਈ ਹਿਊਮਨ ਰਾਈਟਸ ਵਾਚ ਸੈਡ ਇੰਡੀਅਨ ਗਵਰਨਮੈਂਟ ਹੈਡ ਇੰਟੈਂਸੀਫਾਈਡ and broadened its crackdown on activist groups and the media in 2022 while harassing rights groups through tax raids, allegations of financial irregularities and use of FCRA। ਇਹ foreign regulation ਦਾ ਜਿਹੜਾ ਇਹਨਾਂ ਦਾ law ਹੈ ਉਸ ਦਾ ਦੇ ਕੇ the authorities in several BJP ruled states demolished Muslim homes and properties without legal authorization or due process as summary punishment for protests or alleged crimes, it noted। ਇਹ ਆ ਗਿਆ ਰਿਕਾਰਡ ਕਿ ਭਾਈ ਇਹ ਤਾਂ ਜਿਹੜੇ ਪ੍ਰੋਟੈਸਟ ਕਰਦੇ ਨੇ ਉਹਨਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਚਲਾ ਦਿੰਦੇ ਨੇ ਕੋਈ ਕਾਨੂੰਨੀ ਕੋਈ ਡਿਕਰੀ ਤੋਂ ਬਿਨਾਂ, ਔਰ ਇਹ ਜਿਹੜੇ ਨੇ ਜਿਹੜੇ ਇਹਨਾਂ ਦੇ ਵਿਰੋਧੀ ਨੇ ਉਹਨਾਂ ਦੇ ਉੱਤੇ ਟੈਕਸ ਰੇਟ ਪਾ ਦਿਓ ਜਾਂ FCRA ਜਿਹੜਾ ਉਸ ਦੀ ਰੈਗੂਲੇਸ਼ਨ 'ਚ ਲੈ ਆਓ। ਔਰ ਉਹਨਾਂ ਨੇ ਨਾਲ ਹੀ ਇਹਨਾਂ ਨੂੰ ਵਾਰਨ ਕਰ ਦਿੱਤਾ ਕਿ ਭਾਈ ਇਹ ਚਾਈਨਾ ਦੀ ਹੀ ਜਿਹੜੀ ਹੈ ਉਹ ਨਕਲ ਮੋਦੀ ਕਰ ਰਿਹਾ ਔਰ ਇਹਨਾਂ ਦੇ ਜਿਹੜਾ ਧੇਲਾ ਨਾ ਇਹਨਾਂ ਦੇ ਇਨਵੈਸਟ ਕਰੋ ਔਰ ਇਹਨਾਂ ਨੂੰ ਜਵਾਬਦੇਹ ਬਣਾਓ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਹੁਣ ਤੱਕ ਦੀਆਂ ਜਿੰਨੀਆਂ ਕਿ ਰਿਪੋਰਟਸ ਉਹ ਤਾਂ ਬੇਸਿਕਲੀ ਜਿਹੜਾ ਉਹ ਹਿਊਮਨ ਰਾਈਟਸ ਵਾਇਲੇਸ਼ਨਸ ਨੂੰ ਹੀ ਜਿਹੜਾ ਉਹ ਐਨਲਿਸਟ ਕਰਦੀਆਂ, ਪਰ ਇਹਨੇ ਅੱਗੇ ਜਾ ਕੇ ਇਹਦੀ ਚਾਈਨਾ ਦੇ ਨਾਲ ਕੰਪੈਰੀਜ਼ਨ ਕਰਕੇ ਕਿਹਾ ਵੀ ਚਾਈਨਾ ਤੋਂ ਇੱਥੇ ਨਾ ਕੋਈ ਵੀ ਦਵਾਨੀ ਲਿਆਓ, ਅਦਰਵਾਈਜ਼ ਜਿਹੜਾ ਉਹ ਹੀ ਵਿਲ ਗੈਟ ਅਵੇ ਵਿਦ ਵਟ ਐਵਰ ਦੇ ਆਰ ਡੂਇੰਗ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਆਇਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਰਾਹੁਲ ਗਾਂਧੀ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਾਹੁਲ ਗਾਂਧੀ ਦੀ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਅੱਡ-ਅੱਡ ਹਲਕਿਆਂ ਵੱਲੋਂ ਅੱਡ-ਅੱਡ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਸੋ ਕੈਨੇਡਾ ਦੀ ਪਬਲੀਕੇਸ਼ਨ ਰੈਡੀਕਲ ਦੇ ਐਡੀਟਰ ਗੁਰਪ੍ਰੀਤ ਸਿੰਘ ਹੋਰਾਂ ਨੇ ਇੱਕ ਵਿਸ਼ੇ ਤੇ ਜਿਹੜਾ ਲੈਟਰ ਲਿਖਿਆ ਹੈ, ਓਪਨ ਲੈਟਰ ਰਾਹੁਲ ਗਾਂਧੀ ਨੂੰ, ਔਰ ਕਿਹਾ ਹੈ ਕਿ ਜੇ ਰਾਹੁਲ ਗਾਂਧੀ ਭਾਰਤ ਨੂੰ ਯੂਨਾਈਟ ਰੱਖਣਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਸਿੱਖ ਕੌਮ ਦਾ ਦਿਲ ਜਿੱਤਣਾ ਪਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਜਦੋਂ ਇੱਕ ਚੰਗੀ ਪੱਤਰਕਾਰਤਾ ਦੀ ਗੱਲ ਕਰਦੇ ਹਾਂ ਜਾਂ ਗੁੱਡ ਜਰਨਲਿਜ਼ਮ ਜੇ ਕਹਿਣਾ ਹੋਏ ਜਾਂ ਇਮਾਨਦਾਰ ਜਰਨਲਿਜ਼ਮ, ਤੇ ਫਿਰ ਬਾਹਰ ਬੈਠਿਆਂ ਘੱਟੋ ਘੱਟ ਅਸੀਂ ਆਪਣੇ ਸਿੱਖ ਹਲਕਿਆਂ ਵੱਲ ਜੇ ਨਜ਼ਰ ਮਾਰੀਏ, ਆਪਣੀ ਜ਼ਬਾਨ ਦੇ ਵਿੱਚ ਸਾਡੇ ਤਾਂ ਚਲੋ ਅਖਬਾਰ ਵੀ ਨਿਕਲਦੇ ਰਹੇ ਨੇ, ਕੋਵਿਡ ਤੋਂ ਬਾਅਦ ਕੁਛ ਉਹਨਾਂ 'ਚ ਕਮੀ ਆਈ, ਜਾਂ ਬਹੁਤ ਸਾਰੇ ਟੀਵੀ ਚੈਨਲ ਨੇ ਜਾਂ ਟਾਕ ਸ਼ੋਜ਼ ਵੀ ਹੁਣ ਹੁੰਦੇ ਨੇ ਜਾਂ ਅਦਰਵਾਈਜ਼ ਵੀ, ਪਰ ਅੰਗਰੇਜ਼ੀ ਜ਼ਬਾਨ ਦੇ ਵਿੱਚ ਜਿਹੜੇ ਕੋਈ ਵੀ ਕ੍ਰੈਡੀਬਲ ਜਰਨਲਿਸਟ ਜਿਨ੍ਹਾਂ ਦੇ ਕੋਲ ਸਮਝ ਵੀ ਹੈ ਵਿਸ਼ੇ ਦੀ, ਜਿਨ੍ਹਾਂ ਦੀ ਜਿਹੜੀ ਹੈ ਲੈਂਗੁਏਜ ਦੇ ਉੱਤੇ ਕਮਾਂਡ ਵੀ ਹੈ ਔਰ ਆਪਣੀ ਗੱਲ ਨੂੰ ਬਿਨਾਂ ਖੌਫ ਤੋਂ ਕਹਿੰਦੇ ਨੇ, ਉਹ ਉਂਗਲਾਂ ਤੇ ਗਿਣੇ ਜਾ ਸਕਦੇ ਨੇ। ਔਰ ਮੈਂ ਹਮੇਸ਼ਾ ਇਹ ਸਮਝਦਾ ਹਾਂ ਕਿ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਵੀ ਐਗਰੀ ਟੂ ਡਿਸਐਗਰੀ, ਕਿ ਅਸਹਿਮਤ ਹੋਣਾ ਜਿਹੜਾ ਇਹ ਜਿਹੜਾ ਹਰ ਇੱਕ ਦਾ ਹੱਕ ਹੁੰਦਾ ਹੈ, ਲੇਕਿਨ ਜਿਹੜੀ ਚੀਜ਼ ਪੋਜ਼ਿਟਿਵ ਹੈ ਉਹਨੂੰ ਐਪਰੀਸ਼ੀਏਟ ਕਰਨਾ, ਇਹਦੇ ਬਾਵਜੂਦ ਕਿ ਕੋਈ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਕਿ ਨਹੀਂ, ਇਹ ਵੀ ਇੱਕ ਇਨਸਾਨੀ ਗੁਣ ਹੋਣਾ ਚਾਹੀਦਾ ਹੈ, ਜਿਹੜਾ ਬਹੁਤ ਵਾਰ ਜੇ ਅਸੀਂ ਆਪਣੇ ਕੌਮੀ ਸੰਵਾਦ ਦੇ ਵਿੱਚ ਦੇਖੀਏ ਤੇ ਬਹੁਤ ਵਾਰ ਇਵੇਂ ਹੁੰਦਾ ਨਹੀਂ। ਅਸੀਂ ਜਿਸ ਦੇ ਉੱਤੇ ਕੋਈ ਲੇਬਲ ਪਹਿਲਾਂ ਲੱਗਾ ਹੁੰਦਾ ਜਾਂ ਅਸੀਂ ਲਾ ਦਿੰਦੇ ਹਾਂ, ਫਿਰ ਉਸੇ ਲੇਬਲ ਦੇ ਥੱਲੇ ਹੀ ਅਸੀਂ ਜਿਹੜਾ ਉਹ ਠੀਕ ਔਰ ਗਲਤ ਦੀ ਪਛਾਣ ਕਰਦੇ। ਵੀਰ ਗੁਰਪ੍ਰੀਤ ਸਿੰਘ ਬਹੁਤ ਚੰਗੇ ਜਰਨਲਿਸਟ ਨੇ, ਰੈਡੀਕਲ ਦੇ ਥੱਲੇ ਜ਼ਾਹਰ ਹੈ, ਰੈਡੀਕਲ ਦਾ ਮਤਲਬ ਹੀ ਇਹ ਹੈ, ਔਰ ਉਹਨਾਂ ਦੀ ਜਿਹੜੀ ਪਬਲੀਕੇਸ਼ਨ ਵੀ ਹੈ ਉਸ ਦੇ ਉੱਤੇ ਹੀ ਡੈਸਮੰਡ ਟੂਟੂ ਦੇ ਲਫ਼ਜ਼ ਲਿਖੇ ਹੋਏ ਨੇ, ਇਫ ਯੂ ਆਰ ਨਿਊਟਰਲ ਇਨ ਸਿਚੁਏਸ਼ਨਸ ਆਫ ਇਨਜਸਟਿਸ ਯੂ ਹੈਵ ਚੋਜ਼ਨ ਦਾ ਸਾਈਡ ਆਫ ਦਾ ਆਪਰੈਸਰ। ਜ਼ਾਹਰ ਹੈ ਨਿਊਟਰਲ ਕੋਈ ਹੁੰਦਾ ਹੀ ਨਹੀਂ, ਨਿਊਟਰਲ ਦਾ ਮਤਲਬ ਭਗੌੜਾਪਨ ਹੈ, ਕਿਉਂਕਿ ਜੇ ਇੱਕ ਸਿਚੁਏਸ਼ਨ ਹੈ, ਤੁਸੀਂ ਦੇਖ ਰਹੇ ਹੋ ਕਿ ਧੱਕਾ ਹੋ ਰਿਹਾ, ਤੁਸੀਂ ਦੇਖ ਕੇ ਕਹਿੰਦੇ ਅਸੀਂ ਨਿਊਟਰਲ ਹੈ, ਨਹੀਂ, ਜਾਂ ਤੁਸੀਂ ਈਦਰ ਤੁਸੀਂ ਹਾਊਂਡਸ ਦੇ ਨਾਲ ਹੋ, ਸ਼ਿਕਾਰੀ ਕੁੱਤੇ ਦੇ ਨਾਲ ਹੋ, ਜਾਂ ਹੇਅਰ ਦੇ ਨਾਲ ਹੋ ਜਿਹੜਾ ਵਿਕਟਮ ਹੈ ਉਸ ਸਿਚੁਏਸ਼ਨ। ਸੋ ਅਦਰਵਾਈਜ਼ ਤੁਸੀਂ ਕਹੋ ਜੇ ਅਸੀਂ ਨਿਊਟਰਲ ਹੋ, ਇਹਦਾ ਮਤਲਬ ਵੀ ਤੁਸੀਂ ਹੰਟਰਸ ਦੇ ਨਾਲ ਹੀ ਹੋ। ਔਰ ਗੁਰਪ੍ਰੀਤ ਸਿੰਘ ਜਿਹੜੇ ਨੇ ਉਹ ਭਾਰਤੀ ਐਸਟੈਬਲਿਸ਼ਮੈਂਟ ਵੱਲੋਂ ਔਰ ਖਾਸ ਤੌਰ ਤੇ ਹਿੰਦੂਤਵਾ ਦੇ ਏਜੰਡੇ ਥੱਲੇ ਕੀ ਕੁਛ ਕੀਤਾ ਜਾ ਰਿਹਾ ਹੈ, ਕਿਵੇਂ ਮੁੱਢਲੀਆਂ ਆਜ਼ਾਦੀਆਂ ਨੂੰ ਜਿਹੜਾ ਕੁਚਲਿਆ ਜਾ ਰਿਹਾ ਹੈ, ਔਰ ਕਿਵੇਂ ਉਹ ਟਰਾਈਬਲ ਬੈਲਟ ਦੇ ਲੋਕ ਹੋਣ ਜਿਨ੍ਹਾਂ ਨੂੰ ਅਰਬਨ ਨਕਸਲਾਈਟਸ ਕਹਿ ਕੇ ਜਾਂ ਮੋਇਸਟ ਕਹਿ ਕੇ ਮਾਰਿਆ ਜਾਂਦਾ ਹੈ, ਔਰ ਇਸੇ ਤਰੀਕੇ ਨਾਲ ਭਾਰਤ ਦੀਆਂ ਦੂਸਰੀਆਂ ਜਿਹੜੀਆਂ ਦਬੀਆਂ ਕੁਚਲੀਆਂ ਘੱਟ ਗਿਣਤੀਆਂ ਨੇ ਜਾਂ ਜਿਨ੍ਹਾਂ ਨੂੰ ਜ਼ਾਤ ਪਾਤ ਦੇ ਨਾਂ ਥੱਲੇ ਜਿਹੜਾ ਦਲਿਤ ਵਰਗ ਹੈ, ਔਰ ਬੇਸ਼ੱਕ ਆਈਡੀਓਲੋਜੀ ਪੱਖੋਂ ਇੱਕ ਸਟੇਜ ਦੇ ਉੱਤੇ ਇਹ ਬਿਲਕੁਲ ਲੈਫਟਿਸਟ ਵਿਚਾਰਧਾਰਾ ਵੀ ਐਂਟੀ ਐਸਟੈਬਲਿਸ਼ਮੈਂਟ ਤਾਂ ਹੈ ਹੀ ਸੀ, ਹਾਲਾਂ ਉਹ ਜਿਸ ਸੋਲੂਸ਼ਨ ਦੇ ਨਾਲ ਸਮਝਦੇ ਸੀ ਜਾਂ ਸਮਝਦੇ ਨੇ ਉਹਦੇ ਨਾਲ ਬੇਸ਼ੱਕ ਸਾਡੀ ਸਹਿਮਤੀ ਹੋ ਸਕਦੀ ਹੈ। ਔਰ ਪਿਛਲੇ ਦਿਨਾਂ 'ਚ ਜਦੋਂ ਇਹ ਸਰੀ ਬੇਸਡ ਨੇ, ਔਰ ਜਦੋਂ ਮੈਂ ਸਰੀ ਗਿਆ ਪਿਛਲੇ ਦਿਨਾਂ 'ਚ ਗੁਰਪ੍ਰੀਤ ਸਿੰਘ ਹੋਰਾਂ ਨਾਲ ਮਿਲਣ ਦਾ ਇਤਫਾਕ ਵੀ ਹੋਇਆ, ਔਰ ਉਸੇ ਪੀਰੀਅਡ 'ਚ ਚੈਨਲ ਪੰਜਾਬੀ ਜਿਨ੍ਹਾਂ ਦੇ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਨਾਲ ਸਾਡਾ ਇੰਟਰਵਿਊ ਵੀ ਸੀ 40-45 ਮਿੰਟ ਦਾ, ਔਰ ਬੜੀ ਗਰਮਜੋਸ਼ੀ ਨਾਲ ਗੁਰਪ੍ਰੀਤ ਸਿੰਘ ਮਿਲੇ। ਇੱਥੇ ਵੀ ਨਿਊਯਾਰਕ ਤੋਂ ਆਏ ਸੀ, ਉਹਨਾਂ ਨਾਲ ਇਸ ਸਟੂਡੀਓ 'ਚ ਵੀ ਇੰਟਰਵਿਊ ਹੋਇਆ ਸੀ, ਔਰ ਉਹਨਾਂ ਨੇ ਰਾਹੁਲ ਗਾਂਧੀ ਦੀ ਪੰਜਾਬ ਇਸ ਫੇਰੀ ਨੂੰ ਭਾਰਤ ਜੋੜੋ ਦੇ ਹੈਡਿੰਗ ਥੱਲੇ ਜਿਹੜੀ ਚੱਲ ਰਹੀ ਹੈ, ਉਹਨਾਂ ਨੇ ਆਪਣੀ ਲਿਖਤ ਜਿਹੜਾ ਇੱਕ ਓਪਨ ਲੈਟਰ ਦੇ ਫਾਰਮ 'ਚ ਹੈ ਉਸ ਦਾ ਉਹਨਾਂ ਨੇ ਸਿਰਲੇਖ ਦਿੱਤਾ ਹੈ, ਰਾਹੁਲ ਗਾਂਧੀ, if you really want to keep India united, you must win over the hearts of the Sikhs। ਕਿ ਜੇ ਭਾਰਤ ਨੂੰ ਹੁਣ ਭਾਰਤ ਜੋੜੋ ਯਾਤਰਾ ਹੀ ਹੈ ਨਾ ਨਾਂ ਦਾ, ਕਿ ਵੀ ਜੇ ਇਕੱਠਾ ਰੱਖਣਾ ਹੈ ਤਾਂ ਫਿਰ ਪਹਿਲਾਂ ਸਿੱਖਾਂ ਦੇ ਦਿਲ ਜਿੱਤੋ। ਹਾਲਾਂ ਅਸੀਂ ਜਦੋਂ ਕੱਲ ਇਸ ਦੇ ਉੱਤੇ ਟਿੱਪਣੀ ਕੀਤੀ ਸੀ, ਅਸੀਂ ਤਾਂ ਇਹ ਕਿਹਾ ਸੀ ਵੀ ਉਹ ਰਾਹੁਲ ਗਾਂਧੀ ਹੈ ਜਾਂ ਕੱਲ ਨੂੰ ਕੋਈ ਹੋਰ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਹੋਰ ਚੋਂ ਆਉਣ ਵਾਲੇ ਨੇ, ਹੁਣ ਜੂਨ 84 ਤੱਕ ਜ਼ਰੂਰ ਇਹ ਸਿੱਖਾਂ ਦਾ ਦਿਲ ਜਿੱਤ ਕੇ ਕਿਸੇ ਆਟੋਨਮੀ ਦੇ ਸਟੇਟਸ ਦੇ ਥੱਲੇ
कोई ਜਿਹੜਾ ਅਰੇਂਜਮੈਂਟ ਬਣਾ ਲੈਂਦੇ ਵਰਕਆਊਟ ਵਰਕੇਬਲ ਔਰ ਇਮਾਨਦਾਰ ਤੇ ਇੱਕ ਵੱਖਰੀ ਕਹਾਣੀ ਸੀ। ਸੋ ਐਜ਼ ਏ ਖਾਲਿਸਤਾਨੀ ਐਕਟਿਵਿਸਟ ਤਾਂ ਅਸੀਂ ਸਮਝਦੇ ਹਾਂ ਕਿ ਭਾਈ ਇਹ ਇਹਨਾਂ ਲਈ ਹੁਣ ਇੱਕੋ ਹੀ ਹੈ ਕਿ ਵੀ ਇਹ ਸਿੱਖਾਂ ਦੇ ਨਾਲ ਨੈਗੋਸ਼ੀਏਸ਼ਨ ਟੇਬਲ ਤੇ ਬਹਿ ਕੇ ਜਿਹੜਾ ਉਹ ਲਾਈਨ ਡਰਾ ਕਰ ਲੈਣ ਕਿ ਭਾਈ ਸਾਨੂੰ ਸਾਡਾ ਇੰਡੀਪੈਂਡੈਂਟ ਸੋਵਰਨ ਹਿੱਸਾ ਕਿਹੜਾ ਔਰ ਇਹਨਾਂ ਨੇ ਕਿੱਥੇ ਗਵਰਨ ਕਰਨਾ ਐਜ਼ ਏ ਪੀਸਫੁਲ ਨੇਬਰ ਜਿਹੜਾ ਖਾਲਿਸਤਾਨ ਇੰਡੀਆ ਪਾਕਿਸਤਾਨ ਜੋ ਵੀ ਗੰਗਾ ਜਮਨਾ ਵਾਲੀ ਇਹਨਾਂ ਦਾ ਰਹੇਗਾ ਉਸ ਮੁਤਾਬਕ ਕਰ ਸਕਦੇ ਨੇ। ਪਰ ਕਿਉਂਕਿ ਉਹਨਾਂ ਨੇ ਇੱਕ ਚੰਗੇ ਅੰਦਾਜ਼ ਦੇ ਵਿੱਚ ਰਾਹੁਲ ਨੂੰ ਇਹ ਯਾਦ ਦਹਾਨੀ ਕਰਵਾਈ ਹੈ ਕਿ ਭਾਈ ਉਹ ਤੇਰਾ ਡੈਡੀ ਹੋਏ ਤੇਰੀ ਦਾਦੀ ਹੋਏ ਜਾਂ ਉਸ ਸਾਰੇ ਦੇ ਥੱਲੇ ਜਿਹੜੇ ਤੁਹਾਡੇ ਕੀਤੇ ਹੋਏ ਕੰਮ ਨੇ ਜਦੋਂ ਤੱਕ ਉਹਨਾਂ ਦੀ ਅਕਾਊਂਟੇਬਿਲਿਟੀ ਨਹੀਂ ਹੁੰਦੀ ਜਾਂ ਉਸ ਦੇ ਲਈ ਖੁਦ ਜਿਹੜਾ ਉਹ ਜਿਵੇਂ ਅਸੀਂ ਕੱਲ ਇਹ ਕਿਹਾ ਸੀ ਕਿ ਭਾਈ ਇਹ ਤਾਂ ਰਾਦਰ ਜਸਟੀਫਾਈ ਕਰਦਾ ਰਾਹੁਲ ਗਾਂਧੀ ਕਿ ਜੀ ਮੇਰੀ ਦਾਦੀ ਦੇ ਸੀਨੇ 'ਚ 38 ਗੋਲੀਆਂ ਲੱਗੀਆਂ ਸੀ ਕਿ ਪਤਾ ਨਹੀਂ ਕਿੰਨੀਆਂ ਮੈਂ ਫਿਰ ਵੀ ਮੈਂ ਘਬਰਾਤਾ ਨਹੀਂ ਹੂੰ ਆਪਣੇ ਪਿਓ ਨੂੰ ਦੀ ਯਾਦ ਨੂੰ ਹੀ ਜਿਹੜਾ ਉਹ ਇਨਵੋਕ ਕਰਕੇ ਉਹਨੇ ਆਪਣੀ ਯਾਤਰਾ ਸ਼ੁਰੂ ਕੀਤੀ ਔਰ ਇਸ ਦੇ ਬਾਵਜੂਦ ਫਿਰ ਤੁਸੀਂ ਇਹ ਨਹੀਂ ਕਰ ਸਕਦੇ ਕਿ ਭਾਈ ਤੁਸੀਂ ਇੱਕ ਖੂਨੀ ਦੇ ਨਾਲ ਵੀ ਹੋ ਤੇ ਤੁਸੀਂ ਜਿਹਦਾ ਖੂਨ ਕੀਤਾ ਗਿਆ ਤੁਸੀਂ ਉੱਥੇ ਵੀ ਉਹਦੇ ਜਿਹਦਾ ਖੂਨ ਕੀਤਾ ਗਿਆ ਉਹਦੇ ਕੱਪੜੇ ਪਾ ਕੇ ਲੰਮੇ ਪੈ ਜਾਓ ਔਰ ਤੁਸੀਂ ਕਹੋ ਜੀ ਅਸੀਂ ਉਹਦੀ ਐਕਟਿੰਗ ਦੁਆਰਾ ਆ ਰਹੇ ਹਾਂ ਔਰ ਉਹਦੇ 'ਚ ਉਹਨਾਂ ਨੇ ਲੰਬਾ ਚੌੜਾ ਲੈਟਰ ਹੈ ਔਰ ਮੈਂ ਰਿਕਮੈਂਡ ਵੀ ਕਰਾਂਗਾ ਕਿ ਜਿਹੜੇ ਸਾਡੇ ਵਿਊਅਰ ਰੈਗੂਲਰਲੀ ਇਸ ਨੂੰ ਦੇਖਣਾ ਚਾਹੁੰਦੇ ਨੇ ਉਹ ਗੂਗਲ ਵੀ ਕਰ ਸਕਦੇ ਨੇ ਔਰ ਮੈਂ ਫਿਰ ਵੀ ਕੁਝ ਹਿੱਸੇ ਉਹਨਾਂ ਦੇ ਜਿਹਦੇ 'ਚ ਉਹਨਾਂ ਨੇ ਸ਼ੁਰੂਆਤ ਹੀ ਕੀਤੀ ਹੈ। ਡੀਅਰ ਰਾਹੁਲ, ਵੈਲਕਮ ਟੂ ਪੰਜਾਬ। ਇਟਸ ਗੁੱਡ ਟੂ ਸੀ ਯੂ ਲੀਡਿੰਗ Bharat Jodo Yatra during these difficult times. This initiative was much needed. Ever since Narendra Modi came to power in 2014, it would have been better had all the non-BJP parties come together to start it. However, it goes to your credit for making the beginning. कि भी मोदी ने polarize किया चंगा हुंदा कि सारी opposition इकट्ठी होके कर दी पर चल तू हौसला दिखाया और तैनू इसकी ਵਧਾਈ है। It's encouraging to notice that the people are giving a warm welcome to the march wherever it goes. It's a clear message to those in power in New Delhi. The current rulers who had no historical role in the freedom movement are today bent upon demonizing anyone questioning their sectarian politics as anti-national or the part of so-called Tukde Tukde gang band of people determined to break the country. Bharat Jodo is a good answer to those who are actually dividing the nation in the name of Hindu supremacy. कि भी उन्होंने तो पोलराइज ਜਿਹੜਾ ਵਿਰੋਧ 'ਚ ਹੈ ਉਹਨੂੰ ਉਹ ਕਹਿੰਦੇ ਟੁਕੜੇ ਟੁਕੜੇ ਗੈਂਗ ਹੈ ਜਾਂ ਇਹ ਭਾਰਤ ਨੂੰ ਵੰਡਣਾ ਚਾਹੁੰਦਾ ਐਂਟਾਈ ਨੈਸ਼ਨਲ ਹੈ। ਉਹਨਾਂ ਨੇ ਕਿਹਾ ਜੀ ਚੰਗੀ ਗੱਲ ਹੈ ਕਿ ਤੂੰ ਇਹ ਕੰਮ ਸ਼ੁਰੂ ਕੀਤਾ ਔਰ ਇਸ ਦੇ ਨਾਲ ਜਿਹੜਾ ਇਹ ਘੱਟੋ ਘੱਟ ਕਿਤੇ ਨਾ ਕਿਤੇ ਹਿੰਦੂ ਸੁਪਰੀਮੇਸੀ ਨੂੰ ਜਿਹੜਾ ਇਹ ਉਹਦਾ ਜਵਾਬ ਹੈ ਭਾਰਤ ਜੋੜੋ। That said, you need to do some introspection over the present state of affairs. Modi and his party did not emerge out of nowhere. Your self-styled secularist party, which ruled India for most years since it gained freedom in 1947, has contributed to the situation that helped the BJP's ascendance to power with a brute majority. ਹੁਣ ਇਹ ਉਹਨੂੰ ਕਿਹਾ ਕਿ ਵੀ ਤੂੰ ਜ਼ਰਾ ਆਪਣੇ ਅੰਦਰ ਵੱਲ ਝਾਕ ਕੇ ਦੇਖ ਕਿ ਪਾਵਰ 'ਚ ਆਏ ਕਿਵੇਂ ਕਿਉਂਕਿ ਜ਼ਿਆਦਾ ਵਕਤ ਤਾਂ ਤੇਰੀ ਜਿਹੜੀ ਪਿਤਰੀ ਪਾਰਟੀ ਨੇ ਰੂਲ ਕੀਤਾ ਕਾਂਗਰਸ ਨਹੀਂ। ਸੋ ਐਸਾ ਕੀ ਕਾਰਨ ਹੈ ਜਾਂ ਉਹਨਾਂ ਦਾ ਕੀ ਤੌਰ ਤਰੀਕੇ ਸੀ ਜਿਨ੍ਹਾਂ ਨੇ ਬੀਜੇਪੀ ਦੀ ਜਿਹੜੀ ਇਸ ਕਿਸਮ ਦੀ ਐਬਸੋਲੂਟ ਨਹੀਂ ਬਰੂਟਲ ਮੈਜੋਰਿਟੀ ਦੇ ਵਿੱਚ ਰੋਲ ਅਦਾ ਕੀਤਾ ਹੈ। You recently said that under Modi two kinds of India exist. One for the super rich and the other for the poor and marginalized besides the working people. That statement itself is flawed. ਤੂੰ ਹੁਣੇ ਹੀ ਆਪਣੇ ਇੱਕ ਬਿਆਨ 'ਚ ਕਿਹਾ ਕਿ ਦੋ ਕਿਸਮ ਦੇ ਲੋਕ ਨੇ, ਇੱਕ ਸੁਪਰ ਰਿਚ ਨੇ ਔਰ ਦੂਸਰੇ ਜਿਹੜੇ ਨੇ ਉਹ ਗਰੀਬ ਔਰ ਜਿਹੜੇ ਖੂੰਜੇ ਲੱਗੇ ਹੋਏ ਨੇ ਵਰਕਿੰਗ ਪੀਪਲ ਦੇ ਨਾਲ। ਇਹ ਇਸ ਤੇਰੇ ਬਿਆਨ ਦੇ ਵਿੱਚ ਕਮੀ ਹੈ, ਇਹਦੇ 'ਚ ਨੁਕਸ ਹੈ। You must first acknowledge that this was the case even under the Congress government that first introduced neoliberal economic policies widening the gap between the rich and poor. ਕਿ ਵੀ ਇਹ ਜਿਹੜਾ ਗਰੀਬ ਔਰ ਅਮੀਰ ਦੇ ਵਿੱਚ ਪਾੜਾ ਵਧਿਆ ਇਹਦੇ 'ਚ ਤੁਹਾਡੀਆਂ ਹੀ ਨੀਤੀਆਂ ਨੇ, ਤੁਹਾਡੀ ਕਾਂਗਰਸ ਦੀਆਂ, ਜਿਨ੍ਹਾਂ ਨੇ ਜਿਹੜੀਆਂ ਇਸ ਕਿਸਮ ਦੀਆਂ ਨੀਤੀਆਂ ਬਣਾਈਆਂ ਜਿਨ੍ਹਾਂ ਥੱਲੇ ਅਮੀਰ ਹੋਰ ਅਮੀਰ ਹੋਇਆ ਔਰ ਗਰੀਬ ਹੋਰ ਗਰੀਬੀ ਦੇ ਵਿੱਚ ਧੱਸਦਾ ਚਲਾ ਗਿਆ। In fact, you could have said something else which you never dared to. Under Modi, India is divided between Hindu majoritarianism and the minorities.
since you are an intelligent man, it's hard to understand why you didn't articulate like that. The only possible explanation is that you lack courage to challenge the Hindu majority, which has been completely polarized by Modi. ਇਹ ਗੁਰਪ੍ਰੀਤ ਸਿੰਘ ਹੋਰਾਂ ਨੇ ਬਿਲਕੁਲ ਠੀਕ ਪੁਆਇੰਟ ਚੁੱਕਿਆ, ਬਿਲਕੁਲ, ਕਿਉਂਕਿ ਰਾਹੁਲ ਗਾਂਧੀ ਵੀ ਤਾਂ ਇਹੀ ਪ੍ਰੂਵ ਕਰਨ ਤੇ ਲੱਗਾ ਸੀ ਕਿ ਮੈਂ ਤੁਹਾਡੇ ਤੋਂ ਵਧੀਆ ਹਿੰਦੂ ਹਾਂ। ਗੁਜਰਾਤ ਦੇ ਦੌਰੇ ਵੇਲੇ ਉਹਨੇ ਆਪਣੇ ਜਨਊ ਦਿਖਾਇਆ, ਸ਼ਿਵ ਭਗਤੀ ਦਿਖਾਈ, ਉੱਥੇ ਉਹ ਜਾ ਕੇ ਪੁਸ਼ਕਰ ਤੀਰਥ ਤੇ ਕੌਲ ਬ੍ਰਾਹਮਣ ਵਾਲਾ ਚਿੱਠਾ ਕਢਾਇਆ। ਹਾਲਾਂ ਉਹ ਕਿਸੇ ਪਾਸਿਓਂ ਵੀ ਬਣਦਾ ਨਹੀਂ ਹੈ, ਲੇਕਿਨ ਇਹ ਵੀ ਇਸ ਔਰ ਇਹੀ ਜਦੋਂ ਉਹ ਡਿਵੀਜ਼ਨ ਵੀ ਦੇ ਰਿਹਾ ਹੈ ਕਿ ਜੀ ਇੱਕ ਅਮੀਰ ਨੇ ਇੱਕ ਗਰੀਬ ਨੇ, ਇਹ ਟਰੂ ਡਿਵੀਜ਼ਨ ਨਹੀਂ ਹੈ। ਜੇ ਅੱਜ ਪੋਲਰਾਈਜ਼ ਕੀਤਾ ਹੈ ਤਾਂ ਇੱਕ ਪਾਸੇ ਮੈਜੋਰੀਟੇਰੀਅਨਿਜ਼ਮ ਨੂੰ ਲਿਆਉਣ ਵਾਲਾ ਜਿਹੜਾ ਬੀਜੇਪੀ ਹੈ ਉਹ ਹਿੰਦੂਤਵ ਹੈ ਤੇ ਦੂਸਰੇ ਪਾਸੇ ਮਾਈਨੋਰਟੀਜ਼ ਨੇ। ਸੋ ਇਹਨਾਂ ਦਾ ਇਹ ਹੈ ਕਿ ਵੀ ਜੇ ਤੂੰ ਸੱਚਮੁੱਚ ਚੈਂਪੀਅਨਿੰਗ ਕਰਨੀ ਸੀ ਤਾਂ ਫਿਰ ਉਹਨਾਂ ਦੀ ਕਰਦਾ ਜਿਹੜਾ ਕਿ ਦੂਸਰੇ ਪਾਸੇ ਖਲੋਤੇ ਨੇ ਮਾਈਨੋਰਟੀਜ਼ ਨੇ। Honestly, I am not surprised considering how the leaders of your own party came to the defense of Modi when he was described as the butcher of Gujarat by a Pakistani leader, and rightfully so. What I couldn't fathom though was why Congress is being so kind to him when your own mother once called him a merchant of death for his complicity in 2002 Muslim massacre. It is okay to call a spade within the country and not to accept the truth being told by a neighbor. Why such hypocrisy? ਹੁਣ ਬਿਲਾਵਲ ਭੁੱਟੋ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ UN ਜਨਰਲ ਅਸੈਂਬਲੀ ਦੇ ਵਿੱਚ UN ਸਿਕਿਉਰਿਟੀ ਕੌਂਸਲ ਦੀ ਮੀਟਿੰਗ 'ਚ ਉਹਨੂੰ ਐਸ ਜੈ ਸ਼ੰਕਰ ਜਿਹੜਾ ਬਾਰ-ਬਾਰ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ ਦੱਸ ਰਿਹਾ ਸੀ ਤੇ ਉਹਨੇ ਕਿਹਾ ਕਿ ਬਈ ਜਿਹੜਾ ਬੁੱਚਰ ਆਫ ਗੁਜਰਾਤ ਨੂੰ ਤਾਂ ਤੁਸੀਂ ਪ੍ਰਾਈਮ ਮਿਨਿਸਟਰ ਬਣਾਇਆ ਹੋਇਆ, ਉਹਦਾ ਕੀ ਹਿਸਾਬ ਹੈ। ਔਰ ਭਾਰਤ ਦੇ ਵਿੱਚ ਸਭ ਤੋਂ ਅੱਗੇ ਕਾਂਗਰਸੀ ਲੀਡਰ ਸੀ ਕੰਡੈਮ ਕਰਨ ਦੇ ਲਈ। ਉਹਨਾਂ ਨੇ ਕਿਹਾ ਵੀ ਤੇਰੀ ਮਾਂ ਨੇ ਖੁਦ ਇਹਨੂੰ ਕਿਹਾ ਸੀ ਮੌਤ ਦਾ ਵਪਾਰੀ। ਬਿਲਕੁਲ, ਲੇਕਿਨ ਜੇ ਹੁਣ ਉੱਥੇ ਉਹ ਜੇ ਮੌਤ ਦਾ ਵਪਾਰੀ ਹੈ ਤੇਰੀ ਮਾਂ ਦੀਆਂ ਨਜ਼ਰਾਂ 'ਚ ਵੀ, ਤੇ ਜੇ ਵਾਘਾ ਪਾਰ ਦਾ ਕੋਈ ਲੀਡਰ ਕਹਿ ਦਿੰਦਾ ਹੈ ਕਿ ਵੀ ਇਹ ਬੁੱਚਰ ਆਫ ਗੁਜਰਾਤ ਹੈ ਤਾਂ ਤੁਸੀਂ ਚੌਂਟੇ ਚੁੱਕ ਕੇ ਉਹਦੇ ਮਗਰ ਪੈ ਜਾਂਦੇ ਹੋ ਪਾਕਿਸਤਾਨ ਦੇ ਕਿ ਜੀ ਇਹ ਨਾ, ਫਿਰ ਇਹਦਾ ਮਤਲਬ ਇਹ ਹੈ ਵੀ ਤੁਹਾਡੀ ਵੀ ਇਹ ਸਾਰੀ ਜਿਹੜੀ ਹੈ ਇਹ ਹਿਪੋਕ੍ਰੇਸੀ ਹੈ। That brings me to my next point. The Gujarat pogroms were a copy of 1984 Sikh genocide engineered by none other than your father. It was funny that you tried to evoke his legacy when your march began. What sense does this make? On one hand, you are trying to mobilize people against Modi and his hate politics, while on the other you try to glorify your father, who was a problematic figure. It was he who introduced the culture of impunity, giving Modi a chance to do the same to win elections by persecuting another minority community. ਕਿ ਤੇਰੇ ਪਿਓ ਨੇ ਜਿਹਨੇ ਜੋ ਕੀਤਾ ਔਰ ਤੂੰ ਆਪਣੀ ਯਾਤਰਾ ਵੀ ਉਹਦੇ ਨਾਲ ਉਹਨੂੰ ਯਾਦ ਕਰਕੇ ਸ਼ੁਰੂ ਕਰਦਾ ਔਰ ਉਹਦਾ ਕੀਤੇ ਦਾ ਹੀ ਸੀ ਕਿ ਮੋਦੀ ਨੇ ਵੀ ਉਹਨੇ ਤੇਰੇ ਪਿਓ ਨੇ ਸਿੱਖਾਂ ਨੂੰ ਮਾਰ ਕੇ ਪਾਵਰ ਲਈ ਔਰ ਮੋਦੀ ਨੇ ਉਸੇ ਹੀ ਕਿਤਾਬ ਚੋਂ ਜਿਹੜਾ ਇੱਕ ਪੰਨਾ ਕੱਢਿਆ ਔਰ ਉਹਨੇ ਮੁਸਲਮਾਨਾਂ ਨੂੰ ਮਾਰ ਕੇ ਲਈ। ਸੋ ਜਿਹੜਾ ਉਸੇ ਕੈਟਾਗਰੀ 'ਚ ਆ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਹੁਣ ਜਦੋਂ 2024 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਔਰ as we head to 2024 the entire country faces what the 2% Sikhs faced in 1984 ਜੋ ਸਾਡੇ ਨਾਲ ਹੋਇਆ ਸੀ ਅੱਜ ਉਹ ਸਾਰੇ ਮੁਲਕ ਦੇ ਵਿੱਚ ਵਾਪਰਨ ਜਾ ਰਿਹਾ। The toxic environment created in the last 40 years was the result of action of your dad and grandmother who ordered the invasion of Golden Temple complex. ਕਿ 40 ਸਾਲ ਜਿਹੜਾ ਜ਼ਹਿਰੀਲਾ ਮਾਹੌਲ ਅੱਜ ਨਜ਼ਰ ਆ ਰਿਹਾ ਫਿਰਕੂਪਣੇ ਦੇ ਵਿੱਚ ਡੁੱਬਿਆ ਹੋਇਆ ਸਾਰਾ ਭਾਰਤ, ਇਹ ਤੇਰੇ ਪਿਓ ਤੇ ਤੇਰੇ ਦਾਦੀ ਦੀ ਬਦੌਲਤ ਹੀ ਹੈ ਜਿਹਨੇ ਤੇਰੀ ਉੱਥੋਂ ਦਰਬਾਰ ਸਾਹਿਬ ਤੇ ਹਮਲੇ ਤੋਂ ਜਿਹੜੀ ਕਹਾਣੀ ਸ਼ੁਰੂ ਹੋਈ। ਫਿਰ ਉਹਨਾਂ ਨੇ ਜਿਹੜਾ ਦੂਸਰੇ ਪਾਸੇ ਆਏ ਗੱਲ ਕਹਿੰਦੇ ਆ ਕਿ ਵੀ ਇਸ ਸਭ ਦੇ ਬਾਵਜੂਦ ਸਿੱਖ ਜਿਹੜੇ ਨੇ ਫਰਾਖ ਦਿਲ ਸੀ ਕਿ ਉਹਨਾਂ ਨੇ ਮਨਮੋਹਨ ਸਿੰਘ ਨੂੰ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਵੈਲਕਮ ਕੀਤਾ, ਅਮਰਿੰਦਰ ਸਿੰਘ ਕਿਉਂਕਿ ਉਹਨੇ ਰਿਜ਼ਾਈਨ ਕੀਤਾ ਸੀ 84 'ਚ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਸ ਤੋਂ ਇਲਾਵਾ ਕੋਈ ਵੀ ਜਿਹੜੀ ਓਨੈਸਟ ਸੋਲ ਸਰਚਿੰਗ ਕਾਂਗਰਸ ਨੇ ਕਦੇ ਨਹੀਂ ਕੀਤੀ। The senior leaders who are involved in genocide continue to be shielded by your party shamelessly. ਜਿਹੜੇ ਨਵੰਬਰ 84 ਲਈ ਜ਼ਿੰਮੇਵਾਰ ਨੇ ਤੇਰੀ ਪਾਰਟੀ ਉਹਨਾਂ ਨੂੰ ਸ਼ੀਲਡ ਕਰਦੀ ਹੈ, ਇਹਦੀ ਮਾਂ ਵੀ ਸ਼ੀਲਡ ਕਰਦੀ ਹੈ। No sincere apology was made except ਉਹ ਮਨਮੋਹਨ ਸਿੰਘ ਤੋਂ ਮਾਫੀ ਮੰਗਾਉਣ ਦਾ ਡਰਾਮਾ। The accountability of your father was never fixed. ਜੋ ਤੇਰੇ ਪਿਓ ਦੀਆਂ ਕਰਤੂਤਾਂ ਨੇ ਉਹਨਾਂ ਦੀ ਤਾਂ ਕਦੇ ਜਵਾਬਦੇਹੀ ਬਣਾਈ ਨਹੀਂ ਗਈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਸ ਲਈ ਤੈਨੂੰ ਅੱਜ ਸਿੱਖਾਂ ਦਾ ਥੈਂਕਫੁਲ ਹੋਣਾ ਚਾਹੀਦਾ ਵੀ ਜਦੋਂ ਤੂੰ ਯਾਤਰਾ ਸ਼ੁਰੂ ਕੀਤੀ ਹੈ ਉਹ ਤੈਨੂੰ ਉਹਨਾਂ ਨੇ ਵੈਲਕਮ ਕਿਹਾ
ਔਰ ਇਹੀ ਕੌਮ ਹੈ ਜਿਹਨੇ ਸਭ ਤੋਂ ਵੱਧ ਫਰੀडम ਮੂਵਮੈਂਟ ਦੇ ਵਿੱਚ ਫਾਂਸੀ ਦੇ ਰੱਸੇ ਚੁੰਮੇ ਨੇ ਔਰ ਇੰਡੀਆ ਦੇ ਬਾਰਡਰਸ ਨੂੰ ਵੀ ਡਿਫੈਂਡ ਕੀਤਾ ਹੈ, ਫੂਡ ਗ੍ਰੇਨ ਵੀ ਐਂਟਾਇਰ ਕੰਟਰੀ ਨੂੰ ਦਿੱਤੀ ਹੈ। ਔਰ ਇਹ ਜਿਹੜਾ ਇਸ ਸਭ ਦੇ ਬਾਵਜੂਦ ਜਿਹੜਾ ਇਨ ਰੀਸੈਂਟ ਟਾਈਮਸ ਦੇ ਚੈਲੰਜ ਦਾ ਗਰੋਥ ਆਫ ਹਿੰਦੂ ਨੈਸ਼ਨਲਿਜ਼ਮ ਪੰਜਾਬ ਐਂਡ ਨੈਵਰ ਐਕਸੈਪਟਡ ਮੋਦੀ ਐਂਡ ਯੈਟ ਯੋਰ ਆਈਜ਼ ਆਰ ਸ਼ਟ। ਇਸੇ ਹੀ ਪੰਜਾਬ ਚੋਂ ਮੋਦੀ ਦਾ ਰੱਥ ਰੋਕਿਆ ਗਿਆ ਪਰ ਤੇਰੀਆਂ ਜਿਹੜੀਆਂ ਨੇ ਅੱਖਾਂ ਬੰਦ ਨੇ। ਔਰ ਮੇਬੀ someone needs to tell you that the Sikhs follow Guru Granth Sahib, a very unique holy book that include the hymns of saints of different faith groups from all over India. Your idea of united India might have enamored many people, but the Sikhs understand better than anyone else what true unity and secularism means, because that is what the Guru Granth Sahib preaches. ਕਿ ਵੀ ਤੂੰ ਤਾਂ ਜ਼ਬਾਨੀ ਕਲਾਮੀ ਭਾਰਤ ਜੋੜੋ ਜਾਂ ਯੂਨਿਟੀ ਜਾਂ ਦੂਜੀ ਦੀ ਗੱਲ ਕਰ ਰਹੇ। ਗੁਰੂ ਗ੍ਰੰਥ ਸਾਹਿਬ ਤਾਂ ਇਨਫੈਕਟ ਇਨਸਾਨੀਅਤ ਦੀ ਉਸ ਸਾਂਝ ਦੀ ਗੱਲ ਜਿਹਦੇ 'ਚ ਕਿ ਹਿੰਦੂ ਮੁਸਲਮਾਨ ਜਿਨ੍ਹਾਂ ਨੂੰ ਸ਼ੂਦਰ ਬ੍ਰਾਹਮਣ ਨੇ ਬਣਾਇਆ ਸੀ ਸਭ ਦੇ ਸ਼ਬਦ ਇੱਕ ਥਾਂ ਹੀ ਨਹੀਂ, ਉਹਨਾਂ ਨੂੰ ਗੁਰੂ ਸਾਹਿਬ ਨੇ ਆਪਣੇ ਨਾਲ ਬਿਠਾਇਆ। ਸਿੱਖ ਵੀ ਉਹਦੇ ਅੱਗੇ ਸਿਰ ਝੁਕਾਉਂਦੇ ਨੇ ਔਰ ਉਹਨਾਂ ਨੇ ਫਿਰ ਉਹਨੂੰ ਯਾਦ ਦਹਾਨੀ ਕਰਵਾਈ ਕਿ ਇਟ ਇਜ਼ ਸ਼ੇਮ that Congress goons burned down Sikh gurdwaras and didn't even spare their scriptures during 1984. ਕਿ ਜਿਹੜਾ true secularism, true unity ਦੀ ਥਾਂ ਸੀ, ਈਵਨ ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਕੀਤੀ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਹੁਣ ਤੇਰੇ ਲਈ ਇਹ ਮੌਕਾ, ਇਟਸ ਟਾਈਮ ਫॉर ਯੂ ਟੂ ਸਟੈਪ ਫਾਰਵਰਡ ਐਂਡ ਮੇਕ a genuine apology on behalf of your father instead of making a false hero out of him or abandon his bodies। ਅੱਗੇ ਉਹਨਾਂ ਨੇ ਆਪਣਾ ਕਨਕਲੂਜਨ ਦਿੱਤਾ ਕਿ ਸਿੱਖ ਫॉरगिविंग ਲੋਕ ਨੇ। ਜੇ ਤੂੰ ਸੱਚਮੁੱਚ ਇਹ ਸਪੋਰਟ ਲੈਣੀ ਹੈ ਫਿਰ ਦਿਲੋਂ ਇਹ ਕੰਮ ਕਰ, ਇਟਸ ਟਾਈਮ ਟੂ ਸ਼ੋ ਸਮ ਸਟੇਟਸਮੈਨਸ਼ਿਪ। ਔਰ ਫਿਰ ਵੀ ਉਹਨਾਂ ਨੇ ਕਿਹਾ ਟੇਕ ਕੇਅਰ ਐਂਡ ਗੁੱਡ ਲੱਕ ਵਿਦ ਦ ਰੈਸਟ ਆਫ ਯੋਰ ਮਾਰਚ। ਹਾਲਾਂਕਿ ਕਨਕਲੂਜਨ ਨਾਲ ਅਸੀਂ ਨਹੀਂ ਸਹਿਮਤ। ਅਸੀਂ ਸਮਝਦੇ ਹਾਂ ਕਿ ਵੀ ਅਲਟੀਮੇਟਲੀ ਹੁਣ ਸਿੱਖਾਂ ਦੇ ਕੋਲ ਬਿਨਾਂ ਖਾਲਿਸਤਾਨ ਲੈ ਕੋਈ ਸੋਲੂਸ਼ਨ ਨਹੀਂ ਬਚਿਆ ਹੋਇਆ। ਪਰ ਮੈਂ ਸਮਝਦਾ ਹਾਂ ਵੀ ਗੁਰਪ੍ਰੀਤ ਸਿੰਘ ਹੋਰਾਂ ਨੇ ਇੱਕ ਚੰਗੇ ਅੰਦਾਜ਼ ਦੇ ਵਿੱਚ ਆਪਣੇ ਪਰਸਪੈਕਟਿਵ ਨੂੰ ਕਾਇਮ ਰੱਖਦੇ ਹੋਏ ਇਸ ਸਾਰੀ ਜਿਹੜੀ ਹੌਲੋਨੈਸ ਹੈ ਇਸ ਯਾਤਰਾ ਦੀ ਵੀ, ਔਰ ਜਿਹਦੇ ਪਿੱਛੇ ਲੁਕ ਕੇ ਇਹ ਆਪਣੇ ਆਪ ਨੂੰ ਜਿਹੜਾ ਉਹ ਭਾਰਤ ਪ੍ਰਸਤ ਸਾਬਤ ਕਰਨਾ ਚਾਹੁੰਦੇ ਨੇ। ਲੇਕਿਨ ਇਨਫੈਕਟ ਜੋ ਇਹਨਾਂ ਦੀਆਂ ਆਪਣੀਆਂ ਕਾਲੀਆਂ ਕਰਤੂਤਾਂ ਨੇ ਉਹਨਾਂ ਤੇ ਪਰਦਾ ਹੀ ਨਹੀਂ ਪਾ ਰਹੇ, ਉਹਨਾਂ ਨੂੰ ਗਲੋਰੀਫਾਈ ਵੀ ਕਰਦੇ ਨੇ ਜਦੋਂ ਕਿ ਉਹਨੂੰ ਐਕਨੋਲੇਜ ਕਰਨ ਨੂੰ ਤਿਆਰ ਨਹੀਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਵਕਤ ਨੇ ਬ੍ਰੇਕ ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਯੂਕੇ, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਭਾਰਤੀ ਜੁਡੀਸ਼ਰੀ ਸਿਸਟਮ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਵਾਈਸ ਪ੍ਰੈਜ਼ੀਡੈਂਟ ਧਾਨਕਰ ਨੇ ਭਾਰਤੀ ਜੁਡੀਸ਼ਰੀ ਸਿਸਟਮ ਦੀ ਨਿਖੇਧੀ ਕੀਤੀ ਹੈ। ਜਿਸ ਹਿੰਦੂਤਵੀ ਦਾ ਜੁਡੀਸ਼ਰੀ ਤੇ ਵਿਸ਼ਵਾਸ ਨਹੀਂ ਹੈ, ਜਦੋਂ ਕਿ ਜੁਡੀਸ਼ਰੀ ਹਿੰਦੂਤਵੀਆਂ ਦੇ ਇਸ਼ਾਰੇ ਤੇ ਨੱਚ ਰਹੀ ਹੈ, ਫਿਰ ਬਾਕੀਆਂ ਦਾ ਜੁਡੀਸ਼ਰੀ ਤੇ ਕਿੰਨਾ ਕੁ ਵਿਸ਼ਵਾਸ ਹੋ ਸਕਦਾ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੰਡੀਅਨ ਸਿਸਟਮ ਦਾ ਜਲੂਸ ਤਾਂ ਬਹੁਤ ਵਾਰ
ਨਿਕਲਦਾ ਜ਼ਮਾਨੇ ਨੇ ਦੇਖਿਆ। ਅੱਛਾ ਜੂਨ 84 ਦੇ ਹਮਲੇ ਵੇਲੇ ਜਿਹੜਾ ਇਹਨਾਂ ਦਾ ਬਣਾਇਆ ਪ੍ਰੈਜ਼ੀਡੈਂਟ ਸੀ ਜ਼ੈਲ ਸਿੰਘ, ਉਸ ਦੇ ਕਹਿਣ ਮੁਤਾਬਕ ਉਹਨੂੰ ਹਨੇਰੇ 'ਚ ਰੱਖਿਆ ਗਿਆ। ਨਵੰਬਰ 84 ਦੀ ਨਸਲਕੁਸ਼ੀ ਵੇਲੇ ਉਹਦੇ ਆਪਣੇ ਰਿਸ਼ਤੇਦਾਰ ਵੀ ਜਿਉਂਦੇ ਸਾੜੇ ਗਏ, ਉਹਨਾਂ ਦੀਆਂ ਡੈੱਡ ਬਾਡੀਜ਼ ਲੈਣ ਲਈ ਗਿਆਨੀ ਜ਼ੈਲ ਸਿੰਘ, ਮਦਨ ਲਾਲ ਖੁਰਾਨਾ ਜਿਹੜਾ ਦਿੱਲੀ ਦਾ ਰਿਹਾ ਪ੍ਰਬੰਧਕ, ਉਹਨੂੰ ਉਹ ਤਰਲਾ ਕਰ ਰਿਹਾ ਸੀ, ਉਹਨੂੰ ਕਹਿ ਰਿਹਾ ਸੀ ਕਿ ਮੈਂ ਪ੍ਰੈਜ਼ੀਡੈਂਟ ਆਫ ਇੰਡੀਆ ਤੇਰੇ ਤੋਂ ਨਹੀਂ ਮੰਗ ਰਿਹਾ ਇਹ ਫੇਵਰ, ਤੇਰਾ ਯਾਰ ਹੋਣ ਦੇ ਨਾਤੇ ਮੰਗ ਰਿਹਾ ਕਿ ਉਹ ਮੋਰਚਰੀ ਚੋਂ ਜਿਹੜਾ ਮੇਰੇ ਫਲਾਂ ਜਵਾਈ ਜਾਂ ਉਸ ਦਾ ਜਵਾਈ ਅੱਗੋਂ ਉਸ ਦੀ ਡੈੱਡ ਬਾਡੀ ਲਿਆ ਦੇ। ਸੋ ਇਹ ਤਾਂ ਨਜ਼ਰ ਆਉਂਦਾ ਰਿਹਾ ਕਿ ਭਾਈ ਕਿਵੇਂ ਔਰ ਜੁਡੀਸ਼ਰੀ ਕਿੱਥੇ ਖੜੀ ਹੈ ਤੇ ਐਗਜ਼ੈਕਟਿਵ ਕਿੱਥੇ ਖੜੀ ਹੈ ਤੇ ਬਿਊਰੋਕਰੇਸੀ ਕਿੱਥੇ ਖੜੀ ਹੈ। ਪਰ ਜਦੋਂ ਜਿਹੜਾ ਇਲੈਕਟਿਡ ਵਾਈਸ ਪ੍ਰੈਜ਼ੀਡੈਂਟ ਹੈ, ਔਰ ਇਹ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਧਾਨਖਰ, ਇਹ ਆਮ ਬੰਦਾ ਨਹੀਂ ਹੈ, ਇਹ RSS ਦਾ ਹੀ ਆਈਡੀਓਲੌਗ ਟਾਈਪ ਬੰਦਾ ਹੈ। ਔਰ ਇਸ ਤਰ੍ਹਾਂ ਹੀ ਇਹਨਾਂ ਨੇ ਪਹਿਲਾਂ ਕਿਵੇਂ ਟਫ ਟਾਈਮ ਜਿਹੜਾ ਹੈ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੂੰ ਦਿੱਤਾ ਜਦੋਂ ਇਹਨੂੰ ਗਵਰਨਰ ਲਾਇਆ ਹੋਇਆ ਸੀ, ਹੁਣ ਇਹਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਹੋਇਆ। ਸੋ ਉਹਨਾਂ ਨੇ ਦੇਖਣਾ ਹੁੰਦਾ ਹੁਣ ਇਹੀ ਕ੍ਰਿਟਿਸਿਜ਼ਮ ਜਿਵੇਂ ਜੁਡੀਸ਼ਰੀ ਬਾਰੇ ਜੇ ਕੋਈ ਉੱਥੇ ਕਰਦਾ ਉਸ ਨੂੰ ਤਾਂ ਓਪਨ 'ਚ ਕੋਈ MP ਕਰੇ ਜਾਂ ਪਾਰਲੀਮੈਂਟ 'ਚ ਤਾਂ ਕਰ ਸਕਦਾ, ਪਰ ਬਾਹਰ ਨਿਕਲ ਕੇ ਕੋਈ ਬਿਆਨ ਦਿੰਦਾ ਤੇ ਉਸ ਦੇ ਉੱਤੇ ਅਦਾਲਤ ਦੀ ਅਵਹੇਲਨਾ ਜਿਹੜੀ ਹੈ ਉਸ ਦਾ ਮੁਕੱਦਮਾ ਚੱਲਦਾ ਹੈ। ਹੁਣ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਤਾਂ ਉਹਨਾਂ ਨੂੰ ਤਾਂ ਇੰਪਿਊਨਿਟੀ ਹੈ, ਜੋ ਮਰਜ਼ੀ ਕਹਿਣ। ਔਰ ਇਹ ਵਾਈਸ ਪ੍ਰੈਜ਼ੀਡੈਂਟ ਧਾਨਖਰ ਕਹਿ ਰਿਹਾ ਹੈ ਜੁਡੀਸ਼ੀਅਲ ਪਲੇਟਫਾਰਮ ਦੇ ਸੰਬੰਧੀ ਕਿ ਇਫ ਐਨੀ ਆਰਗੇਨਾਈਜੇਸ਼ਨ ਸਟ੍ਰਾਈਕਸ ਡਾਊਨ ਏ ਲਾਅ ਬਾਈ ਪਾਰਲੀਮੈਂਟ then it is not good for the democracy. And it would be difficult to say we are a democratic nation, he said addressing 83rd All India Presiding Officers Conference. ਹੁਣ ਹੋਇਆ ਇਹ ਕਿ ਵੀ ਉਹਨਾਂ ਨੇ ਸੁਪਰੀਮ ਕੋਰਟ ਨੇ ਆਪਣੇ ਕੋਲੀਜੀਅਮ ਨੂੰ ਜਿਵੇਂ ਉਹਨਾਂ ਦਾ ਪ੍ਰੋਸੈਸ ਹੈ ਉਹਨੂੰ ਲੈ ਕੇ ਉਹ ਆਪਣੀਆਂ ਅਪਾਇੰਟਮੈਂਟਸ ਭੇਜਦੇ ਨੇ, ਇਹਨਾਂ ਨੂੰ ਸਰਕਾਰ ਅਪਰੂਵ ਕਰਦੀ ਹੈ। ਹੁਣ ਸਰਕਾਰ ਵੜਨਾ ਚਾਹੁੰਦੀ, ਅਜੇ ਤਾਂ ਬਹੁਤ ਸਾਰੇ ਜੱਜ ਇਹਨਾਂ ਨੇ ਆਪਣੇ ਵਾੜ ਲਏ, ਲੇਕਿਨ ਉਹ ਅੱਗੋਂ ਵੀ ਕੰਟਰੋਲ ਲੈਣਾ ਚਾਹੁੰਦੇ ਨੇ। ਔਰ ਕੁਝ ਜਿਹੜੇ ਨੇ ਦੋਜ਼ ਹੂ ਗੋ ਬਾਈ ਦਾ ਬੁੱਕ, ਉਹਨਾਂ ਨੂੰ ਲੱਗਦਾ ਹੈ ਕਿ ਵੀ ਨਹੀਂ, ਇਹ ਜੁਡੀਸ਼ਰੀ ਦਾ ਇਹ ਜੁਰਿਸਡਿਕਸ਼ਨ ਜਿਹੜੀ ਹੈ ਉਹਦੇ 'ਚ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਹੁਣ ਇੰਡੀਅਨ ਪਾਰਲੀਮੈਂਟ ਨੇ ਆਪਣੀ ਮੈਜੋਰਟੀ ਦੇ ਜ਼ੋਰ BJP ਨੇ ਇੱਕ ਕਰਵਾ ਲਿਆ ਕਿ ਜੀ ਉਹਦੇ ਫਾਈਨਲ ਅਥਾਰਟੀ ਗਵਰਨਮੈਂਟ ਕੋਲ ਹੋਏਗੀ। ਇਹ ਠੀਕ ਹੈ ਕਿ ਸੁਪਰੀਮ ਕੋਰਟ ਲਾਅ ਨਹੀਂ ਬਣਾਉਂਦਾ, ਅਮਰੀਕਾ 'ਚ ਵੀ ਸੁਪਰੀਮ ਕੋਰਟ ਲਾਅ ਨਹੀਂ ਬਣਾਉਂਦਾ, ਪਰ ਜਿਹੜਾ ਬਣਾਇਆ ਲਾਅ ਹੈ ਪਾਰਲੀਮੈਂਟ ਦਾ ਉਹ ਐਜ਼ ਪਰ ਕਨਸਟੀਟਿਊਸ਼ਨ ਹੈ ਕਿ ਨਹੀਂ, ਇਹ ਤਾਂ ਉਹ ਫੈਸਲਾ ਕਰਦਾ। ਹੀ ਕੈਨ ਸੁਪਰੀਮ ਕੋਰਟ ਕੈਨ ਸਟ੍ਰਾਈਕ ਡਾਊਨ ਦਾ ਲਾਅ। ਅਮਰੀਕਾ 'ਚ ਵੀ ਹੋਇਆ ਜੇ ਇਮੀਗ੍ਰੇਸ਼ਨ ਰਿਲੇਟਡ ਕੋਈ ਜਿਹੜਾ ਡਿਕਰੀ ਕਰਕੇ ਕਾਂਗਰਸ ਦੀ ਮੈਜੋਰਟੀ US ਕਾਂਗਰਸ ਸੈਨੇਟ ਪ੍ਰੈਜ਼ੀਡੈਂਟ ਨੇ ਵੀ ਕਰਤਾ ਹੈ, ਅਮਰੀਕਨ ਸੁਪਰੀਮ ਕੋਰਟ ਕਹਿੰਦਾ ਵੀ ਨੋ, ਇਟਸ ਅਗੇਂਸਟ ਦਾ ਫਸਟ ਅਮੈਂਡਮੈਂਟ ਔਰ ਇਟਸ ਅਗੇਂਸਟ ਦਾ ਕਨਸਟੀਟਿਊਸ਼ਨਲ ਅਮੈਂਡਮੈਂਟਸ ਔਰ ਇਟਸ ਅਗੇਂਸਟ ਜਿਹੜੇ ਬੇਸਿਕ ਰਾਈਟ ਸਿਟੀਜ਼ਨ ਨੂੰ ਦਿੱਤੇ ਹੋਏ ਨੇ। ਸੋ ਸੁਪਰੀਮ ਕੋਰਟ ਸਟ੍ਰਾਈਕ ਡਾਊਨ ਕਰਨ ਦਾ ਹੱਕ ਰੱਖਦਾ ਹੈ। ਸੋ ਜੁਡੀਸ਼ਰੀ ਨੂੰ ਅੱਗੋਂ ਨਕੇਲ ਪਾਉਣ ਲਈ ਜਾਂ ਪੂਰਾ ਹਿੰਦੂਤਵੀ ਬਣਾਉਣ ਲਈ ਜਿਹੜਾ ਲਾਅ ਇਹਨਾਂ ਦੀ ਪਾਰਲੀਮੈਂਟ ਨੇ ਬਣਾਇਆ ਉਹਨੂੰ ਸੁਪਰੀਮ ਕੋਰਟ ਨੇ ਸਟ੍ਰਾਈਕ ਡਾਊਨ ਕਰਤਾ। ਉਹਨੇ ਕਿਹਾ ਜੀ ਨਹੀਂ, ਇਹਦੇ 'ਚ ਤੁਸੀਂ ਇੰਟਰਫੀਅਰ। ਹੁਣ ਇਹਦੇ ਤੇ ਉਹ ਚੀਕਾਂ ਮਾਰ ਰਹੇ ਨੇ। ਔਰ ਇਹ ਜਿਹੜਾ ਵਾਈਸ ਪ੍ਰੈਜ਼ੀਡੈਂਟ ਕਹਿ ਰਿਹਾ ਹੈ ਕਿ ਵੀ ਜੇ ਅਸੀਂ ਲਾਅ ਵੀ ਨਹੀਂ ਬਣਾ ਸਕਦੇ, ਲਾਅ ਬਣਾਇਆ ਤੇ ਉਹ ਤੋੜ ਦਿੱਤਾ ਹੈ, ਤੇ ਸਾਨੂੰ ਡੈਮੋਕ੍ਰੇਸੀ ਕੌਣ ਕਹੇਗਾ? ਅੱਗੇ ਤੁਹਾਨੂੰ ਸਾਰੇ ਡੈਮੋਕ੍ਰੇਸੀ, ਤੁਸੀਂ ਸਾਰੇ ਕੰਮ ਡੈਮੋਕ੍ਰੇਸੀ, ਰਾਦਰ ਇਹੀ ਡੈਮੋਕ੍ਰੇਸੀ ਹੈ ਜੇ ਸੁਪਰੀਮ ਕੋਰਟ ਅੱਜ ਵੀ ਉੱਤੇ ਕੋਈ ਅਜੇ 2-4 ਹੋਣਗੇ ਜਿਹੜੇ ਘੱਟੋ ਘੱਟ ਕਾਣੇ ਨਹੀਂ ਕੀਤੇ ਹੋਏ, ਕਰਪਟ ਨਹੀਂ ਹੈਗੇ, ਜਿਨ੍ਹਾਂ ਨੇ ਇਹਨੂੰ ਸਟ੍ਰਾਈਕ ਡਾਊਨ ਕੀਤਾ। ਔਰ ਇਹ ਜਿਹੜਾ ਉਹਨੇ ਨੈਸ਼ਨਲ ਜੁਡੀਸ਼ੀਅਲ ਅਪਾਇੰਟਮੈਂਟ ਕਮਿਸ਼ਨ ਐਕਟ ਬਣਾਇਆ ਸੀ, ਅਪੈਸ ਕੋਰਟ ਨੇ ਕਿਹਾ, ਸੁਪਰੀਮ ਕੋਰਟ ਨੇ ਉਹਨੂੰ ਸਟ੍ਰਾਈਕ ਡਾਊਨ ਕਰਦਿਆਂ ਕਿਹਾ ਸੀ ਕਿ ਇਟ ਵਾਜ਼ ਏ ਸਿਨੈਰੀਓ ਪਰਹੈਪਸ ਅਨਪੈਰਲਡ ਇਨ ਦਾ ਡੈਮੋਕ੍ਰੈਟਿਕ ਹਿਸਟਰੀ ਆਫ ਦਾ ਵਰਲਡ। ਇਹ ਕਹਿ ਰਿਹਾ ਕਿ ਜੀ ਹੋ ਹੀ ਨਹੀਂ ਸਕਦਾ ਕਿ ਇਵੇਂ ਕੋਈ ਸਟ੍ਰਾਈਕ। ਅਮਰੀਕਾ 'ਚ 36 ਵਾਰ ਹੋਇਆ, ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ, ਇਟਸ ਅਗੇਂਸਟ ਦਾ ਬੇਸਿਕ ਸਪਿਰਿਟ ਆਫ ਕਨਸਟੀਟਿਊਸ਼ਨ, ਅਗੇਂਸਟ ਦਾ ਬੇਸਿਕ ਰਾਈਟਸ, ਅਗੇਂਸਟ ਦਾ ਬੇਸਿਕ ਅਮੈਂਡਮੈਂਟ। ਔਰ ਇਸ ਧਾਨਖਰ ਦੇ ਇਸ ਬਿਆਨ ਦੇ ਉੱਤੇ ਈਵਨ ਕਾਂਗਰਸ ਨੇ ਵੀ ਲਾਈਨ ਸਖਤ ਲਈ ਹੈ। ਐਕਸਟਰਾਆਰਡੀਨਰੀ ਅਟੈਕ ਔਨ ਜੁਡੀਸ਼ਰੀ, ਕਾਂਗਰਸ ਔਨ ਵਾइस प्रेसिडेंट धानखर्स का सवंडा भारत केस वर्डिक्ट रिमार्क्स। और ਉਹਦੇ 'ਚ ਉਹਨਾਂ ਨੇ ਕਾਂਗਰਸ ਨੇ ਇਹ ਕਿਹਾ ਕਿ ਵੀ ਇਹ ਜਿਹੜਾ 1993 ਕੈਸਾਵਨ ਦਾ ਭਾਰਤੀ ਕੇਸ ਵਰਡਿਕਟ ਸੀ ਜਿਹਦੇ ਤੇ ਉਹਨੇ ਫਿਰ ਜਦੋਂ ਇਹ ਕ੍ਰਿਟਿਸਾਈਜ਼ ਕੀਤਾ ਉਹਨੇ ਕੁਝ ਵਰਡਿਕਟ ਵੀ ਨਕਾਇਆ ਜੀ ਇਹ ਵੀ ਸੁਪਰੀਮ ਕੋਰਟ ਦਾ ਗਲਤ ਸੀ, ਇਹ ਵੀ ਗਲਤ ਸੀ।
ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਇਸਕੇ ਜੈਰਾਮ ਰਮੇਸ਼ ਹੈ ਕਾਂਗਰਸ ਦਾ ਜਨਰਲ ਸੈਕਟਰੀ, ਉਹਨੇ ਕਿਹਾ ਜੀ ਇਨ ਮਾਈ 18 years as a MP, I have never heard anyone criticize the 1973 Keshwananda Bharati judgment of Supreme Court. ਉਹਨੇ ਕਿਹਾ ਜੀ ਸਾਰੇ ਦੇ ਸਾਰੇ ਜਿਹੜੇ ਬੀਜੇਪੀ ਦੇ ਆਪਣੇ ਲਿਊਮਿਨਰੀ ਸੀ, ਅਰੁਣ ਜੇਤਲੀ ਔਰ ਜਿਹੜਾ ਰਾਜ ਸਭਾ ਦਾ ਚੇਅਰਮੈਨ ਵੀ ਰਿਹਾ, ਔਰ ਉਹਨੇ ਕਿਹਾ ਜੀ ਦਿਸ ਇਜ਼ ਐਨ ਐਕਸਟਰਾਆਰਡੀਨਰੀ ਅਟੈਕ ਔਨ ਦਾ ਜੁਡੀਸ਼ਰੀ। ਸੋ ਇਹ ਇਸ ਤੋਂ ਇਹ ਅੰਦਾਜ਼ਾ ਹੋ ਸਕਦਾ ਕਿ ਵੀ ਇਹਨਾਂ ਦੀ ਫਰਸਟ੍ਰੇਸ਼ਨ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਵੀ ਇਹ ਓਵਰ ਜਿਹੜਾ ਇਹਨਾਂ ਦੀ ਟਾਰਗੇਟਡ ਡੇਟ ਸੀ ਕਿ ਜੀ ਅਸੀਂ ਤਾਂ 2020 ਤੱਕ ਜਿਹੜਾ ਉਹ ਮਨੂ ਸਮ੍ਰਿਤੀ ਲਾਗੂ ਕਰ ਦੇਣੀ, ਹਰ ਇੱਕ ਨੂੰ ਹਿੰਦੂ ਬਣਾ ਦੇਣਾ। ਹੁਣ ਕਿਉਂਕਿ ਇੱਕ ਟਰਮ ਹੋਰ 2024 ਤੱਕ ਇਹਨਾਂ ਨੂੰ ਵੇਟ ਕਰਨਾ ਪਏਗਾ, ਸੋ ਉਹਨਾਂ ਨੂੰ ਲੱਗ ਰਿਹਾ ਵੀ ਬਾਕੀ ਅਸੀਂ ਸਾਰੇ ਪੱਧਰੇ ਕਰ ਦਿੱਤੇ ਨੇ। ਦੋਨੋਂ ਹਾਊਸਿਸ, ਰਾਜ ਸਭਾ 'ਚ ਵੀ ਆਲਮੋਸਟ ਮੈਜੋਰਿਟੀ ਲੈ ਲਈ, ਲੋਕ ਸਭਾ ਤਾਂ ਹੈ ਹੀ ਹੈ, ਮੀਡੀਆ ਸਾਰਾ ਕੰਟਰੋਲ ਹੈ, ਡਰਾ ਲਿਆ, ਮੁਸਲਮਾਨਾਂ ਨੂੰ ਵੀ ਭਜਾ ਲਿਆ। ਜਿਵੇਂ ਕੱਲ ਅਸੀਂ ਮੋਹਨ ਭਾਗਵਤ ਦਾ ਡਿਸਕਸ ਕੀਤਾ ਸੀ ਕਿ ਉਹਨੇ ਕਿਹਾ ਕਿ ਜੀ ਹੁਣ ਜਿਹੜਾ ਉਹ ਲੜਾਈ ਰੋਕੋ, ਆਲਰੇਡੀ ਅਸੀਂ 1000 ਸਾਲ ਦੀ ਬੈਟਲ ਜਿੱਤ ਲਈ ਹੋਈ ਹੈ, ਹੁਣ ਇਹਨਾਂ ਨੂੰ ਜਿਹੜਾ, ਔਰ ਅਸੀਂ ਕਿਹਾ ਸੀ ਕਿ ਇੱਕ ਡਿਸੈਪਟਿਵ ਪਲੋਏ ਹੈ ਜਿਸ ਬਾਰੇ ਮਾਝੇ 'ਚ ਅਕਸਰ ਕਿਹਾ ਜਾਂਦਾ ਕਿ ਵਸਾ ਕੇ ਮਾਰਿਆ, ਕਿ ਤੁਸੀਂ ਇੱਕ ਟਰਸਟ ਕ੍ਰੀਏਟ ਕਰੋ ਤੇ ਫਿਰ ਮਾਰੋ। ਲੇਕਿਨ ਇਹ ਵਾਈਸ ਪ੍ਰੈਜ਼ੀਡੈਂਟ ਦਾ ਇਸ ਲੈਵਲ ਦਾ ਬਿਆਨ, ਜਿਹਦੇ 'ਚ ਉਹ ਆਪਣੇ ਹੀ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਨੇ ਉਹਨਾਂ ਦੀਆਂ ਧੱਜੀਆਂ ਉਡਾ ਰਿਹਾ, ਔਰ ਉਹਨਾਂ ਨੂੰ ਕਹਿ ਰਿਹਾ ਕਿ ਜੀ ਇਹ ਤਾਂ ਦੁਨੀਆ ਕਹੇਗੀ ਡੈਮੋਕ੍ਰੇਸੀ ਨਹੀਂ ਹੈ, ਅਸੀਂ ਲਾ ਬਣਾਇਆ, ਸੁਪਰੀਮ ਕੋਰਟ ਨੇ ਤੋੜਤਾ। ਰਾਦਰ ਬਿਲਕੁਲ ਇਸ ਦੇ ਉਲਟ ਇਹੀ ਅਜੇ ਥੋੜੀ ਜਿਹੀ ਜੇ ਬਿਊਟੀ ਕਹਿਣਾ ਹੋਏ ਤਾਂ ਬਚਿਆ ਹੋਏਗਾ ਕਿ ਸੁਪਰੀਮ ਕੋਰਟ 'ਚ ਕੋਈ ਇੱਕ ਅੱਧਾ ਇਸ ਕਿਸਮ ਦਾ ਜਦੋਂ ਐਕਟ ਕਰ ਦਿੰਦੇ ਨੇ ਤੇ ਲੋਕਾਂ ਨੂੰ ਵੀ ਲੱਗਣ ਲੱਗ ਜਾਂਦਾ ਹੈ ਕਿ ਵੀ ਸ਼ਾਇਦ ਜਸਟਿਸ ਨਿਕਲੇ, ਪਰ ਹੈ ਉੱਥੇ ਹੁਣ ਬਹੁਤਾ ਕੁਝ ਕੱਢਣ ਪਾਉਣ ਨੂੰ ਨਹੀਂ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਕੇ, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਆਇਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਲਿਖਤ ਸਾਂਝੀ ਕਰਨ ਜਾ ਰਹੇ ਹਾਂ ਕਿ ਪੋਹ ਦੇ ਮਹੀਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਨ ਕਿਵੇਂ ਮਨਾਉਣੇ ਚਾਹੀਦੇ ਹਨ। ਸੋ ਇਸ ਬਾਰੇ ਅਸੀਂ ਆਪਣੀ ਸਿੱਖ ਭੈਣ ਵਰਿੰਦਰਜੀਤ ਕੌਰ ਸਿੰਮੀ ਜੀ ਦੀ ਜਿਹੜੀ ਲਿਖਤ ਹੈ, ਸਿੱਖੀ ਜਿਹੜਾ ਉਹਨਾਂ ਦਾ ਸਿੱਖੀ ਉੱਪਰ ਜਿਹੜਾ ਵਿਸ਼ਵਾਸ ਹੈ, ਉਸ ਬਾਰੇ ਜਿਹੜੀ ਕਹਾਣੀ ਹੈ ਉਹ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਨਾ ਕੋਈ ਹਿਊਮਨ ਇੰਟਰਸਟ ਸਟੋਰੀ ਵੀ, ਔਰ ਜੇ ਉਸ ਦੇ ਨਾਲ ਸਾਡੇ ਧਰਮ ਦੇ ਫੇਥ ਨਾਲ ਜੁੜੀ ਹੋਈ ਗੱਲ ਹੋਏ, ਉਸ ਨੂੰ ਵੀ ਅਸੀਂ ਮਾਣ ਦੇ ਨਾਲ ਸਾਂਝਾ ਕਰਦੇ ਹਾਂ। ਬਹੁਤ ਵਾਰ ਸੋਸ਼ਲ ਮੀਡੀਆ ਤੇ ਕਿਸੇ ਦੀ ਕੋਈ ਚੰਗੀ ਪੋਮ ਕਿਸੇ ਇਸ਼ੂ ਦੇ ਉੱਤੇ, ਜਿਵੇਂ ਕੱਲ ਅਸੀਂ ਸੁਖਵਿੰਦਰ ਸਿੰਘ ਰਟੌਲ ਹੋਰਾਂ ਦੀ ਸਾਂਝੀ ਕੀਤੀ ਸੀ, ਅੱਜ ਕੁਦਰਤੀ ਸੋਸ਼ਲ ਮੀਡੀਆ ਨੂੰ ਗਲੈਂਸ ਕਰਦੇ ਆ ਇੱਕ ਛੋਟੀ ਜਿਹੀ ਸਟੋਰੀ ਮੇਰੀਆਂ ਨਜ਼ਰਾਂ ਚੋਂ ਗੁਜ਼ਰੀ, ਔਰ ਬਾਅਦ ਚ ਜਦੋਂ ਮੈਂ ਥੋੜਾ ਫੋਲੋ ਕਰਕੇ ਦੇਖਿਆ ਕਿ ਵੀ ਇਹ ਬੀਬੀ ਜੀ ਵਰਿੰਦਰਜੀਤ ਕੌਰ ਸਿੰਮੀ ਜਿਹੜੇ ਇਜ਼ਰਾਈਲ ਚ ਸ਼ਾਇਦ ਰਹਿੰਦੇ ਨੇ ਜਾਂ ਕੰਮ ਕਰਦੇ ਨੇ, ਉਹਨਾਂ ਦੀ ਵੱਲੋਂ ਲਿਖੀ ਗਈ। ਔਰ ਇਹ ਬੀਬੀ ਜੀ ਨੇ ਕਿਸੇ ਹੋਰ ਥਾਂ ਜਿੱਥੇ ਉਹਨਾਂ ਦੀ ਛੋਟੀ ਬੱਚੀ ਦੇ ਨਾਲ ਪਿਕਚਰ ਸੀ, ਉਹਨਾਂ ਦੀ ਬੇਟੀ ਦੇ ਨਾਲ, ਤੇ ਉਹਨਾਂ ਦੇ ਉਸ ਲਿਖਤ ਤੋਂ ਇਹ ਸਾਹਮਣੇ ਆਇਆ ਕਿ ਉਹਨਾਂ ਦੇ ਜੀਵਨ ਸਾਥੀ ਸਰਦਾਰ ਗੁਰਦੀਪ ਸਿੰਘ ਨੱਤ, ਜਿਨ੍ਹਾਂ ਨਾਲ ਸਿਰਫ ਉਹਨਾਂ ਦੀ 4 ਮਹੀਨੇ ਦੀ ਜ਼ਿੰਦਗੀ ਦੀ ਸਾਂਝ ਰਹੀ, ਫਿਰ 1990 ਦੇ ਦੌਰ 'ਚ ਉਹਨਾਂ ਨੂੰ ਉਵੇਂ ਹੀ ਐਲੀਮੀਨੇਟ ਕਰ ਦਿੱਤਾ ਗਿਆ ਸੀ, ਜਿਸ ਬਾਰੇ ਉਹਨਾਂ ਨੇ ਕਿਹਾ ਕਿ ਜਦੋਂ ਗੱਲ 1991 ਦੀ ਹੈ, ਜਦੋਂ ਸਾਰਾ ਪੰਜਾਬ ਇੱਕ ਅੱਗ ਵਿੱਚ ਸੜ ਰਿਹਾ ਸੀ, ਉਦੋਂ ਮੇਰਾ ਵਿਆਹ ਹੋਇਆ। ਸਮੇਂ ਮੁਤਾਬਕ ਸਭ ਠੀਕ ਚੱਲ ਰਿਹਾ ਸੀ ਤੇ ਅਚਾਨਕ ਇਸ ਅੱਗ ਦੀ ਲਪੇਟ 'ਚ ਸਾਰਾ ਪਰਿਵਾਰ ਆ ਗਿਆ। ਕਿਉਂ, ਕਿਵੇਂ, ਕਿੱਥੇ, ਇਹ ਮੈਂ ਸਾਂਝਾ ਨਹੀਂ ਕਰ ਸਕਾਂਗੀ। ਬਹੁਤ ਧੱਕੇ ਖਾਦੇ ਲੱਭਣ ਲਈ, ਕੋਈ ਵੀ ਜੇਲ੍ਹ, ਨਹਿਰ ਜਾਂ ਕੱਸੀ ਨਹੀਂ ਛੱਡੇ। ਬਿਨਾਂ ਫਰੋਲਣ ਤੋਂ ਹਾਰ ਕੇ ਸਭ ਜੀਆਂ ਨੇ ਸਲਾਹ ਕੀਤੀ ਤੇ ਚੜ੍ਹਦੀ ਕਲਾ ਲਈ ਅਖੰਡ ਪਾਠ ਰਖਾਏ ਜਾਣ। ਗੁਰੂ ਮਹਾਰਾਜ ਦਾ ਪ੍ਰਕਾਸ਼ ਘਰ ਵਿੱਚ ਹੋ ਗਿਆ। ਫਿਰ ਉਹਨਾਂ ਨੇ ਦੱਸਿਆ ਕਿ ਭਾਈ
ਕਿਵੇਂ ਉਦੋਂ ਉਹਨਾਂ ਦੀ ਕੁੱਖ ਵਿੱਚ ਬੇਟੀ ਸੀ ਜਿਹਦਾ ਜਨਮ ਬਾਅਦ 'ਚ ਹੋਇਆ। ਹੁਣ ਇੱਕ ਪਾਸੇ ਉਹਨਾਂ ਦੀ ਆਪਣੀ ਇਹ ਦਰਦਨਾਕ ਕਹਾਣੀ ਹੈ, ਪਰ ਮੈਂ ਜਦੋਂ ਉਹਨਾਂ ਦੇ ਫੇਥ ਦੀ ਕਹਾਣੀ ਦੇਖੀ ਤਾਂ ਮੈਨੂੰ ਇਹ ਲੱਗਾ ਕਿ ਭਾਈ ਇਹ ਹੈ ਜੇ ਸੱਚਮੁੱਚ ਕਹਿਣਾ ਹੋਏ ਫੇਥ, ਵਿਸ਼ਵਾਸ, ਗੁਰੂ ਤੇ ਸਿਦਕ ਭਰੋਸਾ ਕੀ ਹੈ। ਬਰੀਫ 2 ਪੈਰਾਗ੍ਰਾਫ ਦੀ ਹੈ। ਔਰ ਅਸੀਂ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਾਤਾ ਗੁਜਰੀ ਜੀ ਦੇ ਉਦੋਂ ਅਸੀਂ ਜ਼ਿਕਰ ਕੀਤਾ ਸੀ ਕਿ ਉਸ ਇਲਾਕੇ 'ਚ ਪੁਰਾਣੇ ਸਮਿਆਂ ਤੋਂ ਹੀ ਇਹਨੂੰ ਸਭਾ ਕਿਹਾ ਜਾਂਦਾ ਸੀ। ਔਰ ਜਦੋਂ ਉਹ ਦਿਨ ਆਉਂਦੇ ਨੇ ਉਸ ਇਲਾਕੇ ਦੇ ਵਿੱਚ ਜਿਹੜੇ ਕੋਈ ਵੀ ਜਿਹੜੇ ਗੁਰੂ ਨਾਲ ਜੁੜੇ ਹੋਏ ਨੇ ਉਹ ਮੰਜਿਆਂ ਤੇ ਨਹੀਂ ਸੀ ਸੌਂਦੇ। ਘਰ 'ਚ ਵੀ ਜਿਹੜਾ ਸਾਦਾ ਖਾਣਾ ਔਰ ਜ਼ਮੀਨ ਤੇ ਸੌਣਾ ਔਰ ਆਪਣੇ ਬੱਚਿਆਂ ਨੂੰ ਅੱਗੋਂ ਇਹ ਦੱਸਣਾ ਕਿ ਇਹ ਸਾਡਾ ਕਿਸ ਕਿਸਮ ਦਾ ਇਤਿਹਾਸ ਹੈ। ਔਰ ਉਹ ਇਹਨਾਂ ਨੇ ਕਿਵੇਂ ਆਪਣੇ ਜੀਵਨ ਦੇ ਵਿੱਚ ਇਸ ਨੂੰ ਨਿਭਾਇਆ। ਇਹ ਇੱਕ ਜਿਹੜਾ ਫੇਥ ਦੀ ਕਹਾਣੀ ਹੈ। ਸ਼ਹੀਦੀ ਦਿਨਾਂ ਦੀ ਯਾਦ। ਛੋਟੇ ਹੁੰਦਿਆਂ ਪੋਹ ਦਾ ਮਹੀਨਾ ਚੜ੍ਹਦਿਆਂ ਹੀ ਸਾਡੇ ਪਿਤਾ ਜੀ ਨੇ ਆਪਣਾ ਬਿਸਤਰਾ ਜ਼ਮੀਨ ਤੇ ਲਾ ਲੈਣਾ ਤੇ ਅਸੀਂ ਸਾਰਿਆਂ ਨੇ ਉਹਨਾਂ ਕੋਲ ਬੈਠੇ ਅੱਧੀ ਰਾਤ ਤੱਕ ਸ਼ਹਾਦਤਾਂ ਦੀਆਂ ਕਹਾਣੀਆਂ ਸੁਣਦੇ ਰਹਿਣਾ। ਬਾਲ ਅਵਸਥਾ 'ਚ ਸਾਨੂੰ ਬਾਤਾਂ ਲੱਗਣੀਆਂ, ਪਰ ਜਦੋਂ ਉਹਨਾਂ ਨੇ ਸਮਝਾਉਣਾ ਕਿ ਇਹ ਹਕੀਕਤ ਹੈ ਸਾਡੇ ਗੁਰੂਆਂ ਦੀ, ਤਾਂ ਰਜਾਈ 'ਚ ਬੈਠਿਆਂ ਹੀ ਕੰਬਣੀ ਛਿੜ ਜਾਣੀ ਤੇ ਸਾਰੀ ਰਾਤ ਨੀਂਦ ਨਾ ਆਉਣੀ। ਕਈ ਸਵਾਲਾਂ ਦੇ ਜਵਾਬ ਅਗਲੀ ਰਾਤ ਪੁੱਛਣ ਦੀ ਉਡੀਕ ਕਰਦੇ ਰਹਿਣਾ। ਹੌਲੀ ਹੌਲੀ ਅਸਾਂ ਵੀ ਸਾਰਿਆਂ ਨੇ ਪੋਹ ਦੇ ਮਹੀਨੇ ਜ਼ਮੀਨ ਤੇ ਸੌਣ ਦਾ ਪ੍ਰਣ ਕਰ ਲਿਆ। ਤਕਰੀਬਨ 2 ਦਹਾਕੇ ਬਾਅਦ 20 ਸਾਲ ਬਾਅਦ ਜਦੋਂ ਮੈਂ ਇਜ਼ਰਾਈਲ ਆਈ ਤਾਂ ਪੋਹ ਦਾ ਮਹੀਨਾ ਆਇਆ। ਸੋਚਿਆ ਕਿ ਹੁਣ ਭੌਂ ਤੇ ਬਿਸਤਰਾ ਕਿਵੇਂ ਲਾਇਆ ਜਾਏ। ਉਸ ਵਕਤ ਜਿੱਥੇ ਨੌਕਰੀ ਸੀ ਉੱਥੇ ਹੀ ਇੱਕ ਛੋਟਾ ਜਿਹਾ ਕਮਰਾ ਮਿਲਿਆ ਹੋਇਆ ਸੀ ਜਿਸ ਵਿੱਚ ਇੱਕ ਛੋਟਾ ਜਿਹਾ ਬੈੱਡ ਸੀ ਤੇ ਕਮਰਾ ਉੱਥੇ ਹੀ ਖਤਮ ਹੋ ਜਾਂਦਾ ਸੀ ਜਿੱਥੋਂ ਸ਼ੁਰੂ ਹੁੰਦਾ ਸੀ। ਬੈੱਡ ਬਾਹਰ ਕੱਢ ਨਹੀਂ ਸੀ ਸਕਦੀ ਤੇ ਜ਼ਮੀਨ ਤੇ ਬਿਸਤਰਾ ਲਾਉਣ ਨੂੰ ਨਾ ਜਗ੍ਹਾ ਸੀ ਤੇ ਨਾ ਹੀ ਕੋਈ ਬਿਸਤਰਾ ਤੇ ਨਾ ਹੀ ਕਿਸੇ ਸਟਾਫ ਨਾਲ ਗੱਲ ਕਰ ਸਕਦੀ ਸੀ। ਪਰ ਆਪਣੇ ਪਿਤਾ ਜੀ ਦੀਆਂ ਮਨ 'ਚ ਭਰੀਆਂ ਗੱਲਾਂ ਤੇ ਯਕੀਨ ਸੀ ਕਿ ਜਦੋਂ ਕੋਈ ਵੀ ਰਾਹ ਨਾ ਮਿਲੇ ਫਿਰ ਉਹਦੇ ਅੱਗੇ ਅਰਦਾਸ ਕਰਕੇ ਛੱਡ ਦਿਓ, ਉਹ ਆਪ ਸਹਾਈ ਹੋਵੇਗਾ। ਰੋਣ ਬਹੁਤ ਆਵੇ ਪਰ ਉਹਦੇ ਤੇ ਛੱਡ ਕੇ ਮੈਂ ਬਾਹਰ ਲਾਨ 'ਚ ਆ ਕੇ ਬੈਠ ਗਈ ਜੋ ਠੰਡ ਕਾਰਨ 4 ਚੁਫੇਰੇ ਤੋਂ ਕਵਰ ਕੀਤਾ ਸੀ। ਹੁਣ ਆਪਣੇ ਕਮਰੇ 'ਚੋਂ ਨਿਕਲੇ ਬਾਹਰ ਲਾਨ 'ਚ ਔਰ ਉਹਨੂੰ ਉਹ ਕਵਰਡ ਲਾਨ ਸੀ। 11 ਕੁ ਵਜੇ ਇੱਕ ਰਾਤ ਦੀ ਡਿਊਟੀ ਵਾਲੀ ਇਜ਼ਰਾਈਲੀ ਕੁੜੀ ਲਾਗੋਂ ਦੀ ਲੰਘੀ ਤਾਂ ਬੜੇ ਪਿਆਰ ਨਾਲ ਇੱਕ ਕੰਬਲ ਮੇਰੇ ਉੱਤੇ ਲਪੇਟ ਹੀਟਰ ਚਲਾ ਗਈ। ਉਸ ਵਕਤ ਇੰਜ ਲੱਗਾ ਕਿ ਸੱਚਮੁੱਚ ਮਾਤਾ ਗੁਜਰੀ ਜੀ ਮੇਰੇ ਸਾਹਮਣੇ ਬੈਠੇ ਮੈਨੂੰ ਵੇਖ ਰਹੇ ਨੇ। ਅੱਖਾਂ ਚੋਂ ਪਰਲ ਪਰਲ ਹੰਝੂ ਵਹਿਣੇ ਸ਼ੁਰੂ ਹੋ ਗਏ। ਫਿਰ ਸਾਰਾ ਹਫਤਾ ਮੈਂ ਖੁਦ ਕੰਬਲ ਤੇ ਸਰਾਣਾ ਲੈ ਕੇ ਰਾਤ ਸੌਣ ਚਲੇ ਜਾਣਾ। ਮੈਨੂੰ ਕਿਸੇ ਨੇ ਕੁਝ ਨਹੀਂ ਪੁੱਛਿਆ। ਇਹ ਹੈ ਫੇਥ ਦੀ ਗੱਲ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਪਣੀ ਮਰਜ਼ੀ ਨਾਲ ਰਹਿਣਾ ਸਹਿਣਾ ਸ਼ੁਰੂ ਕੀਤਾ ਤੇ ਹੋਰ ਵੀ ਕਈ ਭੈਣ ਭਾਈਆਂ ਨੂੰ ਇਸ ਪਾਸੇ ਪ੍ਰੇਰਿਆ ਕਿ ਇਹ ਹਫਤਾ ਆਪੋ ਆਪਣੇ ਘਰਾਂ 'ਚ ਬਹਿ ਕੇ ਖੁਦ ਥੱਲੇ ਆਸਣ ਲਾਓ ਤੇ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਦੱਸੋ। ਜੋ ਬੱਚੇ ਮਾਂ-ਬਾਪ ਤੋਂ ਸੁਣ ਲੈਂਦੇ ਨੇ ਜਾਂ ਉਹਨਾਂ ਨੂੰ ਖੁਦ ਕੰਮ ਕਰਦਿਆਂ ਵੇਖ ਲੈਂਦੇ ਨੇ ਉਹ ਕਦੇ ਨਹੀਂ ਭੁੱਲਦੇ। ਸੋ ਜੇ ਅਸੀਂ ਅਜੇ ਵੀ ਸ਼ੁਰੂ ਨਹੀਂ ਕੀਤਾ ਤੇ ਅੱਜ ਤੋਂ ਸ਼ੁਰੂ ਕਰੀਏ, ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀਆਂ ਕਹਾਣੀਆਂ ਸੁਣਾਈਏ ਤਾਂ ਜੋ ਇਹਨਾਂ ਮਨਾਂ 'ਚੋਂ ਬਾਹਰੋਂ ਸੁਣਨ ਤੋਂ ਪਹਿਲਾਂ ਹੀ ਗਿਆਨ ਹੋਵੇ। ਧੰਨ ਧੰਨ ਮਾਤਾ ਗੁਜਰੀ ਜੀ, ਧੰਨ ਤੇਰੀ ਕਮਾਈ। ਹੁਣ ਬਿਲਕੁਲ ਇਸੇ ਲਾਈਨ ਤੇ ਜਿਸ ਸੈਮੀਨਾਰ ਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਸਰੀ 'ਚ 6 ਪ੍ਰੈਜ਼ੈਂਟ ਐਂਡ ਫਿਊਚਰ, ਮੈਂ ਇਹੀ ਕਿਹਾ ਕਿ ਜਦੋਂ ਤੁਹਾਡੀਆਂ ਸੰਸਥਾਵਾਂ ਸੈਂਟਰਲ ਬਾਡੀਜ਼ ਜਾਂ ਕਮਜ਼ੋਰ ਹੋਣ, ਵਿਕ ਜਾਣ, ਨਾਕਾਬਲ ਰਹਿਣ ਲੀਡ ਕਰਨ ਦੇ, ਤੇ ਸਭ ਤੋਂ ਪਾਵਰਫੁਲ ਜੇ ਕੋਈ ਇੰਸਟੀਟਿਊਸ਼ਨ ਹੈ, ਜੇ ਕੋਈ ਪਾਠਸ਼ਾਲਾ ਹੈ, ਜੇ ਕੋਈ ਨਰਸਰੀ ਹੈ, ਜੋ ਸਾਡਾ ਘਰ ਹੈ। ਬਿਲਕੁਲ। ਜਿਸ ਘਰ ਦੇ ਵਿੱਚ ਮਾਵਾਂ ਜਪ ਜੀ ਦੀਆਂ ਪੌੜੀਆਂ ਪੜ੍ਹਦੀਆਂ, ਆਟਾ ਗੁੰਨਦੀਆਂ ਨੇ, ਬੱਚਿਆਂ ਨੂੰ ਤਿਆਰ ਕਰਕੇ ਸਕੂਲੇ ਭੇਜਦੀਆਂ, ਸ਼ਾਮ ਨੂੰ ਪਰਿਵਾਰ ਬੈਠ ਕੇ ਰਹਿਰਾਸ ਕਰਦਾ ਹੈ, ਬੱਚਿਆਂ ਨੂੰ ਤੁਸੀਂ ਫਖਰ ਦਿੰਦੇ ਹੋ ਇਤਿਹਾਸ ਦਾ, ਇਹੀ ਫਿਊਚਰ ਹੈ। ਬਜਾਏ ਇਹ ਕਰਨ ਦਾ ਕਿ ਭਾਈ ਕੌਣ ਕਰੇ, ਕਿੱਥੋਂ ਲੀਡਰ ਆਏਗਾ, ਕੀ ਆਏਗਾ।
ਅਸੀਂ ਸਾਰੇ ਹੀ ਕੌਮ ਦੀ ਇਸ ਵੋਟ ਦੇ ਉੱਤੇ ਖਾਲਸਾ ਪੰਥ ਦੀ ਹੋਣੀ ਦੇ ਲਈ ਜ਼ਿੰਮੇਵਾਰ ਹੈ। ਜੀ ਆਪੋ ਆਪਣੇ ਜੇ ਘਰਾਂ ਨੂੰ ਸੰਭਾਲ ਲਈਏ, ਘਰਾਂ ਦੇ ਵਿੱਚ ਸਿੱਖੀ ਵੈਲਿਊਜ਼ ਦੇ ਨਾਲ ਜਿਉਣਾ ਸ਼ੁਰੂ ਕਰੀਏ ਤੇ ਇਹੀ ਸਾਡੇ ਬੱਚੇ ਬੱਚੀਆਂ। ਹਾਲਾਂ ਇਸ ਗੱਲ ਦੇ ਵੀ ਚਾਂਸ ਨੇ ਕਿ ਉਹਨਾਂ ਚੋਂ ਵੀ ਕੋਈ ਕਦੇ ਕੁਰਾਏ ਪੈ ਜਾਏ, ਜਿਹਨੂੰ ਤੁਸੀਂ ਸਿੱਖੀ 'ਚ ਆਪਣੇ ਵੱਲੋਂ ਰਾੜ ਕੇ ਅੱਗੇ ਤੋਰਿਆ ਸਿੱਖੀ ਵੈਲਿਊ 'ਚ, ਉਹ ਭੁੱਲ ਜਾਏ, ਪਰ ਉਹ ਵਾਪਸ ਪਰਤੋਣਗੇ। ਜਿਨ੍ਹਾਂ ਨੂੰ ਤੁਸੀਂ ਬਚਪਨ ਦੇ ਵਿੱਚ ਜਿਨ੍ਹਾਂ ਵੈਲਿਊਜ਼ ਦੇ ਨਾਲ ਗੁੜੁੰਦ ਕੀਤਾ ਹੈ, ਜਿਨ੍ਹਾਂ ਵੈਲਿਊਜ਼ ਨਾਲ ਤਰ ਕੀਤਾ ਹੈ, ਜਿਹੜੀਆਂ ਵੈਲਿਊਜ਼ ਉਹਨਾਂ ਦੀਆਂ ਨੀਹਾਂ ਦੇ ਵਿੱਚ ਰੱਖੀਆਂ ਨੇ, ਉਹ ਫਿਰ ਗੁਰੂ ਨਾਨਕ ਦੇ ਬੱਚੇ ਬੱਚੀਆਂ ਨੇ। ਤੇ ਫਿਰ ਬਾਬੇ ਨਾਨਕ ਦਾ ਇਹ ਬਿਰਧ ਹੁੰਦਾ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ, ਤੇ ਗੁਰੂ ਨਾਨਕ ਆਪ ਹੀ ਆਪਣੀ ਬਾਂਹ 'ਚ ਉਲਾਰ ਕੇ ਵੀ ਕੁਰਾਏ ਪਿਆਨ ਨੂੰ ਵੀ ਵਾਪਸ ਪਰਤਾ ਲੈਂਦੇ ਨੇ। ਸੋ ਮੈਂ ਸਮਝਦਾ ਵੀ ਇਹ ਬੀਬੀ ਵਰਿੰਦਰਜੀਤ ਕੌਰ ਸਿੰਮੀ, ਜਿਨ੍ਹਾਂ ਦੀ ਆਪਣੀ ਜ਼ਿੰਦਗੀ ਕਿਸ ਸਟਰਗਲ ਚੋਂ ਗੁਜ਼ਰੀ, ਵਿਆਹ ਦੇ 4 ਮਹੀਨੇ ਬਾਅਦ ਪਤੀ ਜਿਹੜਾ ਹੈ ਉਸ ਨੂੰ ਲਾਪਤਾ ਕਰ ਦਿੱਤਾ ਜਾਂਦਾ ਹੈ ਸਟੇਟ ਏਜੰਸੀਜ਼ ਵੱਲੋਂ, ਤੇ ਕਿਸ ਫੇਥ ਨਾਲ ਇਜ਼ਰਾਈਲ ਦੀ ਧਰਤੀ ਤੇ ਜਾ ਕੇ ਉਹਨਾਂ ਨੇ ਆਪਣਾ ਜੋ ਬਚਪਨ ਦਾ ਉਹਨਾਂ ਦਾ ਪ੍ਰਣ ਸੀ, ਜਾਂ ਬਚਪਨ ਦਾ ਉਹਨਾਂ ਨੇ ਜੋ ਕੁਝ ਆਪਣੇ ਪਿਤਾ ਰਾਹੀਂ ਸਿੱਖਿਆ ਸੀ, ਉਸ ਨੂੰ ਨਿਭਾਇਆ। ਇਹ ਸਾਡੀਆਂ ਮਾਣਮਤੀਆਂ ਸ਼ਾਨਮਤੀਆਂ ਸਿੰਘਣੀਆਂ ਦਾ ਅੱਜ ਦੇ ਦੌਰ 'ਚ ਵੀ, ਜਦੋਂ ਅਰਦਾਸ ਤੇ ਸਾਡੇ ਲਫ਼ਜ਼ ਹੁੰਦੇ ਨੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ, ਉਦੋਂ ਇਸ ਗੱਲ ਵੱਲ ਧਿਆਨ ਜਾਏ ਕਿ ਧਰਮ ਹਿਤ ਸੀਸ ਦੇਣ ਵਾਲੇ ਸਿੰਘਾਂ ਦੇ ਨਾਲ ਸਿੰਘਣੀਆਂ ਨੇ ਵੀ ਬਰਾਬਰ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦਿਨ ਆਪਣੇ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।